ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖੇਤੀਬਾੜੀ ਦੇ ਜੋ ਮਸਲੇ ਚੱਲ ਰਹੇ ਆ, ਜੋ ਇਸ ਟਾਈਮ ਖੇਤਾਂ ਦੇ ਵਿੱਚ ਚੱਲ ਰਿਹਾ ਆ ਜਾਂ ਭਵਿੱਖ ਦੇ ਵਿੱਚ ਇਸ ਵਿੱਚ ਕੀ ਹੋਣ ਜਾ ਰਿਹਾ ਆ, ਉਸ ਬਾਰੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਮੇਰੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਇਸ ਮੌਕੇ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ ਜੀ। ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਦੀ ਗੱਲਬਾਤ ਕਰਦੇ ਹਾਂ। ਅਰਸ਼ਦੀਪ ਸਿੰਘ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਸਾਰਿਆਂ ਨੂੰ, ਸਰੋਤਿਆਂ ਨੂੰ ਤੇ ਆਪ ਜੀ ਨੂੰ ਵੀ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਰਸ਼ਦੀਪ ਸਿੰਘ, ਪਿਛਲੇ ਕੁਝ ਸਾਲਾਂ ਤੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਅਕਸਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਮੁੱਖ ਗੱਲ ਰਹਿੰਦੀ ਆ, ਮੇਨ ਇਸ਼ੂ ਜਿਹੜਾ ਪਾਣੀ ਨੂੰ ਲੈ ਕੇ ਰਹਿੰਦਾ ਆ। ਖਾਸ ਕਰਕੇ ਜਿਹੜਾ ਵੈਲੀ ਦੇ ਵਿੱਚ ਕਿਸਾਨਾਂ ਦੇ ਜੋ ਹਾਲਾਤ ਨੇ ਪਾਣੀ ਨੂੰ ਲੈ ਕੇ, ਵੱਖ-ਵੱਖ ਫਾਈਨਸ, ਵੱਖ-ਵੱਖ ਜਿਹੜੇ ਆ ਉਹ ਇਸ਼ੂਜ਼ ਆ ਰਹੇ ਆ। ਮਾਮਲੇ ਜਿਹੜੇ ਆ ਉਹ ਕੋਰਟਾਂ ਤੱਕ, ਅਦਾਲਤਾਂ ਤੱਕ ਵੀ ਜਿਹੜੇ ਉਹ ਪਹੁੰਚੇ ਹੋਏ ਆ। ਕਿਤੇ ਵਾਟਰ ਰਿਸੋਰਸ ਬੋਰਡ ਦੇ ਨਾਲ ਮੀਟਿੰਗ ਆ ਜਾਂਦੀ ਹੈ, ਕਿਤੇ ਕੁਛ ਆਉਂਦਾ ਹੈ, ਕਿਤੇ ਕੁਛ ਹੋ ਰਿਹਾ ਆ। ਇਹ ਸਭ ਦਾ ਮੁੱਢ ਵੱਜਦਾ ਆ 10 ਸਾਲ ਪਹਿਲਾਂ, ਜਦ ਸਿਗਮਾ ਜਿਹੜਾ ਆ ਉਸ ਦਾ ਆਪਣੇ ਸਾਹਮਣੇ ਆਉਂਦਾ ਆ, ਉਹਦੀ ਰੂਪ ਰੇਖਾ ਆਉਂਦੀ ਆ। ਕਿੰਨਾ ਪਾਣੀ ਤੁਸੀਂ ਧਰਤੀ ਹੇਠੋਂ ਕੱਢ ਸਕਦੇ ਆ, ਕਿੰਨਾ ਜਿਹੜਾ ਉਹ ਵਰਤ ਸਕਦੇ ਆ। ਜੇ ਉਸ ਤੋਂ ਵੱਧ ਕਰਦੇ ਆ ਤਾਂ ਉਸ ਦੇ ਨਾਲ ਕੀ ਹੋਊਗਾ, ਉਸ ਦੀ ਹੁਣੇ 10 ਸਾਲ ਪੂਰੇ ਹੋਏ ਆ। ਸੋ ਰਿਪੋਰਟ ਕਾਰਡ ਸਿਗਮਾ ਦੀ ਜਾਣਨਾ ਚਾਹਾਂਗੇ। ਸਿਗਮਾ ਦੇ ਬਾਰੇ ਪਹਿਲਾਂ ਸ਼ੁਰੂਆਤ ਕਰਦੇ ਹਾਂ, ਫਿਰ ਅੱਗੇ ਜਿਹੜੀ ਉਹ ਹੋਰ ਗੱਲਬਾਤ ਨੂੰ ਤੋਰਦੇ ਹਾਂ। ਸੋ ਅਰਸ਼ਦੀਪ ਸਿੰਘ, 10 ਸਾਲਾਂ 'ਚ ਸਿਗਮਾ ਨੇ ਕੀ ਕੀਤਾ? ਹਾਂਜੀ, ਦੇਖੋ, ਬੜਾ ਹੀ ਵੱਡਾ ਕੁਐਸਚਨ ਆ, ਹੈ ਨਾ, ਵੀ 10 ਸਾਲਾਂ 'ਚ ਸਿਗਮਾ ਨੇ ਕੀ ਕੀਤਾ। ਇਹਦਾ ਜੇ ਮੈਂ ਇਹਦਾ ਆਨਸਰ ਕਰਨ ਤੋਂ ਪਹਿਲਾਂ ਮੈਂ ਇੱਕ ਮੀਟਿੰਗ ਬਾਰੇ ਜ਼ਿਕਰ ਕਰਾਂ ਤਾਂ ਹੁਣੇ UC ਡੇਵਿਸ ਸਕੂਲ ਆਫ ਲਾਅ ਦੇ ਵਿੱਚ ਇੱਕ ਸਿਗਮਾ ਦੇ 10 ਸਾਲ ਪੂਰੇ ਹੋਣ 'ਤੇ ਉਹਨਾਂ ਨੇ ਰਿਪੋਰਟ ਕਾਰਡ ਲਈ ਮੀਟਿੰਗਸ ਕੀਤੀ ਸੀ, ਹੈ ਨਾ। ਠੀਕ ਹੈ ਜੀ। ਉਹਦੇ 'ਚ ਜ਼ਿਆਦਾ ਉਹ ਬੰਦੇ ਸੀ ਡੇਵਿਸ ਸਕੂਲ ਆਫ ਲਾਅ ਦੇ ਅਤੇ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਕੰਟਰੋਲ ਬੋਰਡ ਦੇ ਜਾਂ DWR ਦੇ, ਜਿਨ੍ਹਾਂ ਨੇ ਸਿਗਮਾ ਫਰੇਮ ਕੀਤਾ ਸੀਗਾ, ਇੰਪਲੀਮੈਂਟ ਕਰਵਾਇਆ ਜਾਂਦਾ, ਜਿਨ੍ਹਾਂ ਨੇ ਲਿਖਿਆ ਡਰਾਫਟ ਕੀਤਾ, ਠੀਕ ਹੈ ਜੀ। ਦੇਖੋ, ਇੰਪਲੀਮੈਂਟੇਸ਼ਨ ਤਾਂ ਫਿਰ DWR ਨੇ ਮਗਰੋਂ ਰეკਮੈਂਡੇਸ਼ਨਸ ਲਿਖੀਆਂ, ਫਿਰ ਉਹ GSAs ਜਾਂ ਜਿਵੇਂ ਵੀ ਸਾਰਾ ਪ੍ਰੋਸੈਸ ਆਪਾਂ ਅੱਗੇ ਵੀ ਇੱਕ ਵਾਰ ਪ੍ਰੋਗਰਾਮ ਕੀਤਾ ਸੀ ਡਿਟੇਲ 'ਚ ਵੀ ਕਿਵੇਂ ਉਹ ਇੱਥੇ ਆਏ, ਹੈ ਨਾ। ਅਤੇ ਉਹਨਾਂ ਦਾ ਜਿਹੜਾ ਦੇਖਣ ਦਾ ਮੇਰਾ ਕਾਰਨ ਉਸ ਮੀਟਿੰਗ ਨੂੰ, ਚਲੋ ਆਪਾਂ ਬਾਅਦ 'ਚ ਗੱਲ ਡਿਟੇਲ 'ਚ ਵੀ ਕਰਾਂਗੇ, ਪਰ ਉਹਦਾ ਦੱਸਣ ਦਾ ਕਾਰਨ ਇਹ ਸੀਗਾ ਵੀ ਉਹ ਸਿਗਮਾ ਨੂੰ ਇੱਕ ਹੋਰ ਐਨਕ 'ਚੋਂ ਦੇਖਦੇ ਆ ਤੇ ਜਿਹੜਾ ਗਰੋਅਰ ਆ ਉਹ ਸਿਗਮਾ ਨੂੰ ਇੱਕ ਹੋਰ ਐਨਕ 'ਚੋਂ ਦੇਖਦਾ। ਵਿਊ ਪੁਆਇੰਟ ਹੀ ਵੱਖਰਾ ਹੈ। ਹਾਂ, ਸੋ ਸਿਗਮਾ ਨੂੰ ਵੀ ਮੈਨੂੰ ਲੱਗਦਾ ਵੀ ਦੇਖਣ ਦਾ ਨਜ਼ਰੀਆ ਤਾਂ ਇੱਕ ਹੀ ਆ, ਪਰ ਸਿਗਮਾ ਦੋ ਅੱਡ-ਅੱਡ ਵੱਖਰੇ ਪਾਰਟ ਨੇ ਸਿਗਮਾ ਦੇ। ਠੀਕ ਹੈ। ਇੱਕ ਤਾਂ ਲਾਅ ਇਟਸੈਲਫ, ਜਿਹੜਾ ਲਾਅ ਆ ਉਹਦੇ 'ਚ ਕੀ ਗਲਤ ਨੇ। ਜਦੋਂ ਮੈਨੂੰ ਲੱਗਦਾ, ਜਿਹੜਾ ਮੇਰਾ ਆਪਦਾ ਪਰਸਨਲ ਓਪੀਨੀਅਨ ਹੈ, ਵੀ ਲਾਅ ਦੇ ਵਿੱਚ ਚਲੋ ਹਮੇਸ਼ਾ ਆਈ ਤਾਂ ਹੁੰਦਾ ਹੀ ਹੈ ਨਾ, ਬੰਦਾ ਕੋਈ ਨਾ ਕੋਈ ਊਣਤਾਈਆਂ ਹੁੰਦੀਆਂ ਹੀ, ਉਹ ਕਹਿੰਦਾ ਵੀ ਕਰ ਲੈਂਦਾ, ਹੈ ਨਾ। ਅਤੇ ਬਹੁਤ ਵੱਡਾ ਲਾਅ ਸੀਗਾ, ਬਹੁਤ ਵੱਡੀ ਇਕੋਨਮੀ ਨੂੰ ਇਫੈਕਟ ਕਰਨਾ ਸੀ ਇਹਨੇ, ਬਹੁਤ ਵੱਡਾ ਪ੍ਰੈਸ਼ਰ ਸੀਗਾ ਸੀਕਾ ਦਾ, ਜਾਂ ਜਿਹੜੇ 1970 ਦੇ ਆਪਣੇ ਇਨਵਾਇਰਮੈਂਟਲ ਲਾਅ ਬਣੇ ਹੋਏ ਸੀਗੇ। ਅਤੇ ਪਹਿਲੇ 30-35 ਸਾਲ ਤਾਂ ਚਲੋ ਉਹ ਕੋਰਟ ਕੇਸਿਸ ਇੱਧਰ ਉੱਧਰ ਹੁੰਦੇ ਰਹੇ, ਬਟ 2005-06 ਤੋਂ ਬਾਅਦ 'ਚ ਫਿਰ ਉਹ ਫੁੱਲੀ ਇੰਪਲੀਮੈਂਟ ਹੁੰਦੇ ਦਿਖੇ ਨੇ ਆਪਾਂ ਨੂੰ, ਜਿਹਦਾ ਰਿਜ਼ਲਟ ਮਗਰੋਂ ਸਿਗਮਾ ਵੀ ਆਇਆ। ਅਤੇ ਇੱਕ ਤਾਂ ਲਾਅ ਨੂੰ ਦੇਖਣਾ ਆਪਾਂ, ਲਾਅ ਨੂੰ ਮੈਨੂੰ ਲੱਗਦਾ ਨਹੀਂ ਕੋਈ ਬਾਹਲੀਆਂ ਉਹਦੇ 'ਚ ਊਣਤਾਈਆਂ ਨੇ। ਅੱਛਾ। ਹਾਂਜੀ, ਕਿਉਂਕਿ ਲਾਅ ਜਿਹੜੇ ਹੁਣ ਉੱਥੇ ਲਾਅ ਮੇਕਰ ਸੀਗੇ ਜਾਂ ਜਿਨ੍ਹਾਂ ਨੇ ਉਹ ਲਾਅ ਲਿਖਿਆ, ਉਹਨਾਂ ਨਾਲ ਵੀ ਮੌਕਾ ਮਿਲਿਆ ਗੱਲ ਕਰਨ ਦਾ। ਉਹ ਕਹਿੰਦੇ ਦੇਖੋ, ਸਾਡੀ ਡਿਊਟੀ ਸੀਗੀ ਵੀ ਕਰੰਟ ਸਿਚੁਏਸ਼ਨ ਨੂੰ ਮੈਪ ਕਰਕੇ ਉਹਦੀ ਇੱਕ ਬੇਸਲਾਈਨ ਤਿਆਰ ਕਰਕੇ, ਜਿਹੜੀ ਵੀ ਉਹ ਲੋਕਲ ਨਹੀਂ ਤਿਆਰ ਕਰਨੀ ਸੀ, ਪਰ ਉਹਨਾਂ ਨੇ ਫਰੇਮਵਰਕ ਦਿੱਤਾ ਉਹਨੂੰ ਤਿਆਰ ਕਰਨ ਦਾ। ਠੀਕ ਹੈ ਜੀ। ਉਸ ਤੋਂ ਬਾਅਦ 'ਚ ਉਹਨਾਂ ਨੇ ਇਨਫ ਟਾਈਮ ਦਿੱਤਾ। ਉਹ ਕਹਿੰਦੇ ਬੇਸਡ ਔਨ ਉਹਦੀ ਜਿਹੜੀ ਫੀਡਬੈਕ ਸੀਗੀ ਵੀ ਤੁਸੀਂ ਇੱਕ ਬੇਸਲਾਈਨ ਕ੍ਰੀਏਟ ਹੋ ਗਈ, ਉਸ ਤੋਂ ਬਾਅਦ ਤੁਸੀਂ ਲੋਕਲ GSAs ਕ੍ਰੀਏਟ ਕਰ ਲਓ, ਫਿਰ ਤੁਸੀਂ ਆਪ ਪਲਾਨ ਬਣਾਓ, ਆਪ ਕੰਟਰੋਲ ਕਰੋ, ਖੁਦ ਕਰੋ, ਤੁਹਾਡੇ ਹੱਥ 'ਚ ਬਾਗ ਦੌੜ ਦੇ ਤੇ 2040 ਤੱਕ ਟੇਬਲ ਸਾਰਾ ਬੈਲੈਂਸ ਹੋ ਜਾਣੀ ਚਾਹੀਦੀ। ਪਾਣੀ ਜਿੰਨਾ ਕੱਢ ਰਹੇ ਉਨਾ ਹੀ ਜਾਣਾ ਚਾਹੀਦਾ। ਦੇਖੋ ਜੀ, ਉਹਨਾਂ ਦੇ ਪਾਸੇ ਦੇਖਿਆ ਜਾਵੇ ਤਾਂ ਇਹ ਗੱਲ ਬਹੁਤ ਹੱਦ ਤੱਕ ਠੀਕ ਵੀ ਹੈ, ਆਮ ਬੰਦੇ ਨੂੰ ਸਮਝ ਆਉਂਦੀ ਹੈ ਗੱਲ। ਹਾਂ, ਠੀਕ ਹੈ ਜੀ। ਪਰ ਜਿਹੜਾ ਉਦੋਂ ਬਾਅਦ ਦਾ ਸਿਗਮਾ ਦੇਖਣ ਦਾ ਵੀ ਸਿਗਮਾ ਇੰਪਲੀਮੈਂਟੇਸ਼ਨ 'ਚ ਆਇਆ, ਉਹਦੇ 'ਚ ਕੀ ਸਮੱਸਿਆਵਾਂ ਆਈਆਂ ਗਰੋਅਰਸ ਨੂੰ, ਗਰੋਅਰਸ ਕਿਵੇਂ ਦੇਖਦੇ, ਚੈਲੰਜਸ ਜਿਹੜੇ ਉਹਦੇ 'ਚ ਚੈਲੰਜ ਮੈਨੂੰ ਲੱਗਦਾ ਬਹੁਤ ਜ਼ਿਆਦਾ। ਠੀਕ ਹੈ।
ਨਾ ਕਿ ਲਾਅ ਇਟਸੈਲਫ। ਲਾਅ ਨੂੰ ਵੀ ਚੈਲੰਜ ਕੀਤਾ, ਕਈ ਜਗ੍ਹਾ ਲੀਗਲ ਕੇਸ ਹੋਏ ਨੇ, ਹਨਾ, ਜਿਵੇਂ ਵੀ ਹੈਗਾ ਚੱਲ ਰਿਹਾ ਜੇ ਕੇਸ ਕੇ ਕੋਈ ਹੋਇਆ ਨਿਪਟਾਰਾ? ਨਹੀਂ, ਚੱਲੀ ਜਾਂਦੇ ਆ ਜੀ। ਦੇਖੋ, ਕਿਸੇ ਤੇ ਕੋਈ ਚੀਜ਼ ਲਈ ਉਹ ਮੰਗ ਰਹੇ ਆ, ਹਨਾ, ਕਿਤੇ ਹੁਣ ਉਹ ਜਿਵੇਂ ਆਪਾਂ ਮੰਡੇਰ ਵਾਲੇ ਕੇਸ ਦੀ ਐਗਜ਼ਾਮਪਲ ਲੈ ਲਈਏ, ਪਹਿਲਾਂ ਉਹ ਇਸ ਗੱਲ ਤੇ ਲੜ ਰਹੇ ਆ ਵੀ 218 ਜਿਹੜਾ ਇਲੈਕਸ਼ਨ ਉਹ ਫੇਅਰ ਨਹੀਂ ਸੀਗਾ, ਹਨਾ, ਉਹਨੂੰ ਵਾਸ ਦੇ ਫੀਸਿਸ ਐਂਡ ਪੈਨਲਟੀਜ਼ ਫੇਅਰ ਨਹੀਂ ਹੈਗੀਆਂ, ਇਹਨਾਂ ਕੋਲ ਕੋਈ ਪਲਾਨ ਨਹੀਂ ਹੈਗਾ। ਬਟ ਕਿਤੇ ਵੀ ਡਾਇਰੈਕਟਲੀ ਲਾਅ ਤਾਂ ਨਹੀਂ ਚੈਲੰਜ ਹੋਇਆ ਹਜੇ ਤੱਕ, ਜਿੰਨੀ ਕਿ ਮੇਰੀ ਇਨਫੋਰਮੇਸ਼ਨ ਹੈ ਨਾ। ਲਾਅ ਨੂੰ ਚੈਲੰਜ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਨਾ, ਫਿਰ ਉਦੋਂ ਬਾਅਦ ਤੁਸੀਂ ਕਹੋਗੇ ਵੀ ਇਹ ਗਲਤ ਬਣਿਆ ਜਿਵੇਂ ਹੋਇਆ। ਸਸਟੇਨੇਬਿਲਟੀ ਦੇ ਆਧਾਰ ਦੇ ਉੱਤੇ ਇਹਨਾਂ ਨੇ ਸਾਰਾ ਕੀਤਾ। ਉਹ ਕਹਿੰਦੇ, ਦੇਖੋ, ਉਹਨਾਂ ਨੇ ਜਿਹੜਾ ਇੱਕ ਕੁਐਸਚਨ ਵੀ ਉਦਣ ਕੀਤਾ ਸੀ ਇੱਕ ਬੰਦੇ ਨੇ, ਉਹ ਕਹਿੰਦਾ ਵੀ ਆਈ ਵਾਜ਼ ਪਾਰਟ ਆਫ ਦੈਟ। ਉਹਨੇ ਆਪਦੇ ਆਪ ਨੂੰ ਇੰਟਰੋਡਿਊਸ ਹੀ ਐਂ ਕੀਤਾ ਸੀਗਾ। ਉਹ ਮਤਲਬ UC ਡੇਵਿਸ ਸਕੂਲ ਆਫ ਲਾਅ ਦਾ ਕੋਈ ਪ੍ਰੋਫੈਸਰ ਸੀਗਾ। ਠੀਕ ਹੈ। ਤੇ ਉਹ ਕਹਿੰਦਾ ਵੀ ਆਈ ਵਾਜ਼ ਪਾਰਟ ਆਫ ਦ ਟੀਮ ਜਿਹਨੇ ਵੀ ਡਰਾਫਟ ਕੀਤਾ, ਜਿਹਨੇ ਡਰਾਫਟ ਕੀਤਾ ਸੀ। ਉਹ ਕਹਿੰਦਾ ਵੀ ਕੁਐਸਚਨ ਉਹਨੇ ਇਹ ਪੁੱਛਿਆ ਸੀਗਾ ਵੀ ਸਿਗਮਾ ਲਾਅ 'ਚ ਪ੍ਰੋਬਲਮਸ ਆ ਜਾਂ ਇੰਪਲੀਮੈਂਟੇਸ਼ਨ 'ਚ ਪ੍ਰੋਬਲਮ ਆ। ਕਿਉਂਕਿ ਉਹ ਕਹਿੰਦਾ ਅਸੀਂ ਆਪਦੇ ਆਪ ਨੂੰ ਤਾਂ ਰੇਟ ਕਰਾਂਗੇ ਨਾ ਵੀ ਅਸੀਂ ਕਿਹੋ ਜਿਹਾ ਲਾਅ ਬਣਾਇਆ, ਅਸੀਂ ਕਿਹੋ ਜਿਹਾ ਫਰੇਮਵਰਕ ਲਿਖਿਆ, ਵੀ ਉਹ 'ਚ ਕੋਈ ਪ੍ਰੋਬਲਮ ਆ, ਜਾਂ ਵੀ ਤੁਸੀਂ ਜਿਹੜਾ ਹੁਣ ਇੰਪਲੀਮੈਂਟ ਕਰ ਰਹੇ ਹੋ ਉਹ 'ਚ ਪ੍ਰੋਬਲਮਸ ਹੈ ਨਾ। ਤੇ ਉਹ ਦੋ ਅੱਡ ਚੀਜ਼ਾਂ ਪਰ ਕੀ ਜਿਹੜਾ ਫਰੇਮਵਰਕ ਤਿਆਰ ਹੋਇਆ ਇਹ ਰਿਐਲਿਟੀ ਨੂੰ ਦਰਸਾਉਂਦਾ ਸੀ? ਕਿ ਜੋ ਰਿਐਲਿਟੀ ਆ ਗਰੋਵਰ ਦੀ ਜਾਂ ਜੋ ਰਿਐਲਿਟੀ ਆ ਪਾਣੀ ਨੂੰ ਲੈ ਕੇ ਜਿਹੜਾ ਆ ਕੀ ਇਹ ਫਰੇਮਵਰਕ ਵਾਕਿਆ ਹੀ ਉਹਦੇ ਇਕੁਇਵਲੈਂਟ ਸੀਗਾ, ਜਾਂ ਇਹਨਾਂ ਨੇ ਲੋੜੋਂ ਵੱਧ ਜਾਂ ਨਾ ਪਹੁੰਚ ਸਕਣ ਵਾਲੇ ਜਿਹੜੇ ਮਿਸ਼ਨ ਆ ਉਹ ਮਿਥ ਲਏ ਇਹਦੇ ਵਿੱਚ? ਦੇਖੋ, ਜਿਹੜੇ ਵੀ ਹੁਣ ਲਾਅ ਬਣਦੇ ਨੇ ਉਹ ਇੱਕ ਗੱਲ ਤਾਂ ਉਹਨਾਂ 'ਚ ਪੱਕੀ ਹੁੰਦੀ ਹੈ ਨਾ ਵੀ ਉਹ ਜਿਹੜੇ ਸਪੈਸ਼ਲ ਇੰਟਰਸਟ ਦਾ ਉਹ 'ਚ ਜ਼ਿਆਦਾ ਲੌਬੀ ਰਹਿੰਦੀ ਆ, ਪ੍ਰਭਾਵ ਹੁੰਦਾ। ਹਾਂ, ਹਿੱਸਾ ਰਹਿੰਦਾ ਹੀ ਆ। ਤੇ ਜਿਵੇਂ ਪਹਿਲੀਆਂ ਦੇ ਵਿੱਚ ਉਹ ਖੇਤੀ ਦਾ ਜ਼ਿਆਦਾ ਪ੍ਰਭਾਵ ਸੀਗਾ ਕਿਸੇ ਟਾਈਮ, ਹਨਾ, ਖੇਤੀ ਵਾਲੇ ਪਾਸੇ ਨੂੰ ਜ਼ਿਆਦਾ ਝੁਕਦੇ ਸੀ। ਹਾਂ, ਹੁਣ ਅੱਜ ਕੱਲ੍ਹ ਸਮਾਂ ਇਹੋ ਜਿਹਾ ਵੀ ਜਿਹੜੇ ਇਨਵਾਇਰਮੈਂਟਲਿਸਟ ਨੇ ਜਾਂ ਕੋਈ ਸਪੈਸ਼ਲ ਗਰੁੱਪ ਨੇ ਉਹਨਾਂ ਦਾ ਜ਼ਿਆਦਾ ਜ਼ੋਰ ਆ, ਹਨਾ। ਲਾਅ ਐਵੇਂ ਬਣੇ ਆ ਜਿਹੜੇ ਆਲੇ ਦੁਆਲੇ ਦੂਜੇ ਲਾਅ ਨੇ, ਤੇ ਉਹ ਗੱਲ ਤਾਂ ਉਹ 'ਚ ਹੈਗੀ ਆ। ਪਰ ਜੇ ਦੇਖਿਆ ਜਾਵੇ, ਉਹ ਕਹਿੰਦੇ ਵੀ ਅਸੀਂ ਤਾਂ ਨੰਬਰ ਵੀ ਨਹੀਂ ਤੁਹਾਨੂੰ ਦਿੱਤੇ ਗਏ ਲਾਅ ਨੇ ਤਾਂ ਕਦੇ ਵੀ ਨਹੀਂ ਕਿਹਾਗਾ ਵੀ ਆਹ ਬੇਸ ਲਾਈਨ ਆ ਇਹਦੀ। ਕਹਿੰਦੇ ਤੁਸੀਂ ਆਪ ਤਿਆਰ ਕਰੋ ਬੇਸ ਲਾਈਨ, ਤੁਸੀਂ ਆਪ ਡਿਸਾਈਡ ਕਰਨਾ। ਹਾਂ, ਜਿਹੜੀ ਡਿਸਾਈਡ ਕਰ ਲਿਆ ਬਸ ਉਹ ਤੇ ਫਿਰ ਸਟਿਕ ਰਹੋ, ਉਹ ਤੇ ਪਹਿਰਾ ਵੀ ਦਿਓ। ਹਾਂ, ਹੈ ਨਾ। ਸੋ ਉਸ ਹਿਸਾਬ ਨਾਲ ਉੱਥੇ ਤਾਂ ਹੀ ਮੈਨੂੰ ਲੱਗਦਾ ਹੁੰਦਾ ਪਰਸਨਲੀ ਵੀ ਲਾਅ ਦੇ ਵਿੱਚ ਕੋਈ ਬਾਹਲੀ ਵੱਡੀ ਸਮੱਸਿਆ ਨਹੀਂ ਹੈਗੀ। ਅਫਕੋਰਸ ਜਿਹੜੇ ਬੰਦੇ ਆਪਾਂ ਲੀਗਲ ਐਡਵਾਈਸ ਨਹੀਂ, ਆਪਾਂ ਕਿਹੜਾ ਲੀਗਲ ਐਕਸਪਰਟ ਆ, ਆਪਾਂ ਤਾਂ ਐਜ਼ ਅ ਗਰੋਅਰ ਦੇ ਕਹਿ ਰਹੇ ਹਾਂ ਜਿੰਨੀ ਕਿ ਸਾਨੂੰ ਸਮਝ ਆ ਵੀ ਉਹਦੇ 'ਚ ਕੋਈ ਐਡੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਸਮੱਸਿਆ ਇੱਥੇ ਆਈ, ਜਿਹੜਾ ਮੈਂ ਕੁਐਸਚਨ ਉੱਥੇ ਉਦੋਂ ਕੀਤਾ ਸੀ, ਮੈਂ ਕਿਹਾ ਵੀ ਇੱਕ ਤਾਂ ਗਰੋਅਰ ਦੀ ਇਨਵੋਲਵਮੈਂਟ ਨਹੀਂ ਹੁੰਦੀ, ਹੈ ਨਾ। ਹੁਣ ਉਹ 10 ਸਾਲਾਂ ਦਾ ਉਹਨਾਂ ਨੇ ਸਿਗਮਾ ਦਾ ਰਿਪੋਰਟ ਕਾਰਡ ਬਣਾਇਆ, ਜਾਂ ਤੁਸੀਂ ਮੈਨੂੰ ਪੁੱਛਿਆ ਵੀ ਕੀ ਇਹਦੀ 10 ਸਾਲ ਸੈਲੀਬ੍ਰੇਟ ਕੀਤੇ ਆ ਉਹਨਾਂ ਨੇ, ਹੈ ਕੀਤਾ ਕੀ ਸਿਗਮਾ। ਹਾਂ, ਤੇ ਉਹ ਤਾਂ ਹਰੇਕ ਬੰਦਾ ਇੱਕ ਦੂਜੇ ਨੂੰ ਬੇਸਿਕਲੀ ਸ਼ਾਬਾਸ਼ੀ ਦੇ ਰਿਹਾ ਸੀਗਾ। ਉੱਥੇ ਇਨਵਾਇਰਮੈਂਟਲਿਸਟ ਸੀਗੇ, ਵਾਟਰ ਕੁਆਲਿਟੀ ਵਾਲੇ ਸੀਗੇ, ਤੇ ਜਿੰਨਿਆਂ ਨੇ ਉੱਥੇ ਫਿਰ ਇੱਕ ਵਿੱਚ ਜੇ ਇਹ ਵੀ ਗੱਲ ਚੱਲ ਪਈ ਵੀ ਗ੍ਰੇਡ ਦਿਓ ਬਈ ਜਿਹੜੇ ਵੀ ਕੋਈ ਆਉਂਦਾ ਸੀਗਾ ਸਪੀਕਰ ਪ੍ਰੈਜ਼ੈਂਟ ਕਰਨ, ਹੈ ਨਾ, ਜਾਂ ਰਾਊਂਡ ਟੇਬਲ ਨਹੀਂ, ਡਿਸਕਸ਼ਨਸ 'ਚ, ਤੇ ਉਹ ਹਰੇਕ ਜੇ ਕਿਸੇ ਨੇ F ਵੀ ਦਿੱਤਾ, D ਦਿੱਤਾ, ਉਹਨਾਂ ਨੇ ਇਸ ਕਰਕੇ ਦਿੱਤਾ ਵੀ ਤੁਸੀਂ ਅਗਰੈਸਿਵਲੀ ਇਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਤਾਂ ਇਹ ਫੇਲ। ਹਾਂ, ਨਾ ਕਿ ਕਿਸੇ ਨੇ ਇਸ ਕਰਕੇ F ਦਿੱਤਾ ਵੀ ਨਹੀਂ ਇਹ ਤਾਂ ਬਹੁਤ ਵੀ ਕੰਮ ਖਰਾਬ ਕਰਤਾ ਹੈ। ਇੱਕ ਵੀ ਲਿਖਣ ਵਾਲੇ ਜਿਹੜੇ ਆਏ ਆ ਫਿਰ ਉਹਨਾਂ ਨੇ ਤਾਂ ਕੀ ਕਹਿਣਾ ਸੀਗਾ ਇਹ ਚੀਜ਼? ਲਿਖਣ ਵਾਲੇ ਆਏ ਆ ਸਟੂਡੈਂਟ ਸੀ ਬਹੁਤ, ਜਿਨ੍ਹਾਂ ਨੇ ਕੱਲ ਨੂੰ ਇਹ ਚੀਜ਼ਾਂ ਗਾਹਾਂ ਅੱਗੇ ਲਿਜਾਣੀਆਂ ਨੇ। 200 ਬੰਦੇ ਦੇ ਵਿੱਚ 100 ਤਾਂ ਵਕੀਲ ਹੀ ਬੈਠਾ ਸੀ ਨਾ ਉੱਥੇ। ਅੱਛਾ, ਹੁਣ ਤੁਹਾਡੇ ਚਲੋ ਮੀਟਿੰਗ ਦੇ ਬਾਰੇ ਥੋੜਾ ਦੱਸੋ, ਕਿੱਦਣ ਹੋਈ, ਕਿੱਥੇ ਹੋਈ ਹੈ, ਕੀ ਮੀਟਿੰਗ ਸੀਗੀ ਫਿਰ ਇਹ? ਹਾਂ, ਇਹਦੀ ਜਾਣ ਤੋਂ ਪਹਿਲਾਂ ਜਿਹੜਾ ਮੈਂ ਇੱਕ ਅਖੀਰਲਾ ਕੁਐਸਚਨ ਉਹਦੇ 'ਚ ਥੋੜਾ ਜਿਹਾ ਐਡ ਕਰ ਜਾਂ ਜਿਹੜਾ ਸਿਗਮਾ ਦਾ ਰਿਪੋਰਟ ਕਾਰਡ ਗਰੋਅਰਸ ਕਨੀਓ ਕੀ ਆ, ਤੇ ਸਾਡੇ ਕਨੀਓ ਤਾਂ ਦੇਖੋ ਇਹ ਆ ਵੀ ਲਾਅ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆ, ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ, ਪਰ ਇੰਪਲੀਮੈਂਟੇਸ਼ਨ ਤੇ ਆਊਟਰੀਚ ਟੋਟਲ ਫੇਲੀਅਰ। ਕੀ ਪੱਗ ਦੇ ਮੈਂਬਰ ਪੱਗ ਇਹ ਸੋਚਦੀ ਆ ਕਿ ਤੁਸੀਂ ਐਜ਼ ਇੰਡੀਵਿਜੂਅਲੀ ਇਦਾਂ ਸੋਚ ਰਹੇ ਆ? ਨਹੀਂ, ਇਹ ਮੈਜੋਰਿਟੀ 'ਚ ਜ਼ਿਆਦਾ ਹੀ ਹੋਣਗੇ। ਜੇ ਦੇਖੋ ਅੱਜ ਕੱਲ੍ਹ ਜੀ ਇੱਕ ਬਹੁਤ ਵੱਡੀ ਸਮੱਸਿਆ ਵੀ ਆਮ ਜਿਹੜਾ ਛੋਟਾ ਗਰੋਅਰ ਆ ਉਹਨੂੰ ਲਾਅ ਦੀ ਹਜੇ ਵੀ ਪੂਰੀ ਸਮਝ ਨਹੀਂ ਹੈ। ਸਿਗਮਾ ਇੱਕ ਭੜਥੂਈ ਆ ਵੀ ਜਿਹੜਾ ਪੈ ਜਾਂਦਾ ਹਾਇਆ ਕੀ ਹੋ ਗਿਆ। ਹੁਣ ਇਹਨਾਂ ਨੂੰ ਇਹ ਆ ਵੀ ਸਿਗਮਾ ਜਿਹੜਾ ਆਮ ਬੰਦਾ ਸੋਚਦਾ ਵੀ ਇਹ 'ਚ ਭਾਈ ਪਾਣੀ ਘੱਟ ਕਰ ਦੇਣਾ ਬਸ, ਹੈ ਨਾ। ਉਹ ਕਿਉਂ ਕਰਨਾ, ਕਿੰਨਾ ਕਰਨਾ, ਕਿੱਥੇ ਕਰਨਾ, ਉਹ ਸਾਰੀ ਚੀਜ਼ਾਂ ਦੀ ਹਜੇ ਵੀ ਬੜੀ। ਅੱਛਾ, ਇਹਦੇ ਵਿੱਚ ਮਸਲੇ 'ਚ ਦੁਬਾਰਾ ਮੈਂ ਵਾਪਸ ਉੱਥੇ ਮੁੜ ਕੇ ਆ ਰਿਹਾ, ਜਦੋਂ ਕਿਹਾ ਵੀ ਲਾਅ ਕਹਿੰਦਾ ਵੀ ਤੁਸੀਂ ਆਪ ਖੁਦ ਤਿਆਰ ਕਰਨੇ, ਬੈਂਚਮਾਰਕ ਕਰਨੇ ਤਿਆਰ, GSAs ਜਿਹੜੇ ਉਹ ਕਰਨੇ ਆ, ਉਹ ਖੁਦ ਗਰੋਵਰਸ ਨੇ ਬਣਾਈ, ਉਹ ਉਹਨਾਂ ਨੂੰ ਕਿਸੇ ਨੇ ਬਣਾ ਕੇ ਦਿੱਤੇ?
ਵੀ ਜਦੋਂ 204 ਨਾ 245 GSAs ਫਾਰਮਡ ਹੋਏ ਆ ਠੀਕ ਆ ਜੇ ਸਿਗਮਾ ਤੋਂ ਬਾਅਦ ਚ 94 93 ਮਤਲਬ ਟੋਟਲ ਬੇਸਨ ਨੇ ਕੈਲੀਫੋਰਨੀਆ ਦੇ ਠੀਕ ਹੈ ਜਿਹੜੇ ਉਹਨਾਂ ਨੇ ਕਰਨੇ ਸੀਗੇ ਸਿਗਮਾ ਦੇ ਅੰਡਰ ਆਉਂਦੇ ਇਹ ਭਾਈ ਇਹ ਵੀ ਗੱਲ ਦੱਸਦੇ ਜੀ ਇਹ ਵੀ 98% ਪਾਣੀ ਅੰਡਰਗਰਾਉਂਡ ਵਾਟਰ ਜਿਹੜਾ ਹੈਗਾ ਉਹ ਸਿਗਮਾ ਦੇ ਅੰਡਰ ਆਉਂਦਾ ਉਹ ਕੈਲੀਫੋਰਨੀਆ ਦਾ ਵਿੱਚ ਲਗਭਗ ਸਾਰਾ ਹੀ ਮੰਨ ਲਓ 98% ਨਾਲ ਤਕਰੀਬਨ ਠੀਕ ਹੈ ਸਾਰੇ ਜੀ ਹੀ ਆ। ਸੋ ਕੋਈ ਵੀ ਚੀਜ਼ ਨਹੀਂ ਹੈ ਇਹਦੇ ਚ ਇੱਕੋ ਹੀ ਐਕਸੈਪਸ਼ਨ ਆ ਲਾਅ ਚ ਉਹ ਮਤਲਬ ਸਾਰੇ ਲਾਅ ਚ ਹੀ ਹੁੰਦੀਆਂ ਨੇ ਮਤਲਬ ਲੀਗਲ ਵਾਲੀ ਗੱਲ ਜ਼ਿਆਦਾ ਦੱਸ ਸਕਣਗੇ ਵੀ ਟ੍ਰਾਈਬਸ ਇਹ ਚ ਸਾਰੀਆਂ ਐਕਸੈਪਸ਼ਨ ਨੇ ਜਿੱਥੇ ਉਹ ਜਿਹੜੀ ਰਿਜ਼ਰਵ ਲੈਂਡ ਆ ਬੇਸਿਕਲੀ ਰਿਜ਼ਰਵ ਲੈਂਡ ਆ ਜਾਂ ਜਿਵੇਂ ਟ੍ਰਾਈਬਸ ਕਲੇਮ ਕਰ ਸਕਦੇ ਨੇ ਦਰਿਆ ਦੇ ਨੇੜੇ ਤੇੜੇ ਇਸ ਤਾਂ ਤੁਰਦੇ ਵੀ ਆ ਡੈਲਟਾ ਤੱਕ ਜਾਂਦੇ ਆ ਜਿਵੇਂ ਉਹ ਆਪਦੇ ਘੋੜਿਆਂ ਜਾਂਦੇ ਆ ਜਿੱਥੇ ਉਹ ਪਾਣੀ ਵਰਤਦੇ ਆ ਉਹਨਾਂ ਨੂੰ ਕਿਤੇ ਕੋਈ ਬੈਲੈਂਸ ਕਰਨ ਦੀ ਲੋੜ ਨਹੀਂ ਹੈਗੀ ਉਹ ਜਿੰਨਾ ਉਹਨਾਂ ਨੂੰ ਚਾਹੀਦਾ ਉਹ ਕੱਢਦੇ ਆ ਜਿਹੜੇ ਪੁਰਾਣੇ ਵਾਟਰ ਰਾਈਟ ਤੁਰੇ ਹੁੰਦੇ ਆ ਨਹੀਂ ਉਹ ਟ੍ਰਾਈਬਸ ਲਾਅ 'ਚ ਹੀ ਨਹੀਂ ਆਉਂਦੀਆਂ ਸਟੇਟ ਦੇ ਉਹ ਹਾਂ ਉਹ ਤਾਂ ਫੈਡਰਲ ਦੇ ਅੰਡਰ ਆ ਜਾਂਦੀ ਉਹ ਡਿਫਰੈਂਟ ਇੱਕ ਸੋਵਰਨ ਕਾਈਂਡ ਆਫ ਥਿੰਗ ਹੀ ਆ ਉਹਨਾਂ ਦਾ ਕੰਮ ਉਹਨਾਂ ਦਾ ਆਪਦਾ ਰਾਜ ਆ ਸੋ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਆ ਜਾਂਦੇ ਨੇ ਹਨਾ ਤੋ ਆਮ ਲੋਕ ਸਾਰੇ ਉੱਚ ਹੀ ਆ ਆਮ ਲੋਕ ਉਹਦੇ ਵਿੱਚ ਆ ਜਾਂਦੇ ਕਿਸੇ ਵੀ ਤਰੀਕੇ ਦਾ ਫਿਰ ਉਹ ਚਾਹੇ ਕਿਸੇ ਦੇ ਵਾਟਰ ਰਾਈਟਸ ਹੈਗੇ ਆ ਕਿਸੇ ਦੇ ਨਹੀਂ ਹੈਗੇ ਠੀਕ ਆ ਠੀਕ ਹੈ ਜੀ 245 GSAs ਫਾਰਮਡ ਹੋਏ ਸੀਗੇ ਉਹਦੇ ਵਿੱਚ ਗਰੋਅਰਸ ਦੀ ਪਾਰਟਿਸਿਪੇਸ਼ਨ ਸੀਗੀ ਠੀਕ ਹੈ ਠੀਕ ਹੈ ਹੁਣ ਉਹ ਕਿੰਨੇ ਕੁ ਸਹੀ ਗਰੋਅਰ ਬੈਠੇ ਜਦੋਂ GSAs ਫਾਰਮ ਹੋਏ ਆ 2016 ਕਦੇ ਨੇੜੇ ਤੇੜੇ 17 ਚ ਹੈ ਨਾ ਉਹ ਤੇ ਕੁਐਸਚਨ ਕੀਤਾ ਜਾ ਸਕਦਾ ਬਟ ਗਰੋਅਰਸ ਦੀ ਇਨਵੋਲਵਮੈਂਟ ਸੀ ਹੁਣ ਉੱਥੇ ਜਿਹੜਾ ਮੇਰਾ ਕੁਐਸਚਨ ਇਹ ਹਮੇਸ਼ਾ ਇਹ ਹੁੰਦਾ ਵੀ ਸਮਾਲ ਸਕੇਲ ਇਕੱਲੇ ਗਰੋਅਰਸ ਦੀ ਕਿੰਨੀ ਪਾਰਟਿਸਿਪੇਸ਼ਨ ਸੀ ਕਿਉਂਕਿ ਬਹੁਤ ਸਾਰੇ ਗਰੋਅਰਸ ਇਹੋ ਜਿਹੇ ਹੁੰਦੇ ਆ ਜਾਂ ਤਾਂ ਉਹ ਵੱਡੇ ਹੁੰਦੇ ਆ ਸਮਾਲ ਫਾਰਮਰ ਬੇਸਿਕਲੀ ਤੇ ਜਾਂ ਉਹਨਾਂ ਦੇ ਹੋਰ ਵੀ ਬਿਜ਼ਨਸ ਹੁੰਦੇ ਆ ਫਿਰ ਜਿਹੜਾ ਸਮਾਲ ਸਕੇਲ ਗਰੋਅਰ ਆ ਛੋਟੇ ਲੈਵਲ ਦਾ ਉਹਦੀ ਟਰੂ ਵੌਇਸ ਨਹੀਂ ਜਾਂਦੀਗੀ ਕਿਉਂਕਿ ਉਹਨੇ ਹੋਰ ਤਰੀਕੇ ਨਾਲ ਚੀਜ਼ਾਂ ਦੇਖਣੀਆਂ ਹੁੰਦੀਆਂ ਜੇ ਹੁਣ ਮੰਨ ਲਓ ਕੋਈ 10,000 ਏਕੜ ਦਾ ਮਾਲਕ ਹੈਗਾ ਤਾਂ ਉਹ ਵੀ ਗਰੋਅਰ ਆ ਪਰ ਉਹਨੇ ਦੇਖਣਾ ਵੀ ਠੀਕ ਹੈ ਜੀ ਮੇਰੇ ਕੋਲ 1000 ਏਕੜ ਆ ਵੀ ਉਹ ਚ ਪਾਣੀ ਨਹੀਂ ਹੈਗਾ ਬਾਕੀ ਐ ਮੈਨੇਜ ਹੋ ਜੀ ਬਿਜ਼ਨਸ ਮਾਡਲ ਦੇ ਹਿਸਾਬ ਨਾਲ ਉਹਨੇ ਚੱਲਣਾ ਠੀਕ ਹੈ ਜੀ ਇੰਨੇ ਹਾਂ ਉਹਨੇ ਬੈਲੈਂਸ ਕਰ ਲੈਣੀ ਸ਼ੀਟ ਆਪਣੀ ਤੇ ਜਿਹੜਾ ਹੈਗਾ 40 ਏਕੜ ਵਾਲਾ ਉਹਦੇ ਕੋਲ ਬੈਲੈਂਸ ਕਰਨ ਵਾਲਾ ਵਿਚਾਰੇ ਕੋਲ ਕੋਈ ਵੀ ਇੰਨੀ ਬਿਹਤਰ ਨਹੀਂ ਹੁੰਦੀ ਹੱਥ ਤੋਂ ਮੂੰਹ ਵਾਲੀ ਗੱਲ ਹੈ ਹੈਂਡ ਟੂ ਮਾਊਥ ਉਹ ਤਾਂ ਇੱਕ ਸਾਲ 'ਚ ਹੀ ਅਪਸਾਈਡ ਡਾਊਨ ਹੋ ਜਾਂਦੇ ਨੇ ਸਾਰੇ ਸੋ ਉਹਨਾਂ ਨੇ ਹੋਰ ਹਿਸਾਬ ਨਾਲ ਉਹਦੀ ਫੀਡਬੈਕ ਦੇਣੀ ਸੀ ਪਰ ਕਿੰਨੇ ਕੋ ਉਹਨਾਂ ਐਡਵਾਈਜ਼ਰੀ ਕਮੇਟੀ 'ਚ ਬੈਠੇ ਨੇ ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ ਗਾ ਕੀ ਉਹਨਾਂ ਨੂੰ ਲਿਆ ਹੀ ਨਹੀਂ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਜਾਂ ਕਿੱਦਾਂ ਕਿਉਂਕਿ ਤੁਸੀਂ ਇਹ ਗੱਲ ਵੀ ਕਹੀ ਨਾ ਵੀ ਗਰੋਵਰ ਇਹ ਹਮੇਸ਼ਾ ਸ਼ਿਕਾਇਤ ਕਰਦੇ ਰਹੇ ਵੀ ਸਾਡੀ ਇਨਪੁਟ ਨਹੀਂ ਹੁਣ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਵੀ ਕੁਝ ਜਾਂ ਸਪੈਸ਼ਲ ਇੰਟਰਸਟ ਗਰੋਵਰ ਕਹਿ ਲਓ ਜਾਂ ਕੁਝ ਗਰੋਵਰ ਆ ਜਿਨ੍ਹਾਂ ਨੇ GSA ਲਿਖਿਆ ਹਾਂਜੀ ਨਹੀਂ ਉਹ ਜਦੋਂ GSPs ਬਣ ਰਹੀਆਂ ਸੀ ਨਾ ਉਦੋਂ ਸਾਡੀ ਵੀ ਇਹ ਸਮੱਸਿਆ ਵੀ ਅਸੀਂ ਜਾਂਦੇ ਨਹੀਂ ਹੈਗੇ ਕਿਤੇ ਗਰੋਵਰਸ ਤੇ ਮੈਂ ਜਦੋਂ ਹੁਣ ਉਸ ਦਿਨ ਕੁਐਸਚਨ ਕੀਤਾ ਸੀ ਆਪਾਂ ਮੀਟਿੰਗ ਡਿਟੇਲ 'ਚ ਗੱਲ ਕਰਾਂਗੇ ਤਾਂ ਉਹ ਇਹਨਾਂ ਦਾ ਇੱਕ ਦਾ ਇਹੀ ਸੀ ਉਹ ਕਹਿੰਦਾ ਸੀ ਤੇ ਗਰੋਵਰਾਂ ਨੂੰ ਫੋਨ ਕਰਕੇ ਬਹਿਨੇ ਵੀ ਐਡਵਾਈਜ਼ਰੀ ਕਮੇਟੀ 'ਚ ਬੈਠੋ ਆ ਕੇ ਫਿਰ ਆਉਂਦਾ ਨਹੀਂ ਕੋਈ ਆ ਕੇ ਨਹੀਂ ਰਾਜੀ ਉਹ ਮੈਨੂੰ ਕਿਹਾ ਕਹਿੰਦਾ ਤੂੰ ਦੱਸ ਵੀ ਕਿਹੜੇ ਪੰਜਾਬੀ ਗਰੋਵਰਸ ਟੂਲੀ ਰਿਵਰ ਵਾਲੇ ਸੀਗੇ ਤੇ ਜਾਂ ਈਸਟਰਨ ਕਵੀਆ 'ਚ ਵੀ ਤੂੰ ਦੱਸ ਮੈਨੂੰ ਕਿਹੜੇ ਤੁਹਾਡੇ ਗਰੋਵਰ ਮੈਂ ਬਿਠਾਉਣਾ ਐਡਵਾਈਜ਼ਰੀ ਕਮੇਟੀ 'ਚ ਆਉਣ ਤਾਂ ਸਹੀ ਹਾਂ ਟਾਈਮ ਤਾਂ ਕੱਢਣ ਸੋ ਤਾਂ ਹੁਣ ਆਪਾਂ ਨੂੰ ਵੀ ਪਤਾ ਆਪਾਂ ਕਿੰਨੇ ਕੁ ਬੰਦੇ ਗਰੋਵਰ ਇਕੱਠੇ ਹੁੰਦੇ ਆਪਾਂ ਮੀਟਿੰਗਸ 'ਚ ਜਾਂਦੇ ਆ ਹਨਾ ਇੰਨਾ ਆਪਾਂ ਜ਼ੋਰ ਲਾ ਕੇ ਕੋਈ ਵੀ ਇਵੈਂਟ ਕਰਾਉਣੀ ਹੁੰਦੀ ਆ ਫੋਨ ਕਰਕੇ ਵਾਰ-ਵਾਰ ਮੈਸੇਜ ਕਰਕੇ ਵੀ ਆਉਣਾ ਹੀ ਆਉਣਾ ਹਨਾ ਤੇ ਉਹ ਤਾਂ ਸਮੱਸਿਆ ਹੈਗੀ ਆ ਸੋਚ ਤਾਂ ਉਹਨਾਂ ਨੂੰ ਵੀ ਨਹੀਂ ਬਲੇਮ ਕਰ ਸਕਦੇ ਪਰ ਉਹ ਇਸ ਟ੍ਰਿਕ ਨੂੰ ਆਪਦੇ ਫੇਵਰ 'ਚ ਯੂਜ਼ ਕਰ ਜਾਂਦੇ ਆ ਫਿਰ ਉਹ ਪਰ ਉਹ ਇਨਫਾਰਮਲ ਜੀ ਤੁਹਾਡੀ ਚੁੱਪੀ ਉਹਨਾਂ ਦੀ ਹਾਂ ਹੀ ਹੁੰਦੀ ਆ ਇਨਫਾਰਮਲ ਜੀ ਉਹ ਕਮਿਊਨੀਕੇਸ਼ਨ ਵੀ ਕਰ ਦਿੰਦੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਆਉਣਾ ਤਾਂ ਹੈ ਨਹੀਂ ਆਪਦੇ ਲਈ ਸੱਚੇ ਹੋ ਜਾਂਦੇ ਆ ਮੈਂ ਇਹੀ ਕੀਤਾ ਸੀ ਅਸੀਂ ਕੋਸ਼ਿਸ਼ ਕਰਤੀ ਜੀ ਹਾਂ ਇਹ ਆਏ ਠੀਕ ਹੈ ਜੀ ਸੋ ਉਹਦੇ 'ਚ ਫਿਰ ਉਹ ਕੰਮ ਖਰਾਬ ਹੋ ਜਾਂਦਾ ਸੋ ਗਰੋਵਰ ਦੇ ਪਾਸਿਓਂ ਦੇਖੋ ਸਿਗਮਾ ਦੀ ਸੋ ਤੁਸੀਂ ਓਵਰਆਲ 10 ਸਾਲਾਂ ਦੇ ਵਿੱਚ ਇਹ ਚੀਜ਼ ਨੂੰ ਅਸੈਪਟ ਕਰਦੇ ਆ ਵੀ ਗਰੋਵਰ ਕਿਤੇ ਨਾ ਕਿਤੇ ਅਣਗਹਿਲੀ ਕਰ ਗਿਆ ਇਹਦੇ ਵਿੱਚ ਉਹ ਐਕਟਿਵਲੀ ਉਹਨੇ ਪਾਰਟਿਸਿਪੇਟ ਨਹੀਂ ਕੀਤਾ ਇਹ 'ਚ ਤਾਂ ਕੋਈ ਸ਼ੱਕ ਨਹੀਂ ਰਾਜਕਰਨ ਜੀ ਦੇਖੋ ਜੇ ਅਣਗਹਿਲੀ ਕੀਤੀ ਤਾਂ ਹੀ ਤਾਂ ਅਸੀਂ ਪਿਛਲੇ 10 ਸਾਲਾਂ 'ਚ ਇੰਨੀ ਇਨਵੈਸਟਮੈਂਟ ਕਰ ਲਈ ਵਾਈਟ ਲੈਂਡ ਤੇ ਜਿੱਥੇ ਪਤਾ ਵੀ ਬਾਅਦ 'ਚ ਇਵੈਂਚੁਅਲੀ ਪ੍ਰੋਬਲਮ ਹੋਣੀ ਹੈ ਨਾ ਜੇ ਅਸੀਂ ਪਹਿਲੇ ਦਿਨ ਤੋਂ ਇਨਵੋਲਵ ਹੁੰਦੇ ਜੇ ਮੰਨ ਲਓ ਵੀ ਪਾਗੀ ਅੱਜ ਤੋਂ 10 ਸਾਲ ਪਹਿਲਾਂ ਫਾਰਮ ਹੋਈ ਹੁੰਦੀ 2012-13 ਦੀ ਅਸੀਂ ਉਹ ਪਹਿਲਾਂ ਤਾਂ ਉਹ ਜਿਹੜੇ ਲਾਅ ਬਣਦਾ ਸੀ ਉਹ 'ਚ ਇਨਵੋਲਵ ਹੋਣਾ ਸੀ ਫਿਰ ਅਸੀਂ ਆਪਦੇ ਗਰੋਵਰ ਨੂੰ ਤਾੜਨਾ ਵੀ ਕਰਨੀ ਸੀ ਵੀ ਇੱਥੇ ਪਾਣੀ ਨਹੀਂ ਹੋਣਾਗਾ ਰਹਿਣ ਦਿਓ ਹਾਂ ਪੰਗਾ ਨਾ ਲਿਓ ਹੈ ਨਾ ਸੋ ਜਿਹੜੀਆਂ ਚੀਜ਼ਾਂ ਹੁਣ ਅਸੀਂ ਹੁਣ ਕਰਦੇ ਹਾਂ ਸੋ ਉਹ ਹੁਣ ਅਸੀਂ ਕਹਿ ਸਕਦੇ ਹਾਂ ਸਾਡੀ ਪਾਰਟਿਸਿਪੇਸ਼ਨ ਹੈਗੀ ਆ ਉਹ ਐਜ਼ ਏ ਆਰਗੇਨਾਈਜੇਸ਼ਨ ਹੈਗੀ ਆ ਪਰ ਜੇ ਐਜ਼ ਏ ਇੰਡੀਵਿਜੂਅਲ ਗਰੋਵਰਸ ਆ ਉਹ ਵੀ ਬਹੁਤ ਲਿਮਿਟਡ ਅੱਜ ਕੱਲ੍ਹ ਦੇ ਟਾਈਮ 'ਚ ਵੀ ਇਹ ਆ ਵੀ ਤੁਹਾਡੀ ਐਡਵੋਕੇਸੀ ਗਰੁੱਪ ਦੇ ਥਰੂ ਬਾਕੀ ਤੁਹਾਡੇ ਜਿੰਨੇ ਮੈਂਬਰਸ ਉਹਨਾਂ ਨੂੰ ਪਤਾ ਲੱਗੀ ਜਾਂਦਾ
ਠੀਕ ਆ। ਸੋ ਇਹ ਹੈਗਾ ਸਿਗਮਾ ਰਿਪੋਰਟ ਕਾਰਡ। ਸਾਡੇ ਕਿ ਨਹੀਂ ਤਾਂ ਇੰਪਲੀਮੈਂਟੇਸ਼ਨ ਟੋਟਲ ਫੇਲੀਅਰ ਹੀ ਹੈ। ਟੋਟਲ ਫੇਲ ਹੀ ਹੈ ਨਾ, ਤੁਹਾਨੂੰ ਮਿਲ ਮੁਲ ਨਹੀਂ ਰਿਹਾ ਕੁਝ ਵੀ ਹੈ, ਨਾ ਪਾਣੀ ਮਿਲ ਰਿਹਾ ਤੇ ਨਾ ਕੋਈ ਮਨ ਦਾ ਸਕੂਨ। ਹਾਂਜੀ। ਸੋ ਕੀ ਹੋਇਆ ਉਦੋਂ ਫਿਰ ਮੀਟਿੰਗ 'ਚ, ਕੌਣ ਸੀਗੇ, ਕਿਹੜੇ ਸੀਗੇ ਮੇਨ ਬੰਦੇ ਜਿਹੜੇ ਉੱਥੇ ਦੇਖੋ ਪਹੁੰਚੇ ਸੀਗੇ? ਉਦਣ ਮੀਟਿੰਗ 'ਚ ਜਿੰਨੇ ਵੀ ਸਿਗਮਾ ਦੇ ਰਿਲੇਟਡ ਵੱਡੀਆਂ ਪਾਰਟੀਆਂ ਹੈਗੀਆਂ ਨੇ, ਚਾਹੇ ਉਹ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਆ, ਚਾਹੇ ਉਹ DWR ਆ, ਆਪਣੇ ਆਹ ਹੈਗੇ ਨੇ ਕੈਫ ਵਾਲੇ, ਜਾਂ ਇਹ ਕੈਫ ਕੀ ਹੈ? ਇਹ ਕੈਫ ਹੈ ਕੈਲੀਫੋਰਨੀਆ ਅਲਾਇੰਸ ਆਫ ਫਾਰਮਰਸ, ਕੁਛ ਐਵੇਂ ਦਾ ਇਹਨਾਂ ਦੀ ਫੁੱਲ ਫਾਰਮ ਆ। ਤੇ ਉਹ ਫਾਰਮਰ ਦੇ ਹੋਣੇ ਚਾਹੀਦੇ ਆ ਪੱਖੀ। ਉਦੋਂ ਤਾਂ ਉਹਨਾਂ ਨੇ ਚਲੋ ਟੂ ਬੀ ਆਨੈਸਟ ਉਹੀ ਇੱਕ ਆਰਗੇਨਾਈਜੇਸ਼ਨ ਸੀ ਉਦੋਂ ਜਿਹੜੀ ਮੀਟਿੰਗ 'ਚ ਜਿਹੜੀ ਫਾਰਮਰ ਦੇ ਪੱਖ 'ਚ ਕੋਈ ਗੱਲ ਬੋਲੀ ਹੈ ਨਾ। ਠੀਕ ਆ। ਜਾਂ ਉਦੋਂ ਬਿਨਾਂ ਜਿਹੜੇ ਫਾਰਮ ਬਿਊਰੋ ਵਾਲੇ ਸੀ ਉਹ ਸੀਗੇ, ਉਹ ਹੋਣੇ ਚਾਹੀਦੇ ਸਾਡੇ ਹੱਕ 'ਚ, ਤੇ ਉਹ ਉਦੋਂ ਮੈਨੂੰ ਲੱਗਿਆ ਨਹੀਂਗਾ ਉੱਥੇ। ਉਹ ਭੁਗਤੇ ਉਧਰਲੇ ਪਾਸੇ ਹੈ। ਤੇ ਜਦੋਂ ਤੁਸੀਂ ਉਹ ਜਾਂਦੇ ਆ ਫਾਰਮ ਬਿਊਰੋ ਕਹਿੰਦੇ ਨੇ ਵੀ ਆਏ ਆ ਜੀ, ਬੜਾ ਕਹਿੰਦੇ ਨੇ ਵੀ ਅਸੀਂ ਕੰਮ ਕਰਦੇ ਆ ਤੁਹਾਡੇ ਲਈ, ਸਾਡੇ ਤੁਹਾਨੂੰ ਰਿਪਰੈਜ਼ੈਂਟ ਕਰਦੇ ਆ। ਮੇਰੀ ਤਾਂ ਬਹੁਤ ਜ਼ਿਆਦਾ ਡਿਸਸੈਟਿਸਫੈਕਸ਼ਨ ਸੀਗੀ ਉਦੋਂ ਉਹਨਾਂ ਨਾਲ, ਨਾਰਾਜ਼ਗੀ ਰਹੀ ਤੁਹਾਡੀ ਬਹੁਤ ਜ਼ਿਆਦਾ। ਚਲੋ ਵਕੀਲਾਂ ਨੇ ਤਾਂ ਕਹਿਣਾ ਹੀ ਕਿਹੜਾ, ਜਿਹੜੇ ਉਧਰਲੇ ਹੈਗੇ ਨੇ ਹਨਾ। ਫਿਰ ਰਿਪੋਰਟਰ ਬਹੁਤ ਸੀ, ਡਿਪਾਰਟਮੈਂਟ ਆਫ ਜਸਟਿਸ ਦੇ ਬਹੁਤ ਬੰਦੇ ਬੈਠੇ ਸੀ। ਅੱਛਾ ਜੀ। ਹਾਂ, ਆਫਿਸ ਦੇ ਮੈਨੂੰ ਲੱਗਦਾ ਵੀ ਘੱਟੋ ਘੱਟ ਡਿਪਾਰਟਮੈਂਟ ਆਫ ਜਸਟਿਸ 'ਚ 15 ਜਣੇ ਹੋਣੇ ਉੱਥੇ। ਉਹਨਾਂ ਨੇ ਫਿਰ ਫਿਊਚਰ ਲਿਟੀਗੇਸ਼ਨ ਦੇਖਦੇ ਸੀ ਨਾ ਵੀ ਕਿਹੜੇ ਇਸ਼ੂਜ਼ ਦੇ ਉੱਤੇ ਹੋਣਗੇ। ਹਾਂ, ਸੋ ਮੇਰੇ ਨਾਲ ਇੱਕ ਬੰਦਾ ਬੈਠਾ ਸੀਗਾ, ਉਹਨੇ ਮੈਨੂੰ ਆ ਜਦੋਂ ਇੰਟਰੋਡਿਊਸ ਕੀਤਾ, ਉਹਨੇ ਮੈਨੂੰ ਦੱਸਿਆ ਮੈਂ ਡਿਪਾਰਟਮੈਂਟ ਆਫ ਜਸਟਿਸ ਕੰਮ ਕਰਦਾ। ਫਿਰ ਲੰਚ ਟਾਈਮ ਇੱਕ ਕੁੜੀ ਆ ਕੇ ਬੈਠੀ ਸੀ ਕੋਲੇ, ਉਹ ਕਹਿੰਦੀ ਆਈ ਵਰਕ ਫॉर ਡਿਪਾਰਟਮੈਂਟ ਆਫ ਜਸਟਿਸ, ਆਈ ਜਸਟ ਵਾਂਟ ਟੂ ਟਾਕ ਟੂ ਯੂ, ਹੈ ਨਾ। ਤੇ ਜਿਹੜੀ ਉਹਨਾਂ ਨੇ ਆ ਮੀਟਿੰਗ 8 ਵਜੇ ਸ਼ੁਰੂ ਹੋਈ ਸੀ। ਦੇਖੋ ਜੀ 8 ਤੋਂ 9 ਤਾਂ ਉਹਨਾਂ ਦੀ ਜਿਹੜਾ ਬਿਜ਼ਨਸ ਸਕੂਲ ਹੈ ਨਾ, ਲਾਅ ਸਕੂਲ ਦੀ ਇੱਕ ਪ੍ਰੋਫੈਸਰ ਨੇ ਸਿਗਮਾ ਦੇ ਦਿੱਤਾ ਸੀਗਾ ਵੀ ਸਿਗਮਾ ਹੈ ਕੀ, ਘੰਟੇ ਦੀ ਪ੍ਰੈਜੈਂਟੇਸ਼ਨ। ਉਹ ਤਾਂ ਚਲੋ ਲਾਅ ਨੂੰ ਉਹਨੇ ਕਵਰ ਕੀਤਾ, ਉਹ 'ਚ ਕੋਈ ਐਡੀ ਕੋਈ ਕੁਐਸਚਨ ਕਰਨ ਵਾਲੀ ਗੱਲ ਨਹੀਂ ਸੀਗੀ, ਹੈ ਨਾ। ਤੇ ਸਟੂਡੈਂਟਸ ਨੇ ਉਹ 'ਚ ਕੁਐਸਚਨ ਪੁੱਛੇ। ਓਵਰਆਲ ਕਿੰਨੇ ਜਾਣੇ ਸੀ ਇਸ ਪੂਰੇ? 200 ਦਾ ਬੰਦੇ ਦਾ ਘੱਟ ਸੀ। ਇਨ ਪਰਸਨ ਸੀਗਾ ਜਾਂ ਕੋਈ ਆਨਲਾਈਨ ਵੀ? ਸਾਰਾ ਇਨ ਪਰਸਨ, ਸਾਰੇ ਇਨ ਪਰਸਨ ਸੀਗੇ। ਠੀਕ ਹੈ, ਓਕੇ, ਠੀਕ ਹੈ ਜੀ। ਤੇ ਉਹ 200 ਦੇ ਵਿੱਚੋਂ ਫਿਰ ਉਹ ਦੇਖ ਲਓ ਵੀ ਤੁਸੀਂ, ਉਹਨਾਂ ਘੰਟੇ ਦੀ ਮੀਟਿੰਗ ਜਦੋਂ ਪਹਿਲੀ ਖਤਮ ਹੋ ਗਈ, ਉਦੋਂ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਪਹਿਲਾ ਗਰੁੱਪ ਬੈਠਿਆ, ਫਿਰ ਉਦੋਂ ਬਾਅਦ 'ਚ ਆਫਕੋਰਸ ਚਲੋ ਉਹਨਾਂ ਨੇ ਉਹ ਵੈਲਕਮ ਨੋਟ ਸੀਗਾ, ਤੇ DWR ਦੀ ਜਿਹੜੀ ਡਾਇਰੈਕਟਰ ਆ ਕਾਰਲਾ ਨੇਮੈਥ, ਉਹ ਸੀਗੀ, ਉਹਨੇ 20-25 ਮਿੰਟ ਆਪਦੀ ਦਿੱਤੀ ਭਾਸ਼ਣ ਦਿੱਤਾ ਨਾ। ਤੇ ਉੱਥੇ ਸਟੀਵ ਬਲੂਮਨਸ਼ਾਈਨ ਨੇ ਜਿਹੜੇ CSE ਵਾਟਰ ਤੋਂ ਆਪਣਾ ਉਹਨਾਂ ਨੂੰ ਮੌਕਾ ਮਿਲਿਆ ਸੀ ਉਹਦੇ ਲੈਕਚਰ ਤੋਂ ਬਾਅਦ 'ਚ ਗੱਲ ਕਰਨ ਦਾ। ਉਹਨਾਂ ਨੇ ਜ਼ਰੂਰ ਰੇਜ਼ ਕੀਤੀ ਸੀ ਇਹ ਗੱਲ ਵੀ ਆਊਟਰੀਚ ਦੀ ਸਮੱਸਿਆ ਹੈ ਸਿਗਮਾ ਦੀ, ਇਸ ਕਰਕੇ CSE ਵਾਟਰ ਉਹ ਪ੍ਰੋਜੈਕਟ ਕਰ ਰਹੇ ਆ, ਜਿਹੜਾ ਇਹ ਸਿਗਮਾ ਵਾਲਾ ਆਪਾਂ ਵੀ ਉਹ 'ਚ ਪਾਰਟਿਸਿਪੇਸ਼ਨ ਕੀਤੀ ਸੀਗੀ, ਜਿਹੜਾ ਇਹ ਇਹਨਾਂ ਨੇ ਸਰਵੇ ਕਰਾਇਆ ਸੀ, ਹੈ ਨਾ। ਸੋ ਉਹਦੀ ਮੈਂਸ਼ਨ ਕਰਤਾ ਸੀਗਾ ਬੜੇ ਜਿਵੇਂ ਆਮ ਬੜੇ ਪ੍ਰੋਫੈਸ਼ਨਲ ਵਰਡਸ 'ਚ ਵੀ ਆਊਟਰੀਚ ਦੀ ਸਮੱਸਿਆ ਹੈ ਸਿਗਮਾ ਦੀ, ਹੈ ਨਾ। ਤੇ ਉਹਨਾਂ ਨੂੰ ਫੀਡਬੈਕ ਬੇਸਿਕਲੀ ਉਹੀ ਮਿਲੀ ਆ ਗਰੋਵਰਸ। ਤੇ ਉਦੋਂ ਬਾਅਦ 'ਚ ਫਿਰ ਉਹ ਪਹਿਲਾ ਗਰੁੱਪ ਜਦੋਂ ਬੈਠਿਆ, ਉਹਦੇ ਵਿੱਚ ਮੇਰੇ ਕੋਲ ਇਨਫੈਕਟ ਹੈਗਾ ਹੀ ਹੈ ਸਾਰਾ। ਉਹ ਮੋਡਰੇਟਰ ਤਾਂ ਚਲੋ ਸਾਰੇ UC ਡੇਵਿਸ ਸਕੂਲ ਆਫ ਲਾਅ ਦੇ ਹੀ ਸੀਗੇ। ਠੀਕ ਹੈ ਜੀ, ਠੀਕ ਹੈ ਜੀ। ਤੇ ਉਹਦੇ 'ਚ ਐਰਨ ਫਕੂਡਾ, ਉਹ ਜਨਰਲ ਮੈਨੇਜਰ ਟਲੈਰੀ ਇਰੀਗੇਸ਼ਨ ਡਿਸਟ੍ਰਿਕਟ ਦਾ, ਤੇ ਜਿਹੜਾ ਮਿਡ ਕੈਵੀਆ ਸਾਰਾ ਗਰਾਊਂਡ ਵਾਟਰ GSP ਬਣ ਰਹੀ ਆ, ਉਹ 'ਚ ਉਹਦੀ ਬਹੁਤ ਇਨਵੋਲਵਮੈਂਟ। ਅੱਛਾ, ਖੁਦ ਠੀਕ ਹੈ, ਹਾਂ, ਉਹਨੂੰ ਮੈਂ ਜਾਣਦਾ ਵੀ ਇੱਥੇ ਬਥੇਰੀ ਵਾਰ ਮਿਲਿਆ ਵੀ ਹੈ ਮੈਨੂੰ। ਠੀਕ ਹੈ। ਤੇ ਡਾਕਟਰ ਨੈਟਲੀ ਸਕੋਬੇਬੋ ਗਾਰਸੀਆ ਸੀਗੀ, ਉਹ ਪਾਲਿਸੀ ਕੋਆਰਡੀਨੇਟਰ ਆ ਲੀਡਰਸ਼ਿਪ ਕਾਉਂਸਲ ਦੀ। ਠੀਕ ਹੈ ਜੀ। ਤੇ ਇੱਕ ਟੈਨ ਟ੍ਰੈਨ ਸੀਨੀਅਰ ਪਾਲਿਸੀ ਐਡਵੋਕੇਟ ਆ ਕਮਿਊਨਿਟੀ ਵਾਟਰ ਸੈਂਟਰਸ ਦੀ, ਜਿਹੜੇ ਕਮਿਊਨਿਟੀਜ਼ ਲਈ ਪਾਣੀ ਪੀਣ ਵਾਲੇ ਦੀ ਇਹ ਜੀ ਸਾਰੀਆਂ ਗੱਲਾਂ ਅਹਿਮੀਅਤ ਨੂੰ ਲੈ ਕੇ। ਤੇ ਜਦੋਂ ਉਹਨਾਂ ਨੇ ਆਪਦਾ ਸਾਰਿਆਂ ਨੇ 10-10 ਮਿੰਟ ਦੀ ਪ੍ਰੈਜੈਂਟੇਸ਼ਨ ਦਿੱਤੀ, ਤੇ ਫਿਰ ਉਹ ਓਪਨ ਕੁਐਸਚਨ ਕਰਦੇ ਆ ਸਾਰਿਆਂ ਨੂੰ, ਹੈ ਨਾ। ਤੇ ਉਹ ਜਿਹੜੀ ਪਹਿਲਾਂ ਦੋਨਾਂ ਦੀ ਚਲੋ ਜਿਹੜਾ ਤਾਂ ਸੀਗਾ ਆਪਣਾ ਇਹ ਇਰੀਗੇਸ਼ਨ ਡਿਸਟ੍ਰਿਕਟ ਵਾਲਾ, ਇਹਨੇ ਤਾਂ ਚਲੋ ਗੱਲ ਕਰਨੀ ਸੀ, ਇਹਨਾਂ ਦਾ ਤਾਂ ਜਿਵੇਂ ਹੁੰਦੇ ਵੀ ਸਾਡੇ ਆਹ ਚੈਲੰਜ ਨੇ GSP ਦੇ ਜਾਂ ਆਹ ਚੀਜ਼ਾਂ ਹੈਗੀਆਂ, ਹੈ ਨਾ, ਤੇ ਇਹਨਾਂ ਸਾਡੇ ਕੋਲ ਪਾਣੀ ਦਾ ਆਹ ਇਸ਼ੂ ਆ ਵੀ ਅਸੀਂ ਵੀ ਆਰ ਵੈਰੀ ਹੋਪਫੁਲ ਕਿ ਵੀ ਅਸੀਂ ਪ੍ਰੋਬੇਸ਼ਨ 'ਚ ਫੁੱਲ ਟਾਈਮ ਨਹੀਂ ਜਾਵਾਂਗੇ, ਅਸੀਂ ਆਲਰੇਡੀ ਪ੍ਰੋਬੇਸ਼ਨ 'ਚ ਤਾਂ ਹੈਗੇ ਹੀ ਆ ਹੁਣ ਇਹ, ਹੈ ਨਾ, ਟੈਂਪਰੇਰੀ ਪ੍ਰੋਬੇਸ਼ਨ, ਤੇ ਵੀ ਸਾਡੀ ਚੱਕੀ ਜਾਊਗੀ, ਵੀ ਆਰ ਵਰਕਿੰਗ ਔਨ ਦੈਟ। ਸੋ ਉਹਨੇ ਤਾਂ ਚਲੋ ਇਹੋ ਜਿਹੀਆਂ ਗੱਲਾਂ ਕੀਤੀਆਂ। ਦੂਜੀਆਂ ਤਾਂ ਉਹਨੇ ਇਹ ਗੱਲਾਂ ਕੀਤੀਆਂ ਪਾਰਟਨਰਸ਼ਿਪ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਮਿਊਨਿਟੀਜ਼ ਨੂੰ ਵਾਟਰ ਚਾਹੀਦਾ, ਤੇ ਜਿੰਨੇ ਵੀ ਸਟੇਕ ਹੋਲਡਰ ਉਹਨਾਂ ਨੂੰ ਬਹੁਤ ਕਲੋਜ਼ਲੀ ਕੰਮ ਕਰਨਾ ਚਾਹੀਦਾ, ਜੇ ਉਹ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਨਾ। ਤੇ ਮੈਂ ਜਦੋਂ ਉਹਨਾਂ ਨੇ ਕਿਹਾ ਵੀ ਕੁਐਸਚਨ, ਮੈਂ ਪਹਿਲਾਂ ਸਭ ਤੋਂ ਪਹਿਲਾਂ ਹੱਥ ਖੜਾ ਕਰ ਲਿਆ ਸੀ, ਹੈ ਨਾ, ਮੈਂ ਤਾਂ ਪੁੱਛਣਾ। ਤੇ ਉਹਨਾਂ ਨੇ ਜਦੋਂ ਪਹਿਲਾਂ ਮੈਨੂੰ ਟਾਈਮ ਦਿੱਤਾ, ਤੇ ਮੈਂ ਉਹਨਾਂ ਨੂੰ ਕਿਹਾ ਸੀ ਮੇਰਾ ਕੁਐਸਚਨ ਨਹੀਂ, ਮੇਰਾ ਕਮੈਂਟ ਆ। ਤੇ ਮੇਰਾ ਕਮੈਂਟ ਇਹੀ ਹੈ ਵੀ ਗਰੋਅਰ ਕਿੱਥੇ ਆ? ਵੀ ਜਿਹੜੀਆਂ 3 ਕੁਰਸੀਆਂ ਤੁਹਾਡੇ ਪਰਲੇ ਪਾਸੇ ਖਾਲੀ ਪਈਆਂ ਨੇ ਸਟੇਜ ਤੇ, ਵਿੱਚ ਗਰੋਅਰ ਕਿਉਂ ਨਹੀਂ ਦੱਸ ਰਿਹਾ ਵੀ ਸਿਗਮਾ ਦੇ 10 ਸਾਲ ਦੇ ਉਹਦੀ ਕੀ ਫੀਡਬੈਕ ਆ, ਹੈ ਨਾ।
ਮੈਂ ਕਿਹਾ ਜਿਹੜੀ ਉਹ ਦੂਜੀ ਨਾਲ ਕੁੜੀ ਸੀਗੀ ਟੈਂਟਰਨ, ਉਹਨੇ ਹੱਥ ਖੜੇ ਕਰਵਾਏ ਸੀਗੇ ਵੀ ਰਿਪੋਰਟਰ ਕੌਣ ਆ ਜੀ ਦੱਸੋ ਮੈਨੂੰ, ਹਨਾ, ਗਰੋਵਰ ਦਾ ਨਹੀਂ ਨਾਨ ਪ੍ਰੋਫਿਟ ਕੌਣ ਆ, ਹਾਂ, ਤੇ ਉਹਨੇ ਗਰੋਵਰ ਨਹੀਂ ਪੁੱਛਿਆ। ਫਿਰ ਮੈਂ ਉਹਨੂੰ ਫਿਰ ਉੱਥੇ ਵੀ ਪੁਆਇੰਟ ਆਊਟ ਕੀਤਾ। ਮੈਂ ਕਿਹਾ ਵੀ ਜਦੋਂ ਤੁਸੀਂ ਕਹਿੰਦੇ ਆ ਵੀ ਸਟੇਕ ਹੋਲਡਰ ਸਾਰਿਆਂ ਨੂੰ ਇਕੱਠੇ ਕਰਕੇ ਹੀ ਕੰਮ ਹੋਣਾ, ਇਹ ਸਿਗਮਾ ਦਾ ਸਭ ਤੋਂ ਵੱਡਾ ਸਟੇਕ ਹੋਲਡਰ ਗਰੋਵਰ ਆ, ਹੈਗਾ, ਸਾਰਾ ਅਸਰ ਹੀ ਉਹਦੇ ਤੇ ਆ, ਸਭ ਤੋਂ ਜ਼ਿਆਦਾ ਇੰਪੈਕਟ ਵੀ ਉਹਤੀ ਆ। ਤੇ ਮੈਂ ਕਿਹਾ ਵੀ ਉਸ ਕੁਰਸੀਆਂ ਤੇ ਵੀ ਨਹੀਂ ਖਾਲੀਆਂ ਤੇ ਬੈਠਾ। ਮੈਂ ਕਿਹਾ ਜਦੋਂ ਇਹਨੇ ਕੁਐਸਚਨ ਖੜਾਇਆ, ਮੈਂ ਕਿਹਾ ਮੈਂ ਤਾਂ ਵੇਟ ਕਰੀ ਜਾਂਦਾ ਸੀ ਜਦੋਂ ਇਹ ਪੁੱਛੂਗੀ ਗਰੋਵਰ ਕੌਣ ਆ ਤੇ ਮੈਂ ਆਦਾ ਹੱਥ ਖੜਾ ਕਰੂੰਗਾ। ਮੈਂ ਕਿਹਾ ਇੱਥੇ ਵੀ ਨਹੀਂ ਇਹਨੇ ਪੁੱਛਿਆ, ਸੋ ਦੈਟ ਮੀਨਸ ਵੀ ਆਰ ਲੀਵਿੰਗ ਗਰੋਵਰ ਬਿਹਾਈਂਡ। ਵੀ ਤੁਹਾਡੇ ਲਈ ਮੈਟਰ ਨਹੀਂ ਕਰਦਾ। ਤੇ ਮੈਂ ਕਿਹਾ ਮੇਰਾ ਕੁਐਸਚਨ ਕੋਈ ਨਹੀਂ, ਮੇਰਾ ਕਮੈਂਟ ਇਹੀ ਹੈ ਵੀ ਅੱਜ ਦਾ ਜਿਹੜਾ ਰਿਪੋਰਟ ਕਾਰਡ ਆ ਗਰੋਵਰ ਦੀ ਫੀਡਬੈਕ ਤੋਂ ਬਿਨਾਂ ਮੈਂ ਇਨਕੰਪਲੀਟ ਮੰਨਦਾ। ਕੀ ਉਦੋਂ ਬਾਅਦ ਚ ਉਹ ਮਤਲਬ ਅੱਧੇ ਕੁ ਬੰਦੇ ਦਾ ਮੇਰੇ ਅੱਖਾਂ ਕੱਢਣ ਲੱਗ ਗਏ, ਮੈਨੂੰ ਰਾਜ ਕਰ, ਮੈਂ ਮਤਲਬ ਪਹਿਲੀ ਵਾਰ ਨਰਵਸ ਹੋਇਆ ਬਹੁਤ ਚਿਰ ਬਾਅਦ। ਅੱਛਾ, ਮੈਂ 200 ਬੰਦਾ ਮੇਰੇ ਕੋਲ ਦੇਖ ਰਿਹਾ ਵੀ ਮੈਂ ਇਹੋ ਜਿਹਾ ਕੀ ਗੋਲੀ ਚਲਾਦੀ ਕੀ ਕਰਤੀ, ਹੈਨਾ। ਤੇ ਫਿਰ ਚਲੋ ਉਹਨਾਂ ਨੇ ਫਿਰ ਉਦੋਂ ਬਾਅਦ ਚ ਮੈਨੂੰ ਤਾਂ ਫਿਰ ਇਦਾਂ ਲੱਗਦਾ ਵੀ ਇਹ ਗਰੋਵਰ ਡਿਸਇਵੈਂਟ ਤਾਂ ਨਹੀਂ ਕੀਤਾ ਸੀ ਉਹਨਾਂ ਨੇ। ਸੋ ਇਹ ਉਦਣ ਕਾਫੀ ਨਿਰਾਸ਼ਾ ਰਹੀ ਸਾਰੀ ਮੀਟਿੰਗ ਤੋਂ। ਤੇ ਫਿਰ ਉਹ ਇਹ ਸਿਰਫ ਇੱਕ ਇਦਾਂ ਦਾ ਹੀ ਸੀਗਾ, ਇਹ ਤੋਂ ਇਲਾਵਾ ਵੀ ਹੋਰ ਵੀ 3 ਪੈਨਲ ਹੋਰ ਬੈਠੇ ਸੀਗੇ। ਤੁਸੀਂ ਸਾਰੀ ਮੀਟਿੰਗ 'ਚ ਰਹੇ ਉੱਥੇ? ਮੈਂ 6 ਵਜੇ ਤੱਕ ਜੁਆਇਨ ਕੀਤਾ, ਸਵੇਰੇ 8 ਤੋਂ ਲੈ ਕੇ। ਤੇ ਉਦੋਂ ਬਾਅਦ ਚ ਮੈਂ 2-3 ਵਾਰ ਮੈਂ ਫਿਰ ਹੱਥ ਖੜਾ ਕੀਤਾ ਤੇ ਮੈਨੂੰ ਉਹਨਾਂ ਨੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਅੱਛਾ, ਠੀਕ ਹੈ ਜੀ। ਕਹਿੰਦੇ ਵੀ ਛੱਡ ਪਰੇ ਨੇ, ਫਿਰ ਉਹੀ ਗੱਲ। ਇੱਕ ਰੀਜ਼ਨ ਤਾਂ ਇਹ ਹੋ ਸਕਦਾ ਵੀ ਉਹ ਚਲੋ ਕਹਿੰਦੇ ਵੀ ਸਾਰੇ ਇਹਨੂੰ ਬੋਲਣ ਦਾ ਮੌਕਾ ਮਿਲੇ ਬਾਕੀ, ਕਿਉਂਕਿ ਹੈ ਨਾ। ਤੇ ਪਰ ਉਹਨਾਂ ਨੂੰ ਮੈਂ ਇਹ ਸੋਚਦਾ ਸੀਗਾ ਵੀ ਮੈਂ ਇਕੱਲਾ ਹੀ ਗਰੋਵਰ ਹਾਂ, ਸੋ ਦੇ ਨੀਡ ਟੂ ਹੈਵ ਮਾਈ ਫੀਡਬੈਕ। ਤੁਹਾਨੂੰ ਮਿਲਿਆ ਕੋਈ ਉਦਾਂ ਹੋਰ ਗਰੋਵਰ ਉੱਥੇ? ਗਰੋਵਰ ਕੋਈ ਨਹੀਂ ਸੀ, ਵਾਕਈ ਕੋਈ ਨਹੀਂ ਸੀ। ਤੇ ਇਹ ਮੀਟਿੰਗ ਦਾ ਸੱਦਾ ਤੁਹਾਨੂੰ ਪੱਗ ਸੰਸਥਾ ਨੂੰ ਮਿਲਿਆ ਸੀ ਜਾਂ ਤੁਹਾਨੂੰ ਇੰਡੀਵਿਜੂਅਲੀ ਆਇਆ ਸੀਗਾ? ਨਹੀਂ, ਮੈਨੂੰ ਅਪਡੇਟਸ ਆਉਂਦੀਆਂ ਹੁੰਦੀਆਂ ਨੇ ਵੀ ਕੀ ਹੋ ਰਿਹਾ ਆਲੇ ਦੁਆਲੇ। ਮੈਂ ਆਪ ਜਾ ਕੇ ਉੱਥੇ ਆਪ ਹੀ ਸ਼ਮੂਲੀਅਤ ਕੀਤੀ ਸੀ। ਹਾਂ, ਪਰ ਇਹਨਾਂ ਦੀ ਫਿਰ ਵੀ ਆਊਟਰੀਚ ਨਹੀਂ ਰਹੀ। ਨਹੀਂ, ਆਊਟਰੀਚ ਮੈਂ ਤਾਂ ਉਦੋਂ ਹੀ ਕਹਿਤਾ ਸੀਗਾ। ਤੇ ਫਿਰ ਮੈਂ ਜਦੋਂ ਅਖੀਰ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਸੀਗਾ ਵੀ ਸਿਗਮਾ ਦੇ ਫਿਊਚਰ ਦੇ ਬਾਰੇ ਵੀ 2040 ਚ ਕੀ ਹੋਊਗਾ, ਇਹ ਇਹੋ ਜਿਹੀਆਂ ਗੱਲਾਂ ਸੀ। ਉੱਥੇ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀ ਸੀਗੀ ਨੈਟਲੀ, ਉਹ ਤਾਂ ਚਲੋ ਹੁਣ ਮੈਨੂੰ ਚੰਗੀ ਤਰ੍ਹਾਂ ਜਾਣਦੀ ਆ, ਮੈਂ ਹਰੇਕ ਜਗ੍ਹਾ ਉਹਨੂੰ ਕੁਐਸਚਨ ਪੁੱਛਦਾ ਜਾ ਕੇ ਜਿੰਨੀਆਂ ਇਨਫੋਰਮੇਸ਼ਨ ਮੀਟਿੰਗਸ ਹੁੰਦੀਆਂ ਹਨ। ਤੇ ਉਹ ਮੈਂ ਖੜਾ ਹੋਇਆ, ਫਿਰ ਹੱਸਣ ਲੱਗੀ ਉਧਰ। ਮੈਂ ਕਿਹਾ ਵੀ ਮੈਂ ਅੱਜ ਸੇਮ ਕੁਐਸਚਨ ਨਹੀਂ ਪੁੱਛਣਾ, ਨੈਟਲੀ ਆਮ ਗੋਨਾ ਆਸਕ ਸਮਥਿੰਗ ਡਿਫਰੈਂਟ। ਅੱਛਾ। ਤੇ ਉੱਥੇ ਫਾਰਮ ਬਿਊਰੋ ਵਾਲੀ ਕੁੜੀ ਸੀਗੀ, ਤੇ ਇੱਕ ਉੱਥੇ ਤੀਜੇ 'ਚ ਹਾਂ ਜਿਹੜਾ ਹੈਗਾ ਸਟੇਟ ਰਿਲੇਸ਼ਨ ਐਡਵੋਕੇਟ ਸੀਗਾ ਐਸੋਸੀਏਸ਼ਨ ਆਫ ਕੈਲੀਫੋਰਨੀਆ ਵਾਟਰ ਏਜੰਸੀ, ਸੋਰਨ ਨੈਲਸਨ, ਉਹ ਵੀ ਫਾਰਮਰਸ ਦੀ ਆਰਗੇਨਾਈਜੇਸ਼ਨ ਆ ਥਿਓਰੀਟੀਕਲ। ਠੀਕ ਹੈ ਜੀ। ਤੇ ਮੈਂ ਉਹਨਾਂ ਨੂੰ ਕੁਐਸਚਨ ਪੁੱਛਿਆ ਸੀ, ਮੈਂ ਕਿਹਾ ਵੀ 2015 ਜਦੋਂ ਤੁਸੀਂ ਲਾਅ ਫਰੇਮ ਕੀਤਾ, ਤੁਹਾਨੂੰ ਪਤਾ ਸੀਗਾ ਨਾ ਵੀ ਇੰਨੀ ਲੈਂਡ ਹੋ ਜਾਣੀ ਹੈ, ਇਫੈਕਟ ਹੋ ਜਾਣੀ ਹੈ, ਵਾਈਟ ਲੈਂਡ ਬਣ ਜਾਣੀ ਹੈ, ਤੇ ਵੀ ਤੁਸੀਂ ਉਹਦੇ ਬਾਰੇ ਦੱਸਿਆ ਕਿਉਂ ਨਹੀਂ ਸਾਨੂੰ? ਠੀਕ ਹੈ ਜੀ, ਵੀ ਅਸੀਂ ਇਨਵੈਸਟਮੈਂਟ ਕਰਦੇ ਰਹੇ। ਮੈਂ ਕਿਹਾ ਵੀ ਤੁਸੀਂ ਇਹ ਨਾ ਕਹੋ ਵੀ ਅਸੀਂ ਤਾਂ ਦੱਸਿਆ। ਮੈਂ ਕਿਹਾ ਵੀ ਤੁਹਾਨੂੰ ਵੀ ਪਤਾ ਸੈਨ ਜੋਆਕਿਨ ਵੈਲੀ 'ਚ 2017, 18, 19 'ਚ ਸਭ ਤੋਂ ਜ਼ਿਆਦਾ ਆਲਮੰਡ ਦੀ ਪਲਾਂਟੇਸ਼ਨ ਹੋਈ ਕਿੱਥੇ ਆ? ਜਿੱਥੇ ਪਾਣੀ ਹੈ ਨਹੀਂ ਸੀ, ਵਾਈਟ ਲੈਂਡਸ। ਜੇ ਸਾਨੂੰ ਪਤਾ ਹੁੰਦਾ ਵੀ ਇੱਥੇ ਪਾਣੀ ਨਹੀਂ ਆਉਣਾ 3 ਸਾਲਾਂ ਨੂੰ, ਅਸੀਂ ਮਿਲੀਅਨਸ ਆਫ ਡਾਲਰ ਕਿਉਂ ਇਨਵੈਸਟ ਕਰਦੇ? ਸੱਚੀ ਗੱਲ। ਮੈਂ ਕਿਹਾ ਤਾਂ ਬੜਾ ਹੀ ਬੇਸਿਕ ਕੁਐਸਚਨ ਹੈ, ਜੈਨੂਇਨ ਕੁਐਸਚਨ ਹੈ ਵੀ ਤੁਸੀਂ ਕਿਉਂ ਨਹੀਂ ਦੱਸਿਆ ਸਾਨੂੰ? ਉਦੋਂ ਹੀ ਕਿਉਂ ਨਹੀਂ ਰੋਕਿਆ? ਹੈ ਨਾ। ਤੇ ਫਿਰ ਮੈਂ ਕਿਹਾ ਵੀ ਦੂਜੀ ਗੱਲ ਇਹ ਆ ਵੀ ਜਿਹੜੀ ਅੱਜ ਹੁਣ ਜਿੱਥੇ ਖੜੇ ਆ, ਇਹਦੋਂ 2040 ਤੱਕ ਤੁਹਾਨੂੰ ਕੀ ਲੱਗਦਾ ਵੀ ਲੈਂਡ ਘਟੂਗੀ? ਜਾਂ ਵੀ ਜਿੱਥੇ ਹੈਗਾ ਤੁਸੀਂ ਅੱਜ ਫੋਰਸ ਕਰਤੀ ਵੀ ਜਿਹੜੀ ਲੈਂਡ ਕੋ ਪਾਣੀ ਨਹੀਂ ਹੈਗਾ, ਦੱਸਤਾ ਸਾਨੂੰ ਇੰਨੀ ਲੈਂਡ ਕੋ ਪਾਣੀ ਨਹੀਂ ਹੈਗਾ, ਵੀ ਇਹ ਐਵੇਂ ਰਹਿ ਜਾਊਗੀ? ਤਾਂ ਬੜਾ ਹੀ ਹੱਸ ਕੇ ਉਹ ਜਿਹੜੀ ਫਾਰਮ ਬਿਊਰੋ ਵਾਲੀ ਕੁੜੀ ਨੇ ਜਵਾਬ ਦਿੱਤਾ ਸੀ, ਉਹ ਕਹਿੰਦੀ ਲੈਂਡ ਨੇ ਹੋਰ ਵੀ ਸ਼ਰਿੰਕ ਹੋਣਾ ਅੱਜ ਦੇ ਨੰਬਰਾਂ ਤੋਂ। ਜਾਣੀ ਫਾਰਮ ਬਿਊਰੋ ਕਹਿ ਰਿਹਾ, ਪਾਲਿਸੀ ਐਡਵੋਕੇਟਸ ਕਹਿ ਰਹੇ ਆ, ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਕਹਿ ਰਿਹਾ, DWR ਕਹਿ ਰਿਹਾ, ਤੇ ਲਾਅ ਸਕੂਲ ਵਾਲਾ ਕਹਿ ਰਿਹਾ ਵੀ 1.5 ਮਿਲੀਅਨ 5 ਕਾਊਂਟੀਆਂ 'ਚ ਉੱਡ ਜਾਣੀ ਹੈ 2 ਸਾਲਾਂ 'ਚ, ਤੇ ਉਦੋਂ ਗਾਹਾਂ ਵੀ ਸ਼ਰਿੰਕ ਹੋਣੀ ਹੈ ਜ਼ਮੀਨ ਸੈਨ ਜੋਆਕਿਨ। ਇਹ ਤਾਂ ਬਹੁਤ ਵੱਡਾ ਨੰਬਰ। ਆਪਾਂ ਤਾਂ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਉਦੋਂ ਤਾਂ ਸੋਚਦੇ ਸੀ ਕਦੋਂ ਤਾਂ ਨਹੀਂ 5 ਲੱਖ ਜਾਂ 1 ਮਿਲੀਅਨ ਏਕੜ ਤੱਕ। ਇਹ ਕੁਐਸਚਨ ਵੀ ਮੈਂ ਪੁੱਛਿਆ ਸੀ, ਮੈਂ ਡਾਇਰੈਕਟਲੀ ਉੱਥੇ ਨਹੀਂ ਪੁੱਛਿਆ। ਇੱਕ ਬੰਦੇ ਨੇ ਬੁੱਕ ਲਿਖੀ ਹੈਗਾ, ਤਾਂ ਉਹ ਮੈਨੂੰ ਲੱਗਦਾ ਜਿੰਨਾ ਕੁ ਮੈਨੂੰ ਲੱਗਿਆ ਫਾਰਮਰਸ ਦੇ ਹੀ ਵਾਸ ਨਾਟ ਇਨ ਫੇਵਰ ਦੈਟ ਮਚ, ਹੈ ਨਾ। ਜਾਂ ਉਹ ਬੈਲੈਂਸ ਸਸਟੇਨੇਬਿਲਿਟੀ ਦੇ ਬਹੁਤ ਜ਼ਿਆਦਾ ਅਗਰੈਸਿਵਲੀ ਫੇਵਰ ਸੀ। ਉਹਨੇ ਬੁੱਕ ਲਿਖੀ ਆ, ਮਾਰਕ ਨੇ, ਦ ਡ੍ਰੀਮਡ ਲੈਂਡ। ਠੀਕ ਹੈ ਜੀ। ਤੇ ਉਹਨੂੰ ਮੈਂ ਇਹ ਕੁਐਸਚਨ ਪੁੱਛਿਆ ਸੀਗਾ ਬਈ ਇਹ ਤਾਂ 5 ਲੱਖ ਏਕੜ PPAIC ਵਾਲੇ ਕਹਿੰਦੇ ਸੀ। ਉਹ ਕਹਿੰਦਾ ਵੀ 5 ਲੱਖ ਏਕੜ ਕਿਵੇਂ ਹੋ ਸਕਦੀ ਹੈ? ਮੈਂ ਉਹ ਤੋਂ ਬੁੱਕ ਲਈ ਵੀ ਸੀ, ਉਹਨੇ ਮੈਨੂੰ ਸਾਈਨ ਕਰਕੇ ਦਿੱਤੀ ਆਪਦੀ ਬੁੱਕ। ਕਹਿੰਦਾ 3.5 ਲੱਖ ਏਕੜ ਤਾਂ ਕਰਨ ਕਾਊਂਟੀ ਜੀ ਨਿਕਲ ਜਾਣੀ ਹੈ ਉਹ ਤੁਹਾਡੀ। ਮੈਂ ਕਿਹਾ ਉਹ ਤਾਂ ਆਈ ਐਗਰੀ,
ਮੈਂ ਤਾਂ ਮੇਰੇ ਨੰਬਰ ਵੀ ਮੈਂ ਕਿਹਾ ਹੁਣੇ ਹੀ ਮੈਂ ਅਪਡੇਟ ਕਰਕੇ ਹਟਿਆ ਆਪਦੇ ਗਰੋਅਰਸ ਨੂੰ ਵੀ 1.3 ਚੋਂ 3.5 ਮਿਲੀਅਨ ਲੱਖ ਏਕੜ ਕੋਲੇ ਪਾਣੀ ਨਹੀਂ ਹੈਗਾ ਉੱਥੇ। ਕਹਿੰਦਾ ਫਿਰ 5 ਲੱਖ ਏਕੜ ਕਿਵੇਂ ਹੋ ਸਕਦੀ ਹੈ? 3.5 ਲੱਖ ਤਾਂ ਉੱਥੋਂ ਹੀ ਉੱਡਣੀ ਹੈ। ਕਹਿੰਦਾ it will reach 1.5 ਮਿਲੀਅਨ in next 2 years। 2 ਸਾਲਾਂ 'ਚ ਪਾਣੀ ਬਸ ਬੰਦ ਕੱਟ ਤੱਕ ਆਲਰੇਡੀ ਕੱਟ ਹੋ ਹੀ ਗਿਆ। ਜਿਹੜੇ ਮਤਲਬ ਪ੍ਰੋਬੇਸ਼ਨ 'ਚ ਆਪਾਂ ਜਾ ਰਹੇ ਹਾਂ, ਜਿਹੜੀਆਂ ਵੱਖ-ਵੱਖ ਥਾਵਾਂ ਦੇ ਉਦੋਂ ਪਾਣੀ ਖਤਮ ਆ। ਪਾਣੀ ਨਹੀਂ ਦੇਖੋ ਕੱਟ ਕਰਦੇ, ਉਹ ਫੀਸਿਸ ਐਂਡ ਪੈਨਲਟੀਜ਼ ਲਾਉਂਦੇ। ਮਤਲਬ ਉਹ ਤਰੀਕਾ ਹੀ ਆ, ਕੰਨ ਇੱਧਰੋਂ ਨਹੀਂ ਉੱਧਰੋਂ ਦੀ ਕਰਕੇ ਫੜਾ ਦੇਣਾ। ਫੀਸਿਸ ਐਂਡ ਪੈਨਲਟੀਜ਼ ਇੰਨੀਆਂ ਲੱਗ ਚੁੱਕੀਆਂ ਨੇ ਤੇ ਵੀ ਉਹ ਲੈਂਡ ਨੇ ਸਸਟੇਨੇਬਲ ਨਹੀਂ ਰਹਿਣਾ। 2 ਲੱਖ ਏਕੜ ਆ ਕਰਨ ਸਾਰੀ ਕਾਊਂਟੀ 'ਚ ਵਾਈਟ ਲੈਂਡ, ਤੇ ਉਹਨਾਂ ਕੋਲ ਪਾਣੀ ਨਹੀਂ ਹੈਗਾ 3.5 ਲੱਖ ਏਕੜ ਕੋ। ਸੋ 1.5 ਲੱਖ ਤਾਂ ਉਹ ਲੈਂਡ ਨੇ ਖਤਮ ਹੋਣਾ ਜਿਹਦੇ ਕੋਲ ਆਲਰੇਡੀ ਸਰਫੇਸ ਵਾਟਰ ਲੱਗ ਰਿਹਾ। ਇਹ ਹੁਣ ਸ਼ਨਾਖਤ ਹੋ ਸਕਦੀ ਹੈ ਨਾ ਇਹ ਵੀ ਕਿਹਦੀ ਜ਼ਮੀਨ ਜਿਹੜੀ ਹੈ ਜਾਣ ਵਾਲੀ? ਉਹ ਵਾਈਟ ਲੈਂਡ ਤਾਂ ਸ਼ਨਾਖਤੀ ਆ, ਬਸ ਮਾਰਕ ਕਰ ਦੋ ਸਾਰੀ ਵਾਈਟ ਲੈਂਡ ਕੋ ਪਾਣੀ ਨਹੀਂ ਹੈਗਾ ਅਗਲੇ 2 ਸਾਲਾਂ 'ਚ। ਹੁਣ ਆਪਾਂ ਇਹ ਤੁਸੀਂ ਕਹਿਣਾ ਵੀ ਡਰਾਉਂਦੇ ਬਹੁਤ ਆ। ਨਹੀਂ ਡਰਾਉਂਦੇ ਨਹੀਂ, ਇਹ ਤਾਂ ਜੀ ਰੀਅਲ ਨੰਬਰ ਨੇ, ਰਿਐਲਿਟੀ ਆ। ਪਰ ਸਾਰਾ ਦਿਨ ਇਹੀ ਗੱਲ ਇਹੀ ਤੁਸੀਂ ਉਦੋਂ ਜਿਹੜੀ ਇਹ 7-8 ਘੰਟੇ ਜਿਹੜੀ ਮੀਟਿੰਗ ਚੱਲਦੀ ਹੈ 10 ਘੰਟੇ, ਉਹ ਇਹੀ ਨਿਚੋੜ ਆ, ਇਹੀ ਨਿਚੋੜ ਆ ਉਹਦੇ 'ਚ ਵੀ 1.5 ਮਿਲੀਅਨ ਲੈਂਡ ਫੈਲੋ ਹੋਣ ਜਾ ਰਹੀ ਹੈ। ਬਾਰ-ਬਾਰ ਇਹ ਗੱਲ ਕਹੀ ਗਈ ਆ ਅੱਡ ਬੰਦਿਆਂ ਨੂੰ। ਪਹਿਲਾਂ ਐ ਨਹੀਂ ਕਹਿੰਦੇ ਹੁੰਦੇ ਸੀ, ਕਦੇ ਵੀ ਨਹੀਂ ਕਹਿੰਦੇ ਹੁੰਦੇ ਸੀ। ਉਹ ਕਹਿੰਦੇ ਹੁੰਦੇ ਸੀ ਤੁਹਾਡੀ GSP ਆ। ਮੈਂ ਬੇਕਰਫੀਲਡ ਵਾਲੀ 2 ਹਫ਼ਤੇ ਪਹਿਲਾਂ ਹੀ ਮੀਟਿੰਗ ਹੋਈ ਆ ਪ੍ਰੋਬੇਸ਼ਨ ਦੀ, ਤੇ ਉਦੋਂ ਵੀ ਨੈਟਲੀ ਨੂੰ ਮੈਂ ਹੀ ਸਿੱਧਾ ਡਾਇਰੈਕਟਲੀ ਕੁਐਸਚਨ ਪੁੱਛਿਆ ਸੀਗਾ ਮੈਂ ਇੰਗਲੈਂਡ ਕੋ ਪਾਣੀ ਨਹੀਂ ਹੋਣਾ, ਉਹ ਕਿੱਥੇ ਜਾਣ? ਉਹ ਕਹਿੰਦੀ ਨੋ ਯੂ ਸ਼ੁੱਡ ਵਰਕ ਵਿਦ ਯੂਰ GSA। ਇਹੋ ਜਿਹੇ ਗੋਲ-ਮੋਲ ਆਨਸਰ ਦਿੰਦੇ ਹੁੰਦੇ ਸੀ, ਬਟ ਉੱਧਰਲੀ ਉਹ ਓਪਨਲੀ ਕਹਿ ਰਹੇ ਆ। ਉਹ ਤਾਂ ਸਗੋਂ ਇਹੋ ਜਿਹੀਆਂ ਗੱਲਾਂ ਉਦੋਂ ਹੋਈਆਂ ਉੱਥੇ। ਉਹ ਕਹਿੰਦੇ ਵੀ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਵੀ ਨੀਡ ਟੂ ਪ੍ਰੋਵਾਈਡ ਮੋਰ ਟੀਥ ਟੂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ to implement it like more aggressively। ਵੀ ਇਹ ਤਾਂ ਕਰ ਨਹੀਂ ਰਹੇ ਉਹਨੇ aggressively। ਮਤਲਬ ਢਿੱਲੇ ਹੈ ਅਜੇ। ਦੇਖ ਲਓ ਉਹਨਾਂ ਨੇ ਦੰਦ ਤਿੱਖੇ ਕਰਕੇ ਸਾਡੀ ਦੰਦੀਆਂ ਵੱਢਣੀਆਂ। ਮੈਂ ਤਾਂ ਇਹ ਉੱਥੇ ਸੋਚੀ ਜਾਂਦਾ ਸੀ ਬੈਠਾ। ਹੁਣ ਮੈਨੂੰ ਰਾਜ ਕਰਨ ਉੱਥੇ ਉਹਨਾਂ ਨੂੰ ਬੋਲਣ ਨੂੰ ਚਲੋ 2 ਵਾਰ ਮੌਕਾ ਦਿੱਤਾ, ਪਰ 200 ਬੰਦੇ 'ਚ 2 ਵਾਰੀ ਮਿਲ ਗਿਆ, ਇਹ ਵੀ ਬਹੁਤ ਵੱਡੀ ਅਚੀਵਮੈਂਟ ਆ, ਹੈ ਨਾ, ਸਾਰੇ ਦਿਨ 'ਚ। ਪਰ ਜੇ ਉੱਥੇ ਸਾਡੇ 50 ਬੰਦੇ ਹੁੰਦੇ ਤਾਂ ਸ਼ਾਇਦ ਵੱਖਰਾ ਹੁੰਦਾ। ਅਸੀਂ ਘੱਟੋ ਘੱਟ 25 ਕਮੈਂਟ ਕਰਦੇ ਉੱਥੇ। ਇਹ ਤਾਂ ਵੈਸੇ ਅਰਸ਼ਦ ਜਿੱਦਾਂ ਹੁਣ ਤੁਸੀਂ ਗੱਲ ਆਖੀ ਨਾ, ਗਰੁੱਪ ਮੈਂਟੈਲਿਟੀ ਦਾ ਵੀ ਨਜ਼ਰ ਆਉਂਦਾ। ਉੱਥੇ ਸਾਰੇ ਜਾਣੇ ਉਹ ਇੱਕ ਤਰਫਾ ਸੀਗੇ, ਸੋ ਅਗਲੇ ਟੌਰ ਨਾ ਕਹਿੰਦੀ ਸੀ ਗੱਲ। ਪਰ ਮੈਨੂੰ ਇਹ ਆ ਵੀ ਜਦੋਂ ਮੇਰੇ ਪਹਿਲੇ ਕਮੈਂਟ ਤੋਂ ਬਾਅਦ ਜੀ ਉਹ ਮਾਰਨਿੰਗ 'ਚ ਹੀ ਹੋ ਗਿਆ ਸੀ 9:30 ਵਜੇ। ਹਾਂ, ਉਦੋਂ ਬਾਅਦ ਲੰਚ ਟਾਈਮ ਤੇ ਘੱਟੋ ਘੱਟ 10-8 ਜਣੇ ਬੰਦੇ ਆਏ ਤੇ ਮੈਨੂੰ ਕਹਿ ਗਏ ਥੈਂਕ ਯੂ ਵੈਰੀ ਮਚ ਫॉर ਬ੍ਰਿੰਗਿੰਗ ਇਟ ਅਪ। ਕਿਉਂਕਿ ਤੁਸੀਂ ਵੀ ਕਰ ਲੈਂਦੇ। ਪਰ ਉਹ ਐਂ ਵੀ ਉਹ ਲਾਇਰ ਨੇ ਜਿਹੜੇ ਸਕੂਲ ਵਾਲੇ ਜਵਾਕ ਪੜ੍ਹਦੇ ਆ ਜਾਂ ਸਕੂਲ ਦੇ, ਜਿਵੇਂ ਇੱਕ ਤਾਂ ਮੋਡਰੇਟਰ ਹੀ ਸੀਗਾ ਦੂਜੇ ਗਰੁੱਪ 'ਚ ਬੈਠਾ, ਹਾਂ, ਤੇ ਉਹਨੇ ਮੈਨੂੰ ਸਪੈਸ਼ਲ ਦਾ ਕਾਰਡ ਵੀ ਦਿੱਤਾ। ਕਹਿੰਦਾ ਅਸੀਂ ਲੀਗਲ ਅਸਿਸਟੈਂਸ ਫ੍ਰੀ ਪ੍ਰੋਵਾਈਡ ਕਰਦੇ ਹਾਂ ਸਮਾਲ ਸਕੇਲ ਗਰੋਅਰਸ ਨੂੰ, ਤੇਰੇ ਕੋਈ ਵੀ ਮੈਂਬਰ ਹੋਵੇ ਕਹਿੰਦਾ ਰੀਚ ਆਊਟ ਟੂ ਮੀ। ਕਹਿੰਦਾ ਵੀ ਆਰ ਕਹਿੰਦਾ ਵਿਦ ਯੂ ਗਾਇਜ਼। ਕਹਿੰਦਾ ਆਈ ਨੋ, ਕਹਿੰਦਾ ਇਟ ਕੈਨੋਟ ਬੀ ਕੰਪਲੀਟ ਵਿਦਆਊਟ ਦ ਗਰੋਅਰਸ ਫੀਡਬੈਕ। ਸੋ ਜਿਹੜਾ ਏਡੇ ਡਰਾਸਟਿਕ ਸਟੈਪ ਆ, ਜਿਹੜਾ ਹੁਣ ਸਸਟੇਨੇਬਿਲਿਟੀ ਦੇ ਨਾਲ ਪੈਰਲਲੀ ਗੱਲ ਕਰੀਏ, ਆਪਾਂ ਗਰੋਵਰ ਦੀ ਅੱਖ ਤੋਂ ਐਨਕ ਤੋਂ ਜਿਹੜਾ ਉਹ ਦੇਖ ਰਹੇ ਆ, ਕੀ ਸਟੇਟ ਦੀ ਇਹ ਜਿਹੜੀ ਐਨਕ ਵੀ ਆਪਾਂ ਪਾਣੀ ਨੂੰ ਬਚਾ ਕੇ ਰੱਖਣਾ ਆ, ਜਾਂ ਕਿਉਂਕਿ ਉਹਦੇ ਨਾਲ ਜ਼ਮੀਨ ਧੱਸਦੀ ਆ, ਹੋਰ ਕਈ ਜਿਹੜੀਆਂ ਉਹ ਮੁਸ਼ਕਲਾਂ ਜਿਹੜੀਆਂ ਆਉਂਦੀਆਂ, ਉਹ ਰਿਐਲਿਟੀ ਕਿੱਥੇ ਤੱਕ ਆ? ਐਜ਼ ਏ ਗਰੋਵਰ ਤਾਂ ਆਪਾਂ ਨੂੰ ਲੱਗਦਾ ਵੀ ਸਾਨੂੰ ਤਾਂ ਹੁਣ ਬਿਜ਼ਨਸ ਤੋਂ ਇਹ ਬਾਹਰ ਕੱਢ ਰਹੇ ਆ, ਪਰ ਓਵਰਆਲ ਆਪਣੇ ਲਈ, ਆਪਣੇ ਪਰਿਵਾਰਾਂ ਲਈ, ਜਾਂ ਆਪਣੀ ਆਉਣ ਵਾਲੀਆਂ ਜਨਰੇਸ਼ਨਾਂ ਦੇ ਲਈ ਇਹ ਕਿੰਨੀ ਕੁ ਜਿਹੜੀ ਇਹ ਗੱਲ ਤਗੜੀ ਆ? ਨਹੀਂ ਦੇਖੋ, ਤਾਂ ਹੀ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਸੀ ਨਾ ਵੀ ਲਾਅ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਮੈਨੂੰ ਲੱਗਦੀ। ਲਾਅ ਲੌਂਗ ਟਰਮ ਸਸਟੇਨੇਬਿਲਿਟੀ ਲਈ ਵਧੀਆ ਹੀ ਹੈ। ਠੀਕ ਹੈ ਜੀ। ਕੁਐਸਚਨ ਤਾਂ ਮੈਂ ਉਦੋਂ ਵੀ ਇਹੀ ਰੇਜ਼ ਕੀਤਾ ਸੀ। ਮੈਂ ਕਿਹਾ ਵੀ ਮੈਂ ਜਦੋਂ ਮੈਨੂੰ ਫਾਈਨਲ ਕਮੈਂਟ ਸੀ, ਮੈਂ ਕਿਹਾ ਵੀ ਮੈਂ ਆਈ ਐਮ ਇਨ ਫੇਵਰ ਆਫ ਸਿਗਮਾ। ਮੈਂ ਕਿਹਾ ਮੋਸਟ ਆਫ ਦ ਗਰੋਅਰਸ ਆਰ ਇਨ ਫੇਵਰ ਆਫ ਸਿਗਮਾ। ਦਿਸ ਕੁਐਸਚਨ ਇਜ਼ ਨਾਟ ਅਬਾਊਟ ਦ ਲਾਅ। ਤੇ my question is like all the undesirable results happening with this implementation, do we have a plan for those undesirable results? ਉਹਨੇ ਆਪ ਉਹ ਕੀ, ਮੈਂ ਵੀ ਕਿੰਨੇ undesirable results ਆ? ਉਹ ਕਹਿੰਦੀ 6। ਮੈਂ ਕਿਹਾ ਉਹਨਾਂ 6ਾਂ 'ਚੋਂ ਇੱਕ ਇਹ ਆ। ਜਦੋਂ ਮੈਂ ਆਪਦੀ ਸਪੀਚ ਸ਼ੁਰੂ ਕੀਤੀ ਸੀਗੀ, ਉਹਨਾਂ ਨੇ ਉਹ ਕੁਐਸਚਨ ਕਿਸੇ ਨੇ ਕੀਤਾ ਸੀ, ਉਹਨੇ ਕੁੜੀ ਨੇ ਕਿਹਾ ਸੀਗਾ ਵੀ ਲੈਂਡ ਨੇ ਹੋਰ ਸ਼ਰਿੰਕ ਹੋਣਾ, ਹੈ ਨਾ, ਤੇ ਵੀ ਇਹ 'ਚ ਹੋਰ ਵੀ ਜ਼ਿਆਦਾ ਗਰੋਅਰਸ ਆਊਟ ਆਫ ਬਿਜ਼ਨਸ ਹੋਣਗੇ। ਤੇ ਮੈਂ ਜਦੋਂ ਆਪਦੀ ਗੱਲ ਸ਼ੁਰੂ ਕੀਤੀ ਸੀ, ਮੈਂ ਉਦੋਂ ਅਖੀਰਲੀ ਵੀ ਇਹੀ ਕੀਤੀ ਸੀ। ਮੈਂ ਕਿਹਾ ਆਈ ਵਿਲ ਬੀ ਵਨ ਆਫ ਦੋਜ਼ who gonna get wiped out in next 2 years। ਵਾਈਟ ਲੈਂਡ ਜਦੋਂ ਤੁਸੀਂ ਉਹ ਤਾਂ ਪ੍ਰੋਬੇਸ਼ਨ ਆਈ ਡੋਂਟ ਰਿਪਰੈਜ਼ੈਂਟ, ਮੈਂ ਇਕੱਲੇ ਆਪਦੇ ਆਪ ਨੂੰ ਰਿਪਰੈਜ਼ੈਂਟ ਨਹੀਂ ਨਾ ਕਰਦਾ, ਮੈਂ ਸਾਰੇ ਗਰੋਅਰਸ ਨੂੰ ਰਿਪਰੈਜ਼ੈਂਟ ਕਰਦੇ ਹਾਂ ਅਸੀਂ ਆਪਦੇ ਨੂੰ। ਤੇ ਵੀ ਅਸੀਂ ਉੱਥੇ ਹੋਣਾ ਨਹੀਂ ਹੈ। ਪਰ ਮੈਂ ਇਹ ਵੀ ਕਿਹਾ, ਮੈਂ ਕਿਹਾ ਤੁਸੀਂ ਇੰਨਾ ਜਿਹੜਾ ਕਦਮ ਝਾਮ ਕੀਤਾ ਹੋਇਆ ਅੱਜ, ਇਹ ਤਾਂ ਲੋੜ ਹੀ ਨਹੀਂ ਕਰਨ ਦੀ। ਮੈਂ 2 ਸਾਲਾਂ 'ਚ ਅਸੀਂ ਮਾਰ ਜਾਣਾ ਤੇ ਆਪੇ ਆਪ ਸਾਰਾ ਕੁਝ। ਅੱਛਾ, ਵਿੱਚ ਜੇ ਆਪਾਂ ਆਫ ਦਾ ਰੈਕਡ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ, ਫਾਰਮ ਬਿਊਰੋ ਦੇ ਨਾਲ ਵੀ ਤੁਹਾਡੀ ਨਾਰਾਜ਼ਗੀ ਰਹੀ ਆ, ਬਾਕੀ ਹੋਰ ਵੀ ਨਾਲ, ਜਦੋਂ ਕਹਿੰਦੇ ਵੀ ਹੱਸ ਕੇ ਉਹਨਾਂ ਨੇ ਇਹ ਵੀ ਕਿਹਾ ਬੈਂਕਰਪਸੀਆਂ ਪਹਿਲਾਂ ਵੀ ਹੁੰਦੀਆਂ ਸੀ, ਫਿਰ ਹੋ ਜਾਣਗੀਆਂ। ਦੇਖੋ, ਇਹ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀ ਲਾਇਰ ਨੇ ਜਦੋਂ ਮੈਂ ਦੁਬਾਰਾ ਵੀ ਕੁਐਸਚਨ ਕਰਨ ਦੀ ਫੋਲੋ ਅਪ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੇ ਮੈਨੂੰ ਸ਼ਟ ਕਰਤਾ, ਹੈ ਨਾ, ਕਹਿੰਦੇ ਵੀ ਨਹੀਂ ਐਵਰੀਬਡੀ ਹੈਵ ਟੂ ਸਪੀਕ ਅਪ।
ਤੇ ਉਹ ਮੈਨੂੰ ਕਹਿੰਦੀ ਵੀ ਮੇਰੇ ਕੋਲ ਕਹਿੰਦੀ ਜਦੋਂ ਅਸੀਂ ਫਰੇਮ ਕਰ ਰਹੇ ਸੀਗੇ ਸਿਗਮਾ ਅਰਾਊਂਡ ਦੈਟ ਟਾਈਮ, ਉਹ ਲਾਅ ਮੇਕਰ ਸੀ, ਉਹਨੇ ਲਾਅ ਲਿਖਿਆ ਹੈ, ਸ਼ੀ ਵਾਸ ਪਾਰਟ ਆਫ ਦੈਟ। ਤੇ ਕੌਣ, ਕਿਹੜੇ ਲਾਅ ਮੇਕਰ ਸੀ? ਜਿਨ੍ਹਾਂ ਨੇ ਸਿਗਮਾ ਬਣਾਇਆ। ਠੀਕ ਹੈ। ਤੇ ਹੁਣ ਉਹ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀ ਲੀਗਲ ਚ ਟੀਮ ਚ। ਠੀਕ ਹੈ। ਹੈ। ਉਹ ਕਹਿੰਦੀ ਵੀ ਉਦੋਂ ਮੇਰੇ ਕੋਲ ਇੱਕ ਛੋਟੇ ਗਰੋਅਰ ਦਾ ਫੋਨ ਆਇਆ ਸੀ ਵੀ ਮੇਰੇ ਨਾਲ ਕੋਈ ਬਹੁਤ ਵੱਡਾ ਗਰੋਅਰ ਆ, ਉਹਨੇ ਮੇਰੇ ਜਮਾਂ ਕੋਲੇ ਆ ਕੇ ਬਹੁਤ ਵੱਡਾ ਬੋਰ ਕਰ ਲਿਆ ਤੇ ਮੇਰਾ ਵੈਲ ਡਰਾਈ ਹੋ ਗਿਆ। ਹਾਂ। ਠੀਕ ਹੈ। ਕਹਿੰਦੀ ਵੀ ਵਰਕ ਟੂ ਹੈਲਪ ਦੋਜ਼ ਗਾਇਜ਼, ਹੈ ਨਾ। ਤੇ ਵੀ ਪਹਿਲਾਂ ਵੀ ਗਰੋਅਰ ਤਾਂ ਜਿਹੜੇ ਛੋਟੇ ਸੀ ਉਹਨਾਂ ਦੀਆਂ ਬੈਂਕਰਪਸੀਜ਼ ਹੁੰਦੀਆਂ ਹੀ ਸੀਗੀਆਂ ਤੇ ਬਾਅਦ 'ਚ ਵੀ ਹੁੰਦੀਆਂ ਹੋਣਗੀਆਂ ਹੀ, ਵੀ ਉਹ ਜਾਣਗੇ ਆਊਟ ਆਫ ਬਿਜ਼ਨਸ। ਤੇ ਮੈਂ ਉਹਨੂੰ ਫੋਲੋਅਪ ਕੁਐਸਚਨ ਨਹੀਂ ਕਰਨ ਉਹਨਾਂ ਨੇ ਮੈਨੂੰ ਦਿੱਤਾ ਵੀ ਤੂੰ ਉਹ ਗਰੋਅਰ ਨੂੰ ਹੁਣ ਕਾਲ ਕੀਤੀ ਹੈ ਵੀ ਹੁਣ ਉਹ ਸਿਗਮਾ ਤੋਂ ਖੁਸ਼ ਆ? ਹੋ ਸਕਦਾ ਉਹਦੇ ਕੋਲ ਵਾਈਟ ਲੈਂਡ ਹੀ ਹੋਵੇ, ਅੱਗੇ ਤੋਂ ਮਾੜਾ ਮੋਟਾ ਪਾਣੀ ਕੱਢਦਾ ਹੀ, ਹੁਣ ਤੋਂ ਜਮਾਂ ਹੀ ਖਤਮ ਹੋ ਗਿਆ ਹੋਊਗਾ। ਸੋ ਨਾਲੇ ਇਹ ਕੀ ਕਿਹੋ ਜਿਹਾ ਲੌਜਿਕ ਹੋਇਆ ਵੀ ਤੁਸੀਂ ਕਿਹਾ ਵੀ ਹਾਂ ਉਦੋਂ ਵੀ ਤਾਂ ਐਂ ਹੁੰਦਾ ਸੀਗਾ ਵੀ ਹੁਣ ਹੋਊਗਾ, ਅੱਗੇ ਵੀ ਹੋਊਗਾ। ਦੈਟਸ ਨਾਟ ਦਾ ਪ੍ਰੋਬਲਮ। ਮੇਰਾ ਕੁਐਸਚਨ ਤਾਂ ਮੈਂ ਕਿਹਾ ਤੇ ਹੈ ਹੀ ਨਹੀਂ। ਮੈਂ ਤਾਂ ਤੁਹਾਨੂੰ ਕੁਐਸਚਨ ਪੁੱਛਿਆ ਵੀ ਇੱਕ ਅਨਡਿਜ਼ਾਇਰੇਬਲ ਰਿਜ਼ਲਟ ਇਹਦਾ ਇਹ ਆ ਵੀ ਲੈਂਡ ਸ਼ਰਿੰਕ ਹੋਣੀ ਆ, ਉਹਦੇ ਨਾਲ ਇੰਨੀ ਲੈਂਡ ਨੇ ਖਾਲੀ ਰਹਿ ਜਾਣਾ ਤੇ ਉਹ ਗਰੋਅਰ ਦਾ ਮਿਲੀਅਨਸ ਆਫ ਡਾਲਰ ਤੇ ਇਨਵੈਸਟ ਆ, ਵੀ ਉਹਦੇ ਲਈ ਕੀ ਪਲਾਨ ਆ ਤੁਹਾਡਾ? ਦੈਟਸ ਵਾਟ ਆਈ ਐਮ ਆਸਕਿੰਗ। ਇੱਕ ਪਹਿਲੀ ਤਾਂ ਇਹ ਚੀਜ਼ ਵੀ ਉਦੋਂ ਦੱਸਿਆ ਨਹੀਂ ਵੀ ਇੱਥੇ ਆ ਪ੍ਰੋਬਲਮ ਆਉਣ ਵਾਲੀ ਆ, ਲੋਕਾਂ ਨੇ ਧੜ ਇਨਵੈਸਟਮੈਂਟ ਕਰਤੀ ਆ, ਉਹ ਹੁਣ ਹੋ ਗਈ ਆ ਤੇ ਹੁਣ ਉਹ ਕਹਿੰਦੇ ਵੀ ਉਹ ਠੱਪ ਕਰ ਦਿਓ ਤੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਖਾ ਰਹੇ ਵੀ ਕੀ ਮਿਲੂਗਾ। ਉਹ ਆਈ ਥਿੰਕ ਜਿਹੜੇ ਸਟੀਵ ਸੀਗੇ ਉਦੋਂ ਆਏ ਸੀਗੇ, ਕਹਿੰਦੇ ਵੀ ਕੁਝ ਕੁ ਪ੍ਰੋਗਰਾਮ ਚੱਲਦੇ ਪਰ ਉਹਦੇ ਨਾਲ ਤਾਂ ਗੁਜ਼ਾਰਾ ਵੀ ਨਹੀਂ। ਨਹੀਂ ਉਹ ਤਾਂ ਮੈਂ ਡਿਪਾਰਟਮੈਂਟ ਆਫ ਜਸਟਿਸ ਜਿਹੜੀ ਕੁੜੀ ਸੀਗੀ ਮੈਂ ਉਹਨੇ ਡਿਟੇਲ 'ਚ ਗੱਲ ਕੀਤੀ। ਉਹ ਕਹਿੰਦੀ ਮੈਨੂੰ ਦੱਸ, ਮੈਂ ਸਮਝਣਾ ਚਾਹੁੰਦੀ ਹਾਂ ਵਾਟ ਇਜ਼ ਦਿਟ। ਤੇ ਫਿਰ ਮੈਂ ਅੱਧਾ ਘੰਟਾ ਲੰਚ 'ਚ ਅਸੀਂ ਬੈਠੇ ਰਹੇ ਹਾਂ ਬਾਹਰ ਤਕਰੀਬਨ, ਤੇ ਮੈਨੂੰ ਚੰਗੀ ਤਰ੍ਹਾਂ ਡਿਟੇਲ ਸਮਝਾਇਆ ਵੀ ਕੀ ਪ੍ਰੋਬਲਮ ਨੇ ਕਿਤੇ ਕਿਤੇ। ਮੈਂ ਕਿਹਾ ਲਾਅ ਦੀ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਕਹਿੰਦੀ ਓਕੇ, ਕਹਿੰਦੀ ਨਾਓ ਆਈ ਅੰਡਰਸਟੈਂਡ ਲੇਬਰ ਬੈਟਰ, ਕਹਿੰਦੀ ਹੈ ਨਾ। ਸਰ ਲੋਕਾਂ ਨੂੰ ਜਿਹੜੇ ਲਾਇਰ ਉਹਨਾਂ ਨੂੰ ਨਹੀਂ ਪਤਾ ਲੱਗਦਾ, ਅਸਲ 'ਚ ਰਾਜਕ ਨੂੰ ਪਤਾ ਤਾਂ ਲੱਗੂਗਾ ਜੇ ਅਸੀਂ ਜਾ ਕੇ ਤੇ ਬੋਲਾਂਗੇ ਤਾਂ ਦੱਸਾਂਗੇ। ਜਿਹੜੇ ਬੋਲਦੇ ਉਹਨਾਂ ਦੀ ਸੁਣੀ ਜਾਂਦੀ ਹੈ, ਜਿਹੜੇ ਯੈਸ ਮੈਨ ਆ ਉਹਨਾਂ ਦੀ ਤਾਂ ਫਿਰ ਸੁਣਨੀ ਨਹੀਂ। ਜੀ ਯੈਸ ਹੀ ਕਹਿ ਲਓ ਜੇ ਨਹੀਂ, ਉੱਥੇ ਚਲੋ ਇਕੱਠੇ ਯੈਸ ਮੈਨ ਕੀਤੇ ਉਹਨਾਂ ਨੇ। 50 ਬੰਦੇ ਜਿਹੜੇ ਉਹਦੇ ਫੇਵਰ 'ਚ ਨੇ ਸਿਗਮਾ ਦੇ ਜਾਂ ਇੰਪਲੀਮੈਂਟੇਸ਼ਨ ਦੇ, ਉਹਨਾਂ ਨੇ ਤਾਂ ਕਹਿਣਾ ਹੀ ਆ ਵਾਹ ਵਾਹ। ਉੱਥੇ ਜਦੋਂ ਜਿਹੜਾ ਬਾਕੀ 150 ਨਿਊਟਰਲ ਬੰਦਾ ਬੈਠਾ ਉਹਨੇ ਕਹਿਣਾ ਵੀ ਹਾਂ ਠੀਕ ਆ, ਤੇ ਮੈਂ ਇੱਕੋ ਹੀ ਸੀ ਅਗੇਂਸਟ ਵਾਲਾ, ਹੋਰ ਕੋਈ ਨਹੀਂ। ਹਾਂ ਉਹ ਕਹਿੰਦਾ ਵੀ ਆਈ ਵੀ ਤਾਂ ਹੋਈ ਸਕਦੀ ਹੈ, ਨਿਊਟਰਲੀ ਵੀ ਐਵੇਂ ਮਾਰੀ ਜਾਂਦਾ ਯਾਰ। ਇਹ ਇਹਨਾਂ ਦੀ ਇੱਕ ਬੰਦੇ ਨਾਲ ਕੀ ਫਰਕ ਪੈਂਦਾ। ਹੋਰ ਤੁਹਾਡੇ ਤੋਂ ਇਲਾਵਾ ਕਿਹੜਾ ਗਰੋਵਰ ਦੇ ਹੱਕ 'ਚ ਆਇਆ ਉੱਥੇ? ਕੋਈ ਕੈਫ ਵਾਲਿਆਂ ਨੇ ਜ਼ਰੂਰ ਦਿੱਤਾ ਜਿਹੜਾ ਡੇਟਾ ਜਿੰਨਾ ਹੀ ਪ੍ਰੈਜ਼ੈਂਟ ਕੀਤਾ। ਜਿਵੇਂ ਉਹਨਾਂ ਨੇ ਕਿਹਾ ਸੀ ਡੇਟਾ ਉਹਨਾਂ ਦਾ ਇਹੀ ਵੀ ਸੈਂਟਰਲ ਵੈਲੀ 'ਚ ਇੰਨੀ ਲੈਂਡ ਹੈਗੀ ਆ, ਵੀ ਉਹਨਾਂ ਨੇ ਨੰਬਰ ਨਹੀਂ ਦਿੱਤੇ ਸੀ ਵੀ ਲੈਂਡ ਹੈਗੀ ਆ ਰਿਸਕ ਤੇ ਵਾਈਟ ਲੈਂਡ, ਤੇ ਵੀ ਉਹ 'ਚ ਬਹੁਤ ਵੱਡਾ ਲਾਸ ਹੋਣਾ, ਕਾਊਂਟੀਜ਼ ਦੇ ਬਹੁਤ ਵੱਡਾ ਇੰਪੈਕਟ ਹੋਣਾ। ਇੱਕ ਉਹਨਾਂ ਨੇ ਕਾਊਂਟੀਜ਼ ਕੇਸ ਸਟੱਡੀ ਵੀ ਦਿੱਤੀ ਸੀਗੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦੀ 20 ਮਿਲੀਅਨ ਤੋਂ ਨਾ, ਮੈਨੂੰ ਨੰਬਰ ਭੁੱਲ ਗਏ, ਤੇ ਜਾਣੀ ਉਹਨਾਂ ਦਾ 70% ਡਿਕਲਾਈਨ ਸੀਗਾ ਸਿੰਸ ਕੋਵਿਡ, ਕਿਉਂਕਿ ਉਹਨਾਂ 'ਤੇ ਵਾਟਰ ਕੱਟਸ ਲੱਗੇ ਸੀ। ਅਤੇ ਉਹ ਕਹਿੰਦੇ ਵੀ ਇਹ ਕਾਊਂਟੀ ਦੀ ਜ਼ਿਆਦਾ ਸਟੋਰੀ ਇੱਧਰਲੇ ਪਾਸੇ ਵਾਲੇ ਦੀ, ਸਾਊਥ ਵਾਲਿਆਂ ਦੀ ਇਹੀ ਹੋਣੀ ਆ, ਅਤੇ ਵੀ ਉਹਦੇ ਲਈ ਕੋਈ ਵੀ ਬੰਦਾ ਗੱਲ ਨਹੀਂ ਕਰ ਰਿਹਾ ਪਲਾਨ 'ਤੇ। ਉਹ ਉਹਨਾਂ ਨੇ ਜਿੰਨੀ ਕੁ ਗੱਲ ਕੀਤੀ ਆ ਬਸ ਉਹ ਨਹੀਂ ਕੀਤੀ ਆ, ਬੁੜੀ ਨੇ 10 ਕੁ ਮਿੰਟ ਜਿੰਨੀ ਉਹਦੀ ਪ੍ਰੈਜੈਂਟੇਸ਼ਨ ਸੀਗੀ, ਨਹੀਂ ਤਾਂ ਕੋਈ 8 ਘੰਟਿਆਂ 'ਚ ਕੋਈ ਬੋਲਿਆ ਹੀ ਨਹੀਂ। ਸੋ ਉਹ ਓਕੇ ਆ ਜੇ ਲੋਕੀ ਆਊਟ ਆਫ ਬਿਜ਼ਨਸ, ਆਊਟ ਆਫ ਫੂਡ, ਆਊਟ ਆਫ ਇੰਪਲੋਇਮੈਂਟ ਓਕੇ ਤਾਂ ਉਹ ਕਹਿੰਦੇ ਨਹੀਂ, ਉਹ ਕਹਿੰਦੇ ਵੀ ਇਹ ਸਾਡਾ ਪਾਰਟ ਨਹੀਂ, ਸਾਡੀ ਜ਼ਿੰਮੇਵਾਰੀ ਨਹੀਂ, ਚੋਪੀ 'ਚ ਹਾਂ ਹੀ ਆ ਵੀ ਸਾਡੀ, ਕਹਿੰਦੇ ਸਾਡੀ ਥੋੜੀ ਹੁਣ ਸੈਲਰੀ ਵਾਲਾ ਬੰਦਾ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦਾ, ਉਹਦੀ ਜ਼ਿੰਮੇਵਾਰੀ ਹੈ ਇੰਪਲੀਮੈਂਟ ਕਰਾਉਣਾ ਜਾਂ ਫੋਰਸ ਕਰਨਾ ਕਰਾਉਣ ਦਾ। ਉਹ ਕਹਿੰਦਾ ਮੈਂ ਉਹ ਕਰਾ ਰਿਹਾ ਨਹੀਂ, ਵੇਰ ਹੀ ਹੋਣਾ ਜਿੱਥੇ ਸ਼ਾਇਦ ਉਹਦੀ ਕੋਈ ਹੈ ਨਹੀਂ, ਜਾਂ ਮਤਲਬ ਉਹ ਜੀ ਥਾਂ ਤੇ ਜਿੱਥੇ ਉਹਦਾ ਕੋਈ ਜ਼ਮੀਨ ਨਾਲ ਕੋਈ ਲਾਗਤ ਹੈਗਾ ਨਹੀਂ। ਜਿਵੇਂ ਮਰਜ਼ੀ ਕਹਿ ਲਓ, ਕਹਿੰਦਾ ਮੇਰੀ ਤਾਂ ਜਿਹੜੀ ਜੌਬ ਆ ਮੈਂ ਉਹ ਕਰੀ ਜਾਂਦਾ। ਹੁਣ ਇਹਦੇ ਜਿਹੜੇ ਸਾਈਡ ਇਫੈਕਟ ਨੇ ਉਹ ਸਾਡੀ ਥੋੜੀ ਜ਼ਿੰਮੇਵਾਰੀ, ਉਹ ਜਿਹਨਾਂ ਦੀ ਹੈਗੀ ਉਹਨਾਂ ਨੂੰ ਪੁੱਛ ਲਓ, ਉਹ ਕਿਹਨੂੰ ਪੁੱਛੀ, ਉਹ ਕੋਈ ਹੈ ਹੀ ਨਹੀਂ ਗਾ। ਸੋ ਬੜੇ ਡਰਾਸਟਿਕ ਜੇ ਮਾਹੌਲ ਆ ਰਿਹਾ। ਇੱਕ ਤੋਂ ਲਾ ਵੀ ਆ ਗਿਆ, ਪਾਣੀ ਜਿਹੜਾ ਐਕਸਟਰਾ ਕੱਢਦੇ ਆ $10,000। ਹਾਂ ਨਹੀਂ ਦੇਖੋ, ਉਹ ਤਾਂ ਜਿਹੜੀ ਇਨਫੋਰਸਮੈਂਟ ਆ ਨਾ ਉਹ ਤਾਂ ਸਟ੍ਰਿਕਟ ਕਰੀ ਜਾਂਦੇ। ਸੋ ਫਿਰ ਦੰਦ ਤਾਂ ਤਿੱਖੇ ਕਰਤੇ, ਉਹ ਦੰਦ ਤਿੱਖੇ ਵਾਲਾ ਹੀ ਆ ਬਸ। ਉਹ ਐਗਜ਼ਾਮਪਲ ਪੱਕੀ ਪਿਓਰਲੀ ਦੰਦ ਤਿੱਖਿਆਂ ਵਾਲੀ। ਅੱਗੇ ਉੱਥੇ ਪਹਿਲਾਂ ਵੀ ਇਨਫੋਰਸਮੈਂਟ ਸੀਗੀ, ਉਹਦਾ ਮਤਲਬ 500 ਰੁਪਈਆ ਖਨੀ 700 ਸੀਗਾ, ਤੇ ਉਹ ਗਰੋਰ ਕਹਿੰਦੇ ਸੀ ਕੋਈ ਦੇ ਦਿਆਂਗੇ ਜੋ ਲੋੜ। ਨਦਰਨ ਦੇ ਵਿੱਚ ਇੱਕ ਰੈਂਚਰ ਦੇ ਨਾਲ ਪੰਗਾ ਪਿਆ ਸੀ, ਉਹ ਕਹਿੰਦੇ $4,000 ਪੈਣਾ ਸੀ ਉਹਨੂੰ ਜੁਰਮਾਨਾ ਪਿਆ ਉਹਨੂੰ, ਤੇ ਕਹਿੰਦੇ ਜੇ ਆਹ ਵਾਲਾ ਹੁੰਦਾ ਤਾਂ 1 ਪੁਆਇੰਟ ਕਿੰਨੇ ਮਿਲੀਅਨ ਪੈਣਾ ਸੀ। ਬਿਲਕੁਲ। ਸੋ ਇਹੀ ਇੱਥੇ ਹੁਣ ਆ ਰਹੇ ਆ, ਹੁਣ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ। ਉਹ ਕਹਿੰਦੇ ਨਹੀਂ ਵੀ ਦੇ ਦਾਂਗੇ ਫੀਸ ਪੈਨਲਟੀ ਤਾਂ ਇਹ ਸ਼ੁਰੂ ਹੋਈਆਂ ਨੇ 2 ਸਾਲਾਂ 'ਚ ਇੰਨੀਆਂ ਡਰਾਸਟਿਕ ਹੋ ਜਾਣੀਆਂ। ਜਿੱਥੇ ਅੱਜ $275 ਦਿੰਦੇ ਆ ਮੰਡੇਰੇ ਵਾਲੇ, ਉੱਥੇ ਉਹਦੀ 1900 ਤੋਂ ਉੱਪਰ ਚਲਿਆ ਜਾਣਾ ਏਕੜ ਦੇ। ਉਹ ਕਿਵੇਂ ਦੇ ਸਕਦਾ, ਹੋ ਹੀ ਨਹੀਂ ਸਕਦਾ। ਸੋ ਬੇਸਿਕਲੀ ਫੋਰਸ ਹੀ ਕਰ ਰਿਹਾ ਨਾ ਵੀ ਤੁਸੀਂ ਸ਼ਟ ਕਰੋ ਇਹਨੂੰ, ਪਾਣੀ ਨਾ ਕੱਢੋ। ਮੈਂ ਤਾਂ ਉਹਨਾਂ ਨੂੰ ਸਿੱਧਾ ਹੀ ਕਿਹਾ ਮੈਂ ਤੁਸੀਂ ਤਾਂ ਸਾਡੇ ਇੰਨੇ ਪੈਸੇ ਲਵਾ ਕੇ ਤੁਸੀਂ ਹੁਣ ਜਦੋਂ ਅਸੀਂ ਪਾਣੀ ਕੱਢਣਾ ਤੁਸੀਂ ਜਾ ਕੇ ਸਾਡੀ ਸੁੱਚ ਬੰਦ ਕਰਤੀ ਪਾਣੀ ਦੀ, ਪਾਣੀ ਲਾ ਸਕਦੇ। ਮੈਂ ਕਿਹਾ ਸਿੱਧੇ ਕਹੋ ਨਾ ਵੀ ਪਾਣੀ ਲਾ ਸਕਦੇ, ਤੁਸੀਂ ਕਿਉਂ ਕਹਿੰਦੇ ਵੀ ਐ ਜੀ ਇੰਨੇ ਕੱਢ ਲਓ ਜੀ, 1 ਏਕੜ ਫੁੱਟ ਕੱਢ ਲਓ ਜੀ, ਇੰਨੇ ਇੰਚ ਕੱਢ ਲਓ ਜੀ, ਤੇ ਵੀ ਤੁਸੀਂ ਇਹ ਵੀ ਕੁਝ ਲਾਓ ਨਾ। ਹਾਂ ਨਾਲੇ ਰਾਜਕਰਨ ਇਹ ਜਿਹੜੀ ਸਭ ਤੋਂ ਵੱਡੀ ਚੀਜ਼ ਤਾਂ ਦੇਖਣ ਵਾਲੀ ਹੈ, ਸਾਡੇ ਗਰੋਵਰ ਨੂੰ ਰੈਡੀ ਰਹਿਣਾ ਚਾਹੀਦਾ ਇਹਦੇ ਲਈ
5 ਕਾਉਂਟੀਆਂ ਵੀ ਕੋਈ ਬਾਹਲਾ ਨਹੀਂਗਾ, 5 ਕਿ 6 ਬੇਸਨ ਆ, 6 ਮੈਨੂੰ ਲੱਗਦਾ ਜਿਹੜੇ ਉਹਨਾਂ ਦੇ ਬੇਸਨ ਦੇ ਹਿਸਾਬ ਨਾਲ ਦੇਖੀਏ। ਕਰਨ ਵਾਲਾ, ਟੂਲੀ ਆ, ਟਲੇਰੀ ਲੇਕ ਆ, ਤੇ ਡੈਲਟਾ ਮੰਡੋਟਾ, ਮੰਡੇਰਾ ਚੌਚਲਾ, ਇੱਕ ਮੈਨੂੰ ਲੱਗਦਾ ਭੁੱਲ ਰਿਹਾ ਕੋਈ, ਇਹੀ 5-6 ਚ 1.5 ਸਾਰੀ ਮਿਲੀਅਨ ਸੈਂਟਰਲ ਵੈਲੀ ਹੋਈ ਆ। ਤੇ ਇਹਨਾਂ ਚ ਤੇ ਲੈਂਡ ਵੀ ਕਿੰਨੀ ਸਾਰੀ ਸੈਂਟਰਲ ਵੈਲੀ ਚ ਮਿਲਾ 7.5 ਮਿਲੀਅਨ ਏਕੜ ਆ, ਬਟ ਸਾਰੀ ਵੈਲੀ ਚ ਉਹ ਨਾਰਥ ਤੱਕ ਚਲੀ ਜਾਂਦੀ ਆ। ਪਰਲੇ ਪਾਸੇ ਤਾਂ ਕੋਈ ਇਸ਼ੂ ਨਹੀਂਗਾ ਪਾਣੀ ਦਾ, ਪਾਣੀ ਦਾ ਇਸ਼ੂ ਰਹਿ ਜਾਂਦਾ ਚੌਚਲੇ ਤੋਂ ਸਾਊਥ ਨੂੰ, ਇਧਰ ਨੂੰ ਆ ਠੀਕ ਹੈ। ਅੱਧੀ ਕੁ ਲੈਂਡ ਮੈਨੂੰ ਲੱਗਦਾ ਵੀ ਮੈਂ ਹੁਣ ਬਿਨਾਂ ਨੰਬਰਾਂ ਜੇ ਇਕੱਲਾ ਉਹੀ ਮੈਪ ਤੇ ਦੇਖੀਏ ਆਪਾਂ ਦੇਖੀਏ ਵੀ ਅੱਧੀ ਕੁ ਲੈਂਡ ਤਾਂ ਪਰੇ ਰਹਿ ਨਹੀਂ, ਉਹ 'ਚ ਤਾਂ ਕੋਈ ਪਾਣੀ ਦਾ ਇਸ਼ੂ ਨਹੀਂ ਹੈਗਾ ਜਾਂ ਡੂ ਥੋੜੀ, ਜਿਹੜੀ ਉਹ 'ਚ 5 ਮਿਲੀਅਨ ਹੀ 4 ਰਹਿ ਗਈ ਨਾ, 4 'ਚ ਹੀ 1.5 ਮਿਲੀਅਨ ਏਕੜ 4 ਮਿਲੀਅਨ 'ਚ ਹੀ ਨਿਕਲ ਜਾਣਾ। ਹੁਣ ਬੰਦਾ ਉਹ ਸੋਚਦਾ ਵੀ ਸਾਰੀ ਕੈਲੀਫੋਰਨੀਆ 'ਚ ਨਹੀਂ, ਸਿਰਫ ਇੰਨੇ ਛੋਟੇ ਜਿਹੇ ਹਿੱਸੇ 'ਚ 4 ਮਿਲੀਅਨ ਏਕੜ 'ਚੋਂ 1.5 ਮਿਲੀਅਨ ਪਾਸੇ ਹੋ ਜਾਣਾ। ਇਸ ਏਰੀਏ ਦਾ ਜਿਹੜੀ ਜੀਓਗ੍ਰਾਫੀ ਆ ਉਹ ਬਹੁਤ ਅੱਡ ਲੱਗਣੀ 2 ਸਾਲ, ਤੇ ਉਹਦੇ ਨਾਲ ਤਾਂ ਫਿਰ ਇਕਨੋਮਿਕਲੀ ਵੀ ਬਹੁਤ ਵੱਡਾ ਅਸਰ ਤਾਂ ਹੈ। ਹੁਣ ਕਿੰਨੀਆਂ ਜੌਬਸ ਜਾਣੀਆਂ। ਕੈਫ ਵਾਲਿਆਂ ਨੇ ਇਹੀ ਸੋਲੂਸ਼ਨ ਦਿੱਤਾ ਸੀ ਵੀ ਬਾਏ ਆਊਟ ਕਰ ਲਓ, ਵੀ ਬਾਏ ਆਊਟ ਕਰ ਲੈਣਾ ਚਾਹੀਦਾ ਸਰਕਾਰ ਨੂੰ ਕਹਿੰਦੇ ਆ। ਹਾਂ, ਪਰ ਉਹ ਮੈਂ ਉਹਨੂੰ ਚਲੋ ਬਾਅਦ ਚ ਮੈਨੂੰ ਇੰਡੀਵਿਜੂਅਲੀ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਮੈਂ ਕਿਹਾ ਵੀ ਬਾਏ ਆਊਟ ਕਰਨਾ ਤਾਂ ਕੱਲੀ ਗਰੋਅਰ ਦੀ ਪ੍ਰੋਬਲਮ ਦੀ ਸੋਲੂਸ਼ਨ ਆ ਨਾ। ਜਿਹੜੀਆਂ ਬਾਕੀ ਲੋਕ ਜਿਹੜੇ ਮੇਰੇ ਕੋਲ ਕੰਮ ਕਰਦੇ ਆ, ਖੇਤ, ਜਿਹੜਾ ਗੈਸ ਸਟੇਸ਼ਨ ਆ, ਜਿਹੜਾ ਲਿਕਰ ਸਟੋਰ ਆ, ਤੇ ਉਹ ਕਿੱਥੇ ਜਾਣਗੇ? ਕਾਉਂਟੀ ਦਾ ਟੈਕਸ ਕਿੱਥੇ ਜਾਊਗਾ? 15% ਜੇ ਲੈਂਡ ਪ੍ਰਾਪਰਟੀ ਟੈਕਸ, ਹਾਂ 4 ਮਿਲੀਅਨ ਚ 1.5 ਮਿਲੀਅਨ ਦਾ ਹੈ ਨਹੀਂ ਗੀ, ਤੇ ਉਹ ਪ੍ਰਾਪਰਟੀ ਟੈਕਸ ਕਿੱਥੇ ਜਾਣਗੇ? ਇਸ ਲਾਈਕ ਵੇ ਟੂ ਬਿਗ ਆਫ ਇੰਪੈਕਟ। ਵੀ ਇਹਦੇ ਲਈ ਕੋਈ ਪ੍ਰੋਪਰ ਪਲਾਨ ਹੋਣਾ ਚਾਹੀਦਾ। ਅਸੀਂ ਤਾਂ ਇਹੀ ਕਹਿੰਦੇ, ਅਸੀਂ ਐਂ ਥੋੜੀ ਕਹਿੰਦੇ ਵੀ ਤੁਸੀਂ ਪਾਣੀ ਕੱਢੀ ਜਾਣਾ ਜੀ, ਨਾ ਅਸੀਂ ਨਹੀਂ ਰੋਕਣਾ। ਇਹ ਕਹਿੰਦੇ ਪਲਾਨ ਦਿਓ ਲੈਂਡ ਲਈ। ਤੋ ਪਹਿਲੇ ਭਾਗ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ। ਇਸ ਤੋਂ ਪਹਿਲਾਂ ਵੱਖ-ਵੱਖ ਜਿਹੜੀਆਂ ਮੀਟਿੰਗਸ ਦੇ ਵਿੱਚ ਤੁਸੀਂ ਜਾ ਕੇ ਆਏ ਆ, ਅੰਡਰ ਸੈਕਟਰੀ ਨੂੰ ਵੀ ਮਿਲੇ ਆ, ਡਿਪਟੀ ਸੈਕਟਰੀ ਨਾਲ ਵੀ ਮੁਲਾਕਾਤਾਂ ਹੋਈਆਂ ਆ। ਕੀ ਉੱਥੇ ਕੀ ਗੱਲਾਂ ਬਾਤਾਂ ਹੋਈਆਂ? ਇਹੀ ਇਸ਼ੂਜ਼ ਦੇ ਉੱਤੇ ਚਰਚਾ ਹੋਈ? ਹਾਂਜੀ, ਨਹੀਂ ਦੇਖੋ ਹੁਣ ਚਲੋ ਜਿਹੜਾ ਆਪਾਂ ਹੁਣ ਤੱਕ ਅਪਡੇਟ ਦਿੱਤੀ ਉਹ ਤਾਂ ਹੈਗੀ ਹੈ ਵੀ ਕਰੰਟ ਸਿਚੁਏਸ਼ਨ ਹੈ ਕੀ, ਹੈ ਨਾ, ਮਨ ਲੈ ਕੇ ਜਾਂ ਗਰੋਅਰਸ ਨੂੰ। ਹੋਰ ਵੀ ਸਾਡੀਆਂ ਪ੍ਰੋਬਲਮਸ ਨੇ ਫਾਰਮਿੰਗ ਦੀਆਂ, ਤੇ ਉਹਦੇ 'ਚ ਇਕੱਲਾ ਇਹ ਨਹੀਂਗਾ ਵੀ ਇਕੱਲਾ ਪਾਣੀ ਦਾ ਇਸ਼ੂ ਆ। ਤੇ ਬਟ ਜਿਹੜਾ ਹੁਣ ਸਾਊਥ ਵਾਲੇ ਪਾਸੇ ਜਾਂ ਸਾਰੀ ਸੈਂਟਰਲ ਵੈਲੀ, ਸੈਨ ਜੋਕੀਨ ਵੈਲੀ ਸਾਡਾ ਪਾਣੀ ਇਸ਼ੂ ਆ, ਉਸ ਲਈ ਅਸੀਂ ਕਾਫੀ ਇਨੀਸ਼ੀਏਟਿਵ ਵਿੱਢੇ ਹੋਏ ਨੇ, ਹੈ ਨਾ। ਠੀਕ ਹੈ। ਤੇ ਜਿੱਥੇ ਪੱਗ ਦੇ ਵੱਲੋਂ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਅਸੀਂ ਆਪਦੀ ਐਫਰਟ ਕਰ ਰਹੇ ਹਾਂ, ਹੈ ਨਾ। ਤੇ ਵੀ ਘੱਟੋ ਘੱਟ ਜਿਹੜੇ ਸਾਡੇ ਗਰੋਅਰਸ ਨੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਕੋਈ ਪਲਾਨ ਬਣ ਜੇ ਜਾਂ ਕੋਈ ਕੰਪਨਸੇਸ਼ਨ ਮਿਲ ਜੇ ਜਾਂ ਵੱਧ ਜਾਣ, ਹੈ ਨਾ। ਸਾਡਾ ਦੇਖੋ ਇਹੀ, ਕਿਉਂਕਿ ਅਸੀਂ ਤਾਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ। ਪਹਿਲਾ ਪਾਰਟ ਤਾਂ ਸਾਡਾ ਉਹ, ਫਿਰ ਅਸੀਂ ਫਾਰਮਿੰਗ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹਾਂ, ਫਿਰ ਅਸੀਂ ਕਹਿੰਦੇ ਵੀ ਸਾਰੀ ਫਾਰਮਿੰਗ ਕਮਿਊਨਿਟੀ ਦਾ ਵੀ ਹੋਵੇ, ਹੈ ਨਾ। ਉਸ ਦੇ ਲਈ ਜਿਹੜੀਆਂ ਆਪਾਂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ ਜਿੰਨੀਆਂ ਵੀ ਉਹਨਾਂ ਦੀਆਂ ਪ੍ਰੋਬੇਸ਼ਨ ਮੀਟਿੰਗਸ ਹੋਈਆਂ, ਮੈਨੂੰ ਨਹੀਂ ਲੱਗਦਾ ਮੈਂ ਕੋਈ ਮਿਸ ਕੀਤੀ ਹੈ। ਚਾਹੇ ਉਹ ਵਰਕਸ਼ਾਪ ਸੀਗੀਆਂ, ਚਾਹੇ ਉਹ ਸੈਕਰਾਮੈਂਟੋ ਦੂਜੀ ਮੀਟਿੰਗ ਸੀਗੀ, ਹੈ ਨਾ। ਤੇ ਹਰੇਕ ਜਗ੍ਹਾ ਜਾ ਕੇ ਮੈਂ ਆਪਦਾ ਚਾਹੇ ਕਮੈਂਟ ਕਰਨ ਦਾ ਮੌਕਾ ਮਿਲਿਆ, ਚਾਹੇ ਰਿਟਨ ਸੀਗੇ, ਚਾਹੇ ਵਰਬਲ ਸੀ, ਚਾਹੇ ਈਮੇਲ ਥਰੂ ਭੇਜੇ, ਹਰੇਕ ਵਾਰ ਮੈਂ ਉਹਨਾਂ ਨੂੰ ਕੁਐਸਚਨ ਕੀਤਾ। ਹੁਣ ਤੱਕ ਸਾਲ ਹੋ ਗਿਆ ਉਹਨਾਂ ਨੂੰ ਮਗਰ ਫਿਰਦੇ, ਜਦੋਂ ਦਾ ਟਲੇਰੀ ਵਾਲਾ ਚੱਲਿਆ ਪਹਿਲਾਂ, ਹੈ ਨਾ। ਤੇ ਉਹ ਹੁਣ ਇਸ ਵਾਰੀ ਹੁਣ ਇਹ ਜਿਹੜੀ ਬੇਕਰਸਫੀਲਡ ਮੀਟਿੰਗ ਹੋਈ ਸੀਗੀ, ਉਹਦੇ 'ਚ ਮੈਂ ਕੁਐਸਚਨ ਪਹਿਲਾਂ ਤਾਂ ਪੁੱਛਿਆ ਸੀ, ਚਲੋ ਜਦੋਂ ਕੁਐਸਚਨ ਆਨਸਰ ਸੀ, ਫਿਰ ਮੈਂ ਉਹ 'ਚ ਕਾਮੈਂਟ ਸੈਕਸ਼ਨ 'ਚ ਵੀ ਜਾਣਾ ਸੀਗਾ, ਹੈ ਨਾ। ਤੇ ਉਹ ਕੁੜੀ ਨੇ ਮੇਰਾ ਕੁਐਸਚਨ ਆਫ ਕੋਰਸ ਨਹੀਂ ਆਨਸਰ ਕੀਤਾ, ਉਹਨੇ ਗੋਲ ਜਿਹਾ ਆਨਸਰ ਦਿੱਤਾ, ਤੇ ਮੈਂ ਉਹਨੂੰ ਬਾਅਦ 'ਚ ਫਿਰ ਸਾਈਡ 'ਤੇ ਘੇਰ ਲਿਆ ਸੀ। ਮੈਂ ਕਿਹਾ ਵੀ ਤੂੰ ਆਨਸਰ ਨਹੀਂ ਦਿੰਦੀ, ਘੱਟੋ ਘੱਟ ਤੂੰ ਆਨਸਰ ਤਾਂ ਕਰਨਾ, ਤੂੰ ਕਹਿ ਵੀ ਡੋਂਟ ਹੈਵ ਪਲਾਨ, ਤੇ ਕਿਉਂ ਵੀ ਤੁਸੀਂ ਗੋਲ-ਮੋਲ ਆਨਸਰ ਦਿੰਦੇ ਆ, ਹੈ ਨਾ। ਮੈਂ ਕਿਹਾ ਇਹੀ ਤੇ ਇੱਥੋਂ ਸੁਣਨਾ ਚਾਹੁੰਦੇ ਹਾਂ ਅਸੀਂ, ਮੈਨੂੰ ਵੀ ਤਾਂ ਪਤਾ ਹੀ ਆ ਵੀ ਇਹ 'ਚ ਐਂ ਥੋੜ੍ਹੀ ਆ ਵੀ ਤੂੰ ਕੋਈ ਸੀਕਰਟ ਦੱਸਣਾ ਮੈਨੂੰ। ਤੇ ਫਿਰ ਉਹ ਹੱਸਣ ਲੱਗ ਗਈ, ਹੈ ਨਾ। ਤੇ ਫਿਰ ਉਹ ਗੱਲਾਂ ਕਰਦੀ ਰਹੀ ਮੇਰੇ ਨਾਲ 15-20 ਮਿੰਟ। ਫਿਰ ਉਹ ਮੈਨੂੰ ਕਹਿੰਦੀ ਵੀ ਤੁਹਾਡੀ ਐਫਰਟ ਕਰਕੇ ਦੇयर इज ਇੰਟਰਨਲ ਡਿਸਕਸ਼ਨ ਇਨ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨਾਓ, ਅੱਛਾ, ਟੂ ਫਾਰਮ ਅ ਟੀਮ ਟੂ ਹੈਵ ਅ ਪਲਾਨ ਫॉर ਦੋਸ ਗਰੋਅਰਸ ਐਟ ਲੀਸਟ, ਵੀ ਜਿਹੜਾ ਰੌਲਾ ਪਾ ਰਹੇ ਉਹਨਾਂ ਦੇ ਬਾਰੇ ਉਹਨਾਂ ਨੂੰ ਕੋਈ ਪਤਾ ਲੱਗਾ। ਤੇ ਉਹਦੇ ਲਈ ਉਹਨਾਂ ਨੇ ਇਹ CDFA ਨੂੰ ਰੀਚ ਕੀਤਾ, ਸੈਕਟਰੀ ਕੈਰਨ ਰੌਸ ਨੂੰ। ਠੀਕ ਹੈ ਜੀ। ਤੇ ਸੈਕਟਰੀ ਕੈਰਨ ਰੌਸ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਸੀਗਾ ਵੁੱਡਲੈਂਡ 2 ਹਫ਼ਤੇ ਪਹਿਲਾਂ। ਉੱਥੇ ਸੈਕਟਰੀ ਕੈਰਨ ਰੌਸ ਸੀਗੀ, ਤੇ USDA ਦੀ ਡਿਪਟੀ ਸੈਕਟਰੀ ਟੋਰਸ, ਤੇ ਅੰਡਰ ਸੈਕਟਰੀ ਕੈਲੀਫੋਰਨੀਆ ਦੀ ਜੈਨੀ ਮੋਫਿਟ, ਉਹ ਸਾਰੇ ਉੱਥੇ ਸੀਗੇ, ਹੈ ਨਾ। ਉਦਣ ਵੀ ਮੈਂ ਉੱਥੇ ਇਹ ਇਸ਼ੂ ਬ੍ਰੌਟ ਅਪ ਕੀਤਾ ਸੀਗਾ। ਉੱਥੇ ਵੀ ਸਮਾਂ ਬਹੁਤ ਘੱਟ ਮਿਲਿਆ ਸੀਗਾ, ਐਵੇਂ 1 ਮਿੰਟ ਤੋਂ ਵੀ ਘੱਟ, ਪਰ ਚਲੋ ਜਿੰਨਾ ਮਿਲਿਆ, ਹੈ ਨਾ। ਸਿਗਮਾ ਨੂੰ ਲੈ ਕੇ ਅਸੀਂ ਉਹ ਜਨਰਲੀ ਤੁਹਾਡੇ ਸਮਾਲ ਸਕੇਲ ਗਰੋਅਰ ਦੇ ਸੀਗਾ ਇਸ਼ੂਜ਼ ਲਈ, ਹੈ ਨਾ, ਜਾਂ ਪੀਪਲ ਆਫ ਕਲਰ ਲਈ। ਤੇ ਕਿਉਂਕਿ ਮੈਂ CDFA ਦੀ ਐਡਵਾਈਜ਼ਰੀ ਕਮੇਟੀ 'ਚ ਬੈਠਦਾ ਬਾਈਪੌਕ ਵਾਲੀ 'ਚ, ਤੇ ਇਸ ਕਰਕੇ ਮੈਨੂੰ ਉਹ ਇਨਵੀਟੇਸ਼ਨ ਸੀਗਾ ਉੱਧਰੋਂ। ਤੇ ਕੁਛ ਪੱਗ ਕਰਕੇ ਵੀ ਹੋ ਜਾਂਦਾ ਥੋੜ੍ਹਾ ਜਿਹਾ, ਕਾਫੀ ਫਰਕ ਪੈ ਜਾਂਦਾ।
ਤੇ ਉੱਥੇ ਜਿੰਨਾ ਕਿ ਮੈਨੂੰ ਸੌਖਾ ਮੌਕਾ ਮਿਲਿਆ, ਫਿਰ ਮੈਂ ਉਹਨੂੰ ਪਰਸਨਲੀ ਉਦੋਂ ਬਾਅਦ 'ਚ ਕੈਰਨ ਰੌਸ ਨੂੰ ਕਿਹਾ ਵੀ ਸੀ ਸੈਕਟਰੀ ਨੂੰ, ਤੇ ਥੀਆ ਰਿਟਨ ਹਾਊਸ ਜਿਹੜੀ ਸਾਡੀ ਉਹ ਪਾਲਿਸੀ ਕੋਆਰਡੀਨੇਟਰ ਆ, ਉਹਨਾਂ ਦੋਨਾਂ ਨੂੰ ਮੈਂ ਕਿਹਾ ਵੀ ਸਾਡੇ ਇਸ਼ੂ ਨੇ, ਵੀ ਮੈਨੂੰ ਤਾਂ ਤੁਸੀਂ ਸਮਾਂ ਹੀ ਨਹੀਂ ਦਿੱਤਾ ਅੱਜ, ਹੈ ਨਾ, ਜਸਟ ਨਾਟ ਗੁੱਡ, ਹੈ ਨਾ, ਵੀ ਸਾਡੇ ਤਾਂ ਕੋਈ ਹੈਲਪ ਹੀ ਨਹੀਂ ਕਰ ਰਿਹਾ। ਤੇ ਉਦੋਂ ਮੈਨੂੰ ਮੈਂ ਉਹ ਕਿਹਾ ਸੀ, ਫਿਰ ਉਹ ਥੀਆ ਨਾਲ ਤਾਂ ਮੈਂ ਡਿਟੇਲ 'ਚ ਗੱਲ ਕੀਤੀ, ਚਲੋ ਸੈਕਟਰੀ ਨਾਲ ਤਾਂ 1-2 ਮਿੰਟ ਜਿਹੜੇ ਮਿਲੇ ਉਹ ਨਹੀਂ ਮਿਲਦੇ ਹੁੰਦੇ, ਹੈ ਨਾ। ਤੇ ਉਹ ਫਿਰ ਮੈਂ ਅੰਡਰ ਸੈਕਟਰੀ ਵੀ ਸੀਗੀ ਉੱਥੇ, ਜੇ ਡਿਪਟੀ ਸੈਕਟਰੀ ਤੇ ਚਲੀ ਗਈ ਸੀ, ਉਹਦੀ ਫਲਾਈਟ ਸੀਗੀ, ਅੰਡਰ ਸੈਕਟਰੀ ਨੂੰ ਵੀ ਇਹ ਗੱਲ ਉਹਦੇ ਨੋਟਿਸ 'ਚ ਲਿਆਂਦੀ ਸੀ, ਮੈਂ ਕਿਹਾ ਵੀ ਸਾਨੂੰ ਹੈਲਪ ਦੀ ਲੋੜ ਆ, ਵੀ ਕੈਨ ਨਾਟ ਸਰਵਾਈਵ ਲਾਈਕ ਦੈਟ, ਹੈ ਨਾ। ਤੇ ਫਿਰ ਜਿੱਦਣ ਇਹ ਨਹੀਂ ਮੈਨੂੰ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਵਾਲਿਆਂ ਨੇ ਕਿਹਾ ਸੀਗਾ ਵੀ ਅਸੀਂ ਵੀ ਰੀਚਡ ਆਊਟ ਟੂ CDF, ਮੈਂ ਕਿਹਾ ਵੀ ਪੁੱਛਾਂ ਤਾਂ ਸਹੀ, ਕਿਤੇ ਐਵੇਂ ਤਾਂ ਨਹੀਂ ਕਹੀ ਜਾਂਦੇ। ਹਾਂ, ਫਿਰ ਮੈਂ ਥੀਆ ਨੂੰ ਈਮੇਲ ਕਰਕੇ ਪੁੱਛਿਆ ਸੀ, ਉਹ ਕਹਿੰਦੀ ਨੋ, ਦੇ ਆਲਰੇਡੀ ਡਿਡ। ਠੀਕ ਹੈ, ਵੀ ਉਹਨਾਂ ਨੇ ਗੱਲ ਦੇ ਕੀਤੀ ਰੀਚਡ ਹੈ। ਆਊਟ ਟੂ ਸੈਕਟਰੀ ਕੈਰਨ ਆਫਿਸ ਟੂ ਬੇਸਿਕਲੀ ਸਿਟ ਟੁਗੇਦਰ ਐਂਡ ਟਾਕ ਅਬਾਊਟ ਇਟ। ਸੋ ਹੁਣ ਪੱਗ ਦੇ ਨਾਲ ਮੀਟਿੰਗ ਆ ਰਹੀ ਹੈ ਉਹਨਾਂ ਦੀ? ਪੱਗ ਦੇ ਨਾਲ ਮੀਟਿੰਗ ਹੋਊਗੀ। ਜੈਨੀ ਜਿਹੜੀ ਮੋਫੈਟ ਆ ਅੰਡਰ ਸੈਕਟਰੀ USDA ਦੀ ਕੈਲੀਫੋਰਨੀਆ ਦੀ, ਉਹਨੇ ਆਪਾਂ ਨੂੰ ਮਿਲਣ ਵੀ ਆਊਗੀ ਮੋਸਟ ਲਾਈਕਲੀ ਛੇਤੀ। ਮੈਂ ਉਹਨਾਂ ਨੂੰ ਫੋਲੋ ਅਪ ਮੀਟਿੰਗਸ ਲਈ ਕਿਹਾ ਸੀਗਾ ਠੀਕ ਹੈ, ਓਕੇ। ਤੇ ਇੱਕ ਤਾਂ ਚਲੋ ਇਹ ਚੱਲ ਰਿਹਾ, ਦੂਜਾ CDFA ਦੀ ਬਾਈਪੌਗ ਦੀ ਕੁਆਟਰਲੀ ਮੀਟਿੰਗ ਹੁੰਦੀ ਆ, ਉਹ ਪਿਛਲੀ ਅਗਸਤ 'ਚ ਸੀਗੀ। ਹਾਂ, ਉਦੋਂ DWR ਨੇ ਸਿਗਮਾ ਦੀ ਪ੍ਰੈਜੈਂਟੇਸ਼ਨ ਦਿੱਤੀ ਸੀ ਉਹ 'ਚ। ਅੱਛਾ, ਹਰੇਕ ਵਾਰ ਕੋਈ ਨਾ ਕੋਈ ਇੱਕ ਡਿਪਾਰਟਮੈਂਟ ਨੂੰ ਸਾਦੇ ਆ ਉਹ, ਤੇ ਉਹ 'ਚ ਸਾਰੇ ਸਮਾਲ ਸਕੇਲ ਗਰੋਅਰਸ ਨੂੰ ਰਿਪਰੈਜ਼ੈਂਟ ਜਿਹੜੇ ਵੀ ਕਰਦੇ ਬੰਦੇ ਉਹ ਹੁੰਦੇ ਆ, ਹੈ ਨਾ, ਐਡਵਾਈਜ਼ਰੀ ਬੋਰਡ ਦੇ ਵਿੱਚ। ਤੇ ਉਦਣ ਇਹਨਾਂ ਨੇ ਜਦੋਂ ਆ ਕੇ ਪ੍ਰੈਜੈਂਟੇਸ਼ਨ ਦਿੱਤੀ, ਤੇ ਮੈਂ ਇਹਨਾਂ ਨੂੰ ਉੱਥੇ ਫਿਰ ਮੈਂ ਮੈਂ ਬੜਾ ਅਗਰੈਸਿਵਲੀ ਕੁਐਸਚਨ ਕਰਦਾ ਨਾ ਫਿਰ ਜਦੋਂ ਫਿਰ, ਹੈ ਨਾ, ਮੈਨੂੰ ਮੌਕਾ ਮਿਲਦਾ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ। ਤੇ ਮੈਂ ਉਦੋਂ ਇਹਨਾਂ ਨੂੰ ਘੇਰ ਲਿਆ, ਮੈਂ ਕਿਹਾ ਤੁਸੀਂ ਹੈਲਪ ਨਹੀਂ ਕਰਦੇ। ਕਹਿੰਦੇ ਨੋ, ਵੀ ਹੈਵ ਦਿਸ ਐਂਡ ਦੈਟ, ਵੀ ਹੈਵ $9 million ਟੂ ਹੈਲਪ ਦ ਗਰੋਅਰਸ। ਮੈਂ ਕਿਹਾ $9 million ਦਾ 2 ਕਰੋੜਾਂ ਨਹੀਂ ਹੈਲਪ ਨਹੀਂ ਕਰਨੀ ਤੁਸੀਂ, ਆਈ ਐਮ ਟਾਕਿੰਗ ਅਬਾਊਟ ਬਿਲੀਅਨਸ ਆਫ ਡਾਲਰਸ। ਤੇ ਫਿਰ ਉਦੋਂ ਉੱਥੇ ਉਹ ਯਾਨੀ ਖਲਾਰਾ ਇੰਨਾ ਪੈ ਗਿਆ ਉਹ ਮੀਟਿੰਗ 'ਚ, ਉਹ 3-4 ਘੰਟੇ ਦੀ ਮੀਟਿੰਗ। ਇਹ ਕਿੱਥੇ ਸੀਗੀ? ਇਹ ਐਤਕੀ ਆਨਲਾਈਨ ਸੀ। ਠੀਕ ਆ, ਓਕੇ। ਤੇ ਫਿਰ ਉਹ ਕਹਿੰਦੇ ਵੀ ਲੈਟਸ ਟਾਕ ਅਬਾਊਟ ਇਟ ਆਫਲਾਈਨ, DWR। ਮੈਂ ਕਿਹਾ ਵੀ ਕਹਿੰਦੇ ਤੁਸੀਂ ਸਾਨੂੰ, ਮੈਂ ਕਿਹਾ ਰੀਚ ਆਊਟ ਕੀ ਤੁਸੀਂ ਆਪ ਆ ਕੇ ਪ੍ਰੈਜੈਂਟੇਸ਼ਨ ਦਿੱਤੀਆਂ ਸਾਡੀ ਮੰਡੇਰੀ ਵਾਲੀ 'ਚ, ਮੈਂਡਾ ਪੀਸ਼ ਉੱਥੇ ਸੀਗੀ, ਹੈ ਨਾ। ਤੇ ਮੈਂ ਕਿਹਾ ਤੁਹਾਨੂੰ ਤੁਹਾਡੇ ਨਾਲ ਮੈਂ ਗੱਲ ਕਰਦੇ ਨੂੰ DWR ਨੂੰ, ਚਲੋ ਤੁਹਾਡੇ ਐਜ਼ ਇੰਡੀਵਿਜੂਅਲ ਤੁਹਾਡੇ ਨਾਲ ਨਹੀਂ ਗੱਲ ਕੀਤੀ, ਬਾਕੀ ਤੁਹਾਡੇ ਡਿਪਾਰਟਮੈਂਟ ਨਾਲ ਕਿੰਨੇ ਚਿਰ ਦਾ ਗੱਲ ਕਰ ਰਿਹਾ ਮੈਂ, ਹੈ ਨਾ। ਮੈਂ ਤੁਹਾਡੇ ਕੋਲ ਕੋਈ ਪਲਾਨ ਨਹੀਂ ਹੈਗਾ, ਐਵੇਂ ਨਾ ਮਾਰੋ ਤੁਸੀਂ ਵੀ ਸਾਡੇ ਕੋਲ ਆਹ ਹੈਗਾ ਜੋ ਹੈਗਾ, ਤੁਸੀਂ ਇਹ ਪ੍ਰੈਜ਼ੈਂਟ ਕਰੋ ਵੀ ਆਹ ਸਿਗਮਾ ਹੈਗਾ। ਮੈਂ ਉਹਨੂੰ ਸਿੱਧਾ ਹੀ ਕਿਹਾ ਉਦੋਂ, ਯੂ ਗਾਇਜ਼ ਡੋਂਟ ਹੈਵ ਐਨੀ ਪਲਾਨ, ਜੇ ਤੁਹਾਡੇ ਕੋਲ ਹੁੰਦਾ ਹੁਣ ਤੁਸੀਂ ਸਾਨੂੰ ਦੱਸ ਦਿੰਦੇ। ਤੇ ਫਿਰ ਉਹ ਕਹਿੰਦੇ ਚਲੋ ਲੈਟਸ ਟਾਕ ਅਬਾਊਟ ਇਟ ਆਫਲਾਈਨ। ਕਿ ਠੰਡੇ ਕਰਨ ਨੂੰ ਕਰ ਰਹੇ ਮੀਟਿੰਗ ਉਹਦੇ ਜਾਂ ਨਹੀਂ? ਫਿਰ 2 ਮੀਟਿੰਗਸ ਉਦੋਂ ਬਾਅਦ 'ਚ ਵੀ ਹੋ ਗਈਆਂ। ਅੱਛਾ। ਤੇ ਹੁਣ ਉਹ ਕਹਿੰਦੇ ਵੀ ਵਿਲ ਬੀ ਪਾਰਟੀ ਇਨ ਦਾ ਸੇਮ ਕਨਵਰਸੇਸ਼ਨ। ਜਦੋਂ ਸੈਕਟਰੀ ਨੇ ਮੀਟਿੰਗ ਸੱਦੀ ਨਾ, ਤਾਂ DWR ਵਿਲ ਗੋ ਦੇਅਰ ਟੂ ਟਾਕ ਅਬਾਊਟ ਦਿਸ। ਫਿਰ ਉਹਨਾਂ ਨੇ ਐਡਮਿਟ ਕਰ ਲਿਆ, ਵੀ ਡੋਂਟ ਹੈਵ ਅ ਪਲਾਨ। ਕਹਿੰਦੇ ਇਹ ਹੁਣ ਵਰਬਲੀ ਤਾਂ ਕਹਿ ਦਿੰਦੇ ਨੇ ਜਦੋਂ 1-on-1 ਕਨਵਰਸੇਸ਼ਨ 'ਚ ਵੀ ਇਹ ਇੱਕ ਇਹੋ ਜਿਹਾ ਪਾਰਟ ਆ ਸਿਗਮਾ ਦਾ ਜਿਹੜਾ ਓਵਰਲੁੱਕ ਹੋਇਆ ਹੋਇਆ, ਪਰ ਜਦੋਂ ਪਬਲਿਕ ਫੇਸ ਬਣ ਕੇ ਗੱਲ ਕਹਿਣੀ ਸੀ ਉਦੋਂ ਨਹੀਂ ਕਹਿੰਦੇ। ਉਦੋਂ ਫਿਰ ਕਿੱਦਾਂ ਕਹਿਣਾ, ਮਹਿਕਮੇ ਦੇ ਉਲਟ ਥੋੜੀ ਜਾਣਾ। ਮੈਂ ਕਿਹਾ ਤੁਸੀਂ ਇਕੱਲਾ ਐਡਮਿਟ ਹੀ ਕਰ ਲਓ, ਤੁਸੀਂ ਕਹੋ ਵੀ ਹੁਣ ਤਾਂ ਜਿਹੜਾ ਹੋਗਾ ਉਹ ਤਾਂ ਚੇਂਜ ਨਹੀਂ ਕਰ ਸਕਦੇ, ਬਟ ਵੀ ਆਰ ਵਰਕਿੰਗ ਔਨ ਪਲਾਨ। ਇਹੀ ਅਸੀਂ ਕਹਿ ਰਹੇ ਹਾਂ, ਹੋਰ ਤਾਂ ਪਰ ਉਹ ਕੋਈ ਅਸਲ 'ਚ ਕੋਈ ਪਾਲਿਸੀ ਇਨੀਸ਼ੀਏਟਿਵ ਹੈਗਾ ਉਹਨਾਂ ਦੇ? ਨਹੀਂ, ਪਾਲਿਸੀ ਇਨੀਸ਼ੀਏਟਿਵ ਤਾਂ ਰਾਜ ਕਰਨ ਦੀਆਂ 2-3 ਚੀਜ਼ਾਂ, ਜਿਵੇਂ ਉਦਣ ਵੀ ਉਹਨੇ ਉੱਥੇ ਵੀ ਗੱਲ ਇਹੀ ਹੋਈ ਸੀ। ਉਹ ਕਹਿੰਦਾ ਜਿਹੜੇ ਸਭ ਤੋਂ ਵੱਡੇ ਹੈਲਪ ਤਾਂ ਵੀ ਨਹੀਂ, ਡੈਲਟਾ ਕਨਵੇਂਸ ਨਹੀਂ ਕਰਨਾ ਇਹਨੂੰ, ਪਾਣੀ ਨਾਰਥ 'ਚ ਜੇ ਆਉਂਦਾ ਅਗਰੈਸਿਵ, ਜਿਹੜੀ ਡੂਅਲ ਟਨਲ ਬਣਾਉਣੀ ਹੈ। ਹੁਣ ਤਾਂ ਸਿੰਗਲ ਟਨਲ ਦੀ ਗੱਲ ਸੀਗੀ, ਜਿਹੜੇ ਜਿੰਨਾ ਵੀ ਆਊਗਾ ਬਣਦੇ ਆ ਕੁਝ ਕਿ ਉਹਦੇ ਤੋਂ ਉਲਟ ਮਿਲਾ ਦਾ ਕੇਸ ਚੱਲਦੇ। ਕੁਐਸਚਨ ਤਾਂ ਮੇਰਾ ਉਹੀ ਸੀਗਾ ਵੀ ਤੁਸੀਂ 40 ਸਾਲ ਤੱਕ ਅੱਗੇ ਪਹਿਲਾਂ ਲੈਂਡ ਐਕਵਾਇਰ ਕਰਨ ਲਾਤੇ, ਉਹਦਾ ਹੀ ਮਰ ਜਾਣਾ, ਸਾਡੇ ਕੋਲ 2 ਸਾਲ ਨਹੀਂ ਹੈਗੇ। ਸਟੇਟ ਰਿਜ਼ਰਵਾਇਰ ਦਾ ਵੀ ਵੇਖਿਆ ਹੀ ਆਪਾਂ। ਤੇ ਦੂਜਾ ਉਹ ਕਹਿੰਦੇ ਸੀਗੇ ਵੀ ਜਿਹੜਾ ਵੀ ਇਹ ਫੈਡਰਲ ਫੰਡਿੰਗ ਨਾਲ ਹੀ ਇਹ ਪ੍ਰੋਬਲਮ ਸੋਲਵ ਹੋਣੀ ਹੈ, ਇਹ ਉਹਨਾਂ ਨੇ ਐਡਮਿਟ ਕੀਤਾ ਉਦੋਂ DWR ਨੇ ਵੀ ਕਿਹਾ। ਪਰ ਫੈਡਰਲ ਹੁਣ ਅਰਸ਼ਦੀਪ ਸਿੰਘ ਉਹ ਤਾਂ ਬੜੇ ਕਲਾਈਮੇਟ ਨੂੰ ਲੈ ਕੇ ਤਿੱਖੇ ਚੱਲਣ ਤੇ ਨਹੀਂ, ਉਹ ਕਹਿ ਦੇਣ ਵੀ ਭਾਈ ਤੁਸੀਂ ਲੈਂਡ ਖਾਲੀ ਛੱਡ ਦਿਓ, ਪੈਸੇ ਲੈ ਲਓ, 10 ਸਾਲ ਤੁਹਾਨੂੰ ਦੇ ਦੇਣੇ। ਪਰ ਕੀ ਗਰੋਵਰ ਇਸ ਚੀਜ਼ ਤੋਂ ਖੁਸ਼ ਹੋਊਗਾ? ਨਹੀਂ, ਖੁਸ਼ ਤਾਂ ਨਹੀਂ ਹੋਊਗਾ, ਘੱਟੋ ਘੱਟ ਬੈਂਕਰਪਟ ਤਾਂ ਨਹੀਂ ਹੋਊਗਾ, ਕੁਛ ਤਾਂ ਮਿਲੂ ਭਾਈ ਦੇ ਚੋਰ ਦੀ। ਕਿਉਂਕਿ ਹੁਣ ਸਿਚੁਏਸ਼ਨ ਇਹ ਬਣੀ ਹੋਈ ਆ ਵੀ ਇੱਕ ਗਰੋਰ ਕੋ ਮੰਨ ਲਓ 100 ਏਕੜ ਆ, ਉਹਦੇ 40 ਏਕੜ ਉਹਦੇ ਕੋਲ ਵਾਈਟਲੈਂਡ 'ਚ, 60 ਉਹਦੇ ਕੋਲ ਦੂਜੀ ਆ, ਉਹਦੇ 60 ਦੀ ਵੀ ਬੈਂਕਰਪਸੀ ਹੋ ਜਾਣੀ ਹੈ, ਕਿਉਂਕਿ ਉਹਦੇ ਕੋਲ 40 ਲਈ ਪਾਣੀ ਨਹੀਂ ਹੈਗਾ। ਘੱਟੋ ਘੱਟ ਉਹ ਬਿਜ਼ਨਸ 'ਚ ਰਹਿ ਜਾਣਗੇ। ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਪੈਸੇ ਬਣਾ ਲੈਣੇ, ਬਟ ਦੇ ਵਿਲ ਸਟੇ ਇਨ ਬਿਜ਼ਨਸ, ਬਚ ਜਾਣਗੇ। ਜਾਂ ਕੁਛ ਹੋਰ ਲੈ ਆਓ, ਸੋਲਰ ਜਿਹੜੇ ਹੈ ਹੀ ਸੁਦਾ ਹੀ 100% ਵਾਈਟਲੈਂਡ ਵਾਲੇ ਆ, ਉਹਨਾਂ ਤਾਂ ਕੋਈ ਹੱਲ ਨਹੀਂ ਹੈਗਾ। 2 ਸਾਲਾਂ 'ਚ ਮਤਲਬ ਉਹ 1.5 ਮਿਲੀਅਨ ਵਾਲੀ ਗੱਲ ਕਹਿ ਕੇ ਪੂਰੀ ਤਰ੍ਹਾਂ ਡਰਾਤਾ, ਪੂਰਾ ਡਰਾਇਆ ਉਹਦਾ। ਰਿਪੋਰਟਰ ਵੀ ਕਈ ਸੀ, ਕਿਉਂਕਿ ਫਿਰ ਉਹਨਾਂ ਨੂੰ ਤਾਂ ਚਲੋ ਹੁੰਦਾ ਨਾ ਸਟੋਰੀ ਲਿਖਣ ਨੂੰ, ਉਹਨਾਂ ਨੇ ਵੀ ਮੈਨੂੰ ਆ ਕੇ ਬਾਅਦ 'ਚ ਵੀ ਕੁਐਸਚਨ ਪੁੱਛੇ, ਕਿਉਂਕਿ ਉਹਨਾਂ ਨੂੰ ਤਾਂ ਫਿਰ ਇੱਕੋ ਹੀ ਬੰਦਾ ਸੀ ਜਿਹੜਾ ਅਗੇਂਸਟ ਬੋਲਣ ਵਾਲਾ ਸੀ। ਉਹਦਾ ਤਾਂ ਵਾਈਟਲੈਂਡ ਹੀ ਸੀਗੀ।
ਤੇ LA ਟਾਈਮਸ ਤੋਂ ਸੀਗੇ ਸੈਨ ਜੋਆਕਿਨ ਵੈਲੀ ਜਿਹੜਾ ਆਪਣਾ ਸ਼ਬਦ ਆ ਇੱਕ ਸੈਕਰਾਮੈਂਟੋ ਕੀ ਵੀ ਕੁਛ ਹੈ ਸੈਕ ਵੀ ਹਾਂ ਉਹਨਾਂ ਨੇ ਸਾਰਿਆਂ ਨੇ ਆ ਕੇ ਮੈਨੂੰ ਕੁਐਸਚਨ ਪੁੱਛੇ ਚਲੋ ਆਪਾਂ ਤਾਂ ਆਪਣਾ ਜਿਹੜਾ ਸੀਗਾ ਫੀਡਬੈਕ ਦੇ ਦਿੱਤੀ ਹੈ ਤੇ ਇਹਨੀ ਗੱਲ ਤਾਂ ਇਹੀ ਹੈ ਵੀ ਪਲਾਨ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਵੀ ਪਲਾਨ ਹੋਵੇ ਸਾਡੇ ਗਰੋਅਰ ਦੇ ਕੋਈ ਨਾ ਕੋਈ ਹੈਲਪ ਹੋ ਜਾਏ ਹੁਣ ਅਸੀਂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨਾਲ ਵੀ 101 ਲੱਗੇ ਹਾਂ ਉਹਨਾਂ ਨੇ ਇਨਫੈਕਟ ਵਰਕਸ਼ਾਪ ਰੱਖਣੀ ਹੈ ਨੈਕਸਟ ਮੰਥ ਇਕੱਲੇ ਪੰਜਾਬੀ ਗਰੋਅਰਸ ਨਾਲ ਟਲੈਰੀ ਜਾਂ ਫਰੈਜ਼ਨੋ ਏਰੀਏ 'ਚ ਉਹਦੀ ਹਜੇ ਪੂਰੀ ਕਨਫਰਮੇਸ਼ਨ ਨਹੀਂ ਆਏਗੀ ਸਿਰਫ ਪ੍ਰੋਬੇਸ਼ਨਸ ਲਈ ਵੀ ਤੁਹਾਡੀਆਂ ਕੀ ਸਮੱਸਿਆਵਾਂ ਨੇ ਜਦੋਂ ਪਹਿਲੀਆਂ ਮੀਟਿੰਗਸ ਹੋਈਆਂ ਨੇ ਪ੍ਰੋਬੇਸ਼ਨ ਦੀਆਂ ਉਹ ਪੰਜਾਬੀ 'ਚ ਨਹੀਂ ਹੁੰਦਾ ਸੀ ਅਸੀਂ ਉਹਨੂੰ ਇੰਨਾ ਫੋਰਸ ਕੀਤਾ ਰੌਲਾ ਪਾਇਆ ਪੰਜਾਬੀ 'ਚ ਕਿਉਂ ਨਹੀਂ ਹੈ ਹੁਣ ਸਾਰੀਆਂ ਪ੍ਰੈਜੈਂਟੇਸ਼ਨਾਂ ਜਦੋਂ ਵੀ ਹੁੰਦੀਆਂ ਪ੍ਰੋਬੇਸ਼ਨ ਪੰਜਾਬੀ ਹੁੰਦੀ ਨਾਲ ਜਿੰਨਾ ਕਿ ਅਸੀਂ ਕਰ ਸਕਦੇ ਹਾਂ ਅਸੀਂ ਤਾਂ ਆਪਦਾ ਹੁਣ ਪੂਰਾ ਹੀ ਜ਼ੋਰ ਤੁਸੀਂ ਪਾਗਲ ਹੋ ਇੰਨਾ ਕੁ ਤੇ ਜਿਹੜਾ ਉਹ ਕਰ ਰਹੇ ਆ ਵੀ ਉਹਨਾਂ ਦੇ ਨੋਟਿਸ 'ਚ ਲਿਆ ਰਹੇ ਆ ਅੱਖਾਂ ਦੇ ਵਿੱਚ ਸਾਹਮਣੇ ਆ ਰਹੇ ਆ ਬਿਲਕੁਲ ਤੇ ਅੱਖਾਂ 'ਚ ਆ ਕੇ ਰੜਕਦੇ ਵੀ ਆ ਕਿਸੇ ਨੂੰ ਬਿਲਕੁਲ ਰੜਕਦੇ ਉਹ ਜਦੋਂ ਦੇਖ ਕੇ ਹੱਸਣ ਲੱਗ ਜਾਂਦੇ ਸਾਨੂੰ ਵੀ ਇਹ ਆ ਗਏ ਮੈਨੂੰ ਤਾਂ ਖਾਸ ਕਰਕੇ ਉਹ ਜਿੰਨੀਆਂ ਇਨਫੋਰਮੇਸ਼ਨ ਹੁੰਦੀਆਂ ਉਦੋਂ ਮੈਂ ਜਾ ਕੇ ਜਦੋਂ ਮੋਹਨ ਨੈਟਲੀ ਆ ਕੇ ਬੈਠੀ ਸਟੇਜ ਤੇ ਉਹਨੇ ਮੈਨੂੰ ਦੇਖਿਆ ਹੱਸਣ ਲੱਗ ਗਈ ਕਿਤੇ ਵੀ ਆ ਪਹੁੰਚ ਗਿਆ ਵੀ ਇਹਨੇ ਫਿਰ ਮੈਨੂੰ ਇਹ ਕੁਐਸਚਨ ਪੁੱਛਣੇ ਪਰ ਇਹ ਤਾਂ ਹੈ ਹੀ ਰੌਲਾ ਪਾਇਆ ਹੀ ਗੱਲ ਬਣਦੀ ਹੈ ਹੋਕਾ ਤਾਂ ਦੇਣਾ ਹੀ ਪੈਂਦਾ ਸੋ ਇਸ ਤੋਂ ਇਲਾਵਾ ਹੋਰ ਕਿਹੜੇ ਇਨੀਸ਼ੀਏਟਿਵ ਤੁਹਾਡੇ ਭਾਗ ਵੱਲੋਂ ਜਿਹੜੇ ਉਹ ਚੱਲ ਰਹੇ ਆ ਇਹ DWR ਜਿਹੜੀ ਸਟੇਟ ਵਾਟਰ ਰਿਸੋਰਸ ਬੋਰਡ USDA ਦੇ ਨਾਲ ਜਿਹੜੇ ਚੱਲ ਰਹੇ ਇਸ ਤੋਂ CDFA ਨਾਲ ਵੀ ਚਾਹੇ ਅਸੀਂ ਕਰ ਰਹੇ ਹਾਂ ਨਾ ਗੱਲ ਇਹ ਸਾਰੇ ਦੇਖੋ ਪਾਰਟੀਆਂ ਇਕੱਠੀਆਂ ਬੈਠਣੀਆਂ NRCS ਵੀ ਉਹ 'ਚ ਬੈਠੂਗੀ ਪਾਰਟੀ ਹੋਊਗੀ ਕਿਉਂਕਿ ਇਹ ਕਲੈਕਟਿਵ ਐਫਰਟ ਹੀ ਹੋ ਸਕਦੀ ਆ ਅਸੀਂ ਹੁਣ ਫੋਰਸ ਕਰ ਰਹੇ ਸੀਗੇ ਵੀ ਜਿਹੜਾ ਕੈਲੀਫੋਰਨੀਆ ਸਟੇਟ ਐਨਰਜੀ ਕਮਿਸ਼ਨ ਆ ਉਹ ਵੀ ਇਹਦੇ 'ਚ ਪਾਰਟੀ ਬਣੇ ਟੇਬਲ ਤੇ ਬੈਠੋ ਕਿਉਂਕਿ ਦੇਖੋ ਸੋਲਰ ਜਿੰਨਾ ਲੱਗ ਰਿਹਾ ਜੇ ਵਾਈਟ ਲੈਂਡ ਤੇ ਸੋਲਰ ਲੱਗ ਜੇ ਉਹਦੇ ਨਾਲ ਨਾ ਤਾਂ ਲੈਂਡ ਬੈਂਕ ਕਰਪਟ ਹੋਊਗੀ ਨਾ ਜੌਬਸ ਜਾਣਗੀਆਂ ਕਿਉਂਕਿ ਜੌਬਸ ਵੀ ਹੋਊਗੀ ਹੈ ਨਾ ਤੇ ਉਹਦੇ ਨਾਲ ਜਿਹੜੀਆਂ ਕਮਿਊਨਿਟੀਜ਼ ਤੇ ਓਡਾ ਵੱਡਾ ਇੰਪੈਕਟ ਨਹੀਂ ਹੋਊਗਾ ਕੋਈ ਅਲਟਰਨੇਟਿਵ ਤੁਸੀਂ ਸੋਚਦੇ ਹੋ ਤੇ ਦੇਖੋ ਮੇਰੇ ਕੋਲੇ ਸੋਲਰ ਲਈ ਬੜੀ ਲਿਮਟਿਡ ਇਨਫੋਰਮੇਸ਼ਨ ਆ ਮੈਂ ਤਾਂ ਸਿਰਫ ਕੋਈ ਸੁਝਾਅ ਦੇ ਰਿਹਾ ਇਹ ਕੋਈ ਮੈਨੂੰ ਇਹ ਪੱਕਾ ਪਤਾ ਨਹੀਂ ਹੈ ਵੀ ਇਹ ਸੋਲੂਸ਼ਨ ਹੋ ਸਕਦਾ ਕਿ ਨਹੀਂ ਹੋ ਸਕਦਾ ਠੀਕ ਹੈ ਨਾ ਤੇ ਮੈਨੂੰ ਤਾਂ ਇਹ ਹੈ ਵੀ ਜਿੰਨੀ ਕ ਆਪਾਂ ਵੀ ਇੱਕ ਰਾਹ ਆ ਜਿਹੜਾ ਦੇਖਿਆ ਸੋਚਿਆ ਜਾ ਸਕਦਾ ਐਕਸਪਲੋਰ ਕੀਤਾ ਜਾ ਸਕਦਾ ਹੋਰ ਵੀ ਹੋਣਗੇ ਬਹੁਤ ਸਾਰੀਆਂ ਇਹੋ ਜਿਹੀਆਂ ਕ੍ਰੌਪਸ ਵੀ ਲੱਗ ਸਕਦੀਆਂ ਨੇ ਜਿੱਥੇ ਜਿਹੜੀਆਂ ਪਰਮਾਨੈਂਟ ਨਾ ਹੋਣ ਠੀਕ ਹੈ ਕੁਛ ਕੁ ਕੰਪਨਸੇਸ਼ਨ ਦੇ ਦਿੱਤਾ ਜਾਵੇ ਜਿਹੜੇ ਸਾਲ ਨਹੀਂ ਲੱਗਦੀ ਕ੍ਰੌਪ ਜਿਹੜੇ ਸਾਲ ਲੱਗਦੀ ਆ ਉੱਥੇ ਉਹ ਲਾ ਲਓ ਜਿੰਨਾ ਸਾਲ ਪਾਣੀ ਹੁੰਦਾ ਮੈਨੂੰ ਇਦਾਂ ਲੱਗਦਾ ਅਮਰੀਕੀ ਜਿਹੜੇ ਕਿਸਾਨ ਆ ਹੁਣ MSP ਦੀ ਮੰਗ ਨਾਲ ਨੂੰ ਵਧੇ ਹੋਏ ਆ ਨਹੀਂ ਚਲੋ MSP ਤਾਂ ਇੱਥੇ ਕੀ ਹੋਣੀ ਆ ਬਟ ਐਂ ਵੀ ਪਰ ਜੇ ਇਸ ਕੈਪੀਟਲਿਸਟ ਢਾਂਚੇ ਦੇ ਵਿੱਚ ਇਹ ਚੀਜ਼ ਤਾਂ ਵਾਇਬਲ ਹੀ ਨਹੀਂ ਨਹੀਂ ਇਹ ਕਦੇ ਵੀ ਨਹੀਂ ਹੋਊਗੀ ਜੀ ਇਹ ਕਦੇ ਵੀ ਨਹੀਂ ਹੋਊਗੀ ਇਹ ਪਰ ਐਂ ਵੀ ਜਿੰਨੀ ਵੀ ਫਾਰਮਿੰਗ ਆ ਦੁਨੀਆ 'ਚ ਇਸ ਟਾਈਮ ਮੇਰਾ ਉਦਣ ਡਿਪਟੀ ਸੈਕਟਰੀ ਨੂੰ ਇਹੀ ਸੀਗਾ ਮੈਸੇਜ ਜਦੋਂ ਉਹਨੇ ਪੁੱਛਿਆ ਸੀਗਾ ਵੀ ਤੁਹਾਡੀ ਕੀ ਫੀਡਬੈਕ ਆ ਮੈਂ ਕਿਹਾ ਅਸੀਂ ਸਟ੍ਰੈਟੇਜਿਕਲੀ ਅਸੀਂ ਅਲਾਈਨਡ ਨਹੀਂ ਹੈਗੇ ਤੁਹਾਡੇ ਨਾਲ ਅਸੀਂ ਤਾਂ ਟੋਟਲ ਡਿਪੈਂਡੈਂਟ ਆ ਗ੍ਰਾਂਟਸ ਤੇ ਜਿਹਦੇ ਲਈ ਅਸੀਂ ਅੱਜ ਇੱਥੇ ਬੈਠੇ ਗੱਲ ਕਰ ਰਹੇ ਹਾਂ ਤੂੰ ਪੁੱਛ ਰਹੀ ਹਾਂ ਵੀ ਕਿਹੜੇ ਗ੍ਰਾਂਟਸ ਲੈ ਰਹੇ ਆ ਕਿਹੜੀਆਂ ਕਰ ਰਹੇ ਆ ਮੈਂ ਪਰ ਹੋਣਾ ਇਹ ਨਹੀਂ ਚਾਹੀਦਾ ਅਸੀਂ ਇੰਡੀਪੈਂਡੈਂਟ ਹੋਣੇ ਚਾਹੀਦੇ ਆ ਸਾਡੇ ਇਨਫਰਾਸਟ੍ਰਕਚਰ ਤੇ ਇਨਵੈਸਟਮੈਂਟ ਹੋਵੇ ਤਾਂ ਕਿ ਸਾਨੂੰ ਗ੍ਰਾਂਟਸ ਦੀ ਲੋੜ ਨਾ ਪਵੇ ਮੈਂ ਗ੍ਰਾਂਟਸ ਦਾ ਜੇ ਤੁਸੀਂ ਦੇਈ ਜਾਓਗੇ ਨਾ ਸਾਨੂੰ ਹਰੇਕ ਸਾਲ ਲੋੜ ਪੈਣੀ ਆ ਫਾਰਮਰ ਨੂੰ ਸਰਵਾਈਵ ਕਰਨ ਲਈ ਜਦੋਂ ਤੁਸੀਂ ਇੱਕ ਵਾਰੀ ਲਾ ਲਿਆ ਇਹ ਥੋੜੀ ਮੈਂ ਕਿਹਾ ਕੋਈ ਲੌਂਗ ਟਰਮਸ ਵਿਜ਼ਨ ਹੈ ਅਸਲ ਜਿਹਦਾ ਅਕਸਰ ਆਪਣੇ ਪੰਜਾਬੀ 'ਚ ਗੱਲਾਂ ਕਰਦੇ ਵੀ ਆਟਾ ਦਾਲ ਸਕੀਮ ਤੇ ਲਾ ਲੈਣਾ ਸੋ ਉਹ ਜੀ ਸਾਨੂੰ ਕੋਈ ਲੋੜ ਨਹੀਂ ਸਾਨੂੰ ਤੁਸੀਂ ਬਣਾਓ ਨਾ ਸਟੇਬਲ ਇਨਫ ਕਿ ਵੀ ਅਸੀਂ ਕਰੀ ਚੱਲੀਏ ਕੁਛ ਕੁ ਉਹਨਾਂ ਨੂੰ ਸਾਨੂੰ ਆਪ ਵੀ ਕਰਨੀ ਚਾਹੀਦੀ ਹੈ ਦੇਖੋ ਸਾਰਾ ਇਨੀਸ਼ੀਏਟਿਵ ਖੁਦ ਆਪ ਵੀ ਬਿਲਕੁਲ ਕੋ-ਆਪ ਬਣਾਉਣੀਆਂ ਚਾਹੀਦੀਆਂ ਨੇ ਉਹ 'ਚ ਨੋ ਬ੍ਰੇਨਰ ਆ ਮੈਨੂੰ ਉਦਣ ਜਿਹੜੀ ਉਹ ਜਿੱਥੇ ਸੀਗਾ ਵੁੱਡਲੈਂਡ ਮੀਟਿੰਗ ਕੀ ਸੈਂਟਰ ਆਫ ਲਰਨਿੰਗ ਮੈਰੀ ਕੈਂਬਲ ਉਹਨਾਂ ਦੀ ਹੈਗੀ ਆ CEO ਉਹਨੇ ਪਹਿਲਾ ਕੁਐਸਚਨ ਇਹ ਪੁੱਛਿਆ ਤੇਰੀ ਕਿਹੜੀ ਤੁਹਾਡੀ ਕੋ-ਆਪ ਬਣੀ ਹੋਈ ਹੈ ਮੈਂ ਕਿਹਾ ਨਹੀਂ ਉਹਨੇ ਹੋਰ ਕੁਝ ਨਹੀਂ ਕਿਹਾ ਪਰ ਮੈਨੂੰ ਜੈਸਾ ਉਹਨੇ ਮੈਂ ਗੱਲ ਕਰਦਾ ਸੀ ਸਾਡੇ ਇੰਨੇ ਮੈਂਬਰ ਆਏ ਆ ਉਹਨੇ ਪਹਿਲਾ ਕੁਐਸਚਨ ਇਹ ਤੁਸੀਂ ਬਣਾਈ ਕਿਉਂ ਨਹੀਂ ਫਿਰ ਹਾਂ ਬਣਾਈ ਕਿਉਂ ਨਹੀਂ ਕਰਦੇ ਕੀ ਆ ਗੱਲਾਂ ਹੀ ਮਾਰੀ ਜਾਂਦੇ ਆ ਵੀ ਕੋਈ ਸਟੈਪ ਤਾਂ ਚੱਕੋ ਮਤਲਬ ਫਿਰ ਉਹ ਕਹਿੰਦੇ ਸਾਡੇ ਇੰਨੀਆਂ ਓਪਨ ਪੋਜੀਸ਼ਨਸ ਨੇ ਐਡਵਾਈਜ਼ਰੀ ਕਮੇਟੀ ਦੀਆਂ USDA ਦੀਆਂ ਜਿੱਥੇ ਓਪਰਚੁਨਿਟੀ ਹੁੰਦੀ ਹੈ ਤੁਹਾਡੇ ਕੋਲੇ 3 ਮਹੀਨਿਆਂ ਬਾਅਦ ਮੀਟਿੰਗ ਹੁੰਦੀ ਆ ਤੁਸੀਂ ਜਾਓ ਉਹ ਤੁਹਾਨੂੰ ਫਲਾਈ ਕਰਨ ਦੇ ਹੋਟਲ ਦੇ ਸਾਰੇ ਖਰਚੇ ਮਿਲਦੇ ਆ ਤੁਹਾਡੀ ਪਾਲਿਸੀ ਮੇਕਿੰਗ 'ਚ ਇਨਪੁਟ ਹੁੰਦੀ ਹੈ ਸਭ ਤੋਂ ਵੱਡੀ ਗੱਲ ਅਕਸਰ ਆਪਾਂ ਰੌਲਾ ਤੇ ਇਹੀ ਪਾਉਂਦੇ ਆ ਵੀ ਸਾਨੂੰ ਡਿਸੀਜਨ ਥੋੜਾ ਕੱਢਣਾ ਹੀ ਪੈਣਾ ਨਾ ਸਾਨੂੰ ਇਹ ਤੇ ਕਿਸੇ ਨੇ ਤਾਂ ਹੁਣ ਕੁਝ ਨਹੀਂ ਕਰਕੇ ਅੱਛਾ ਇੱਕ ਇੱਥੇ ਇਹ ਵੀ ਚੀਜ਼ ਆਪਾਂ ਤੁਸੀਂ ਦੇਖੀ ਆ ਪ੍ਰੋਬੇਸ਼ਨ ਦੀਆਂ ਤਾਂ ਹੁਣ ਵੱਖ-ਵੱਖ ਥਾਵਾਂ ਤੇ ਆ ਚਾਹੇ ਟਿਊਲੀ ਦੀ ਗੱਲ ਕਰਦੇ ਸੀ ਚਾਹੇ ਹੁਣ ਕਰਨ ਦੀ ਗੱਲ ਕਰਦੇ ਸੀ ਕਿ ਉਧਰ ਵਾਲਾ ਕਿਸਾਨ ਇੱਧਰ ਆਉਂਦਾ ਤੇ ਇੱਧਰ ਵਾਲਾ ਉੱਧਰ ਜਾਂਦਾ ਨਹੀਂ ਬਹੁਤ ਹੀ ਘੱਟ ਹੀ ਹੈ ਜੀ ਨਹੀਂ ਜਾਂਦੇ ਇਹ ਤਾਂ ਫਿਰ ਮਾੜੀ ਗੱਲ ਆਪਾਂ ਮੰਗ ਤੇ ਇਹ ਕਰਦੇ ਆ ਵੀ ਸਾਡੇ ਇਸ਼ੂ ਦੇ ਲਈ ਸਾਰੇ ਜਣੇ ਆ ਜਾਣ ਪਰ ਆਪਾਂ ਨਹੀਂ ਕਿਸੇ ਲਈ ਜਾ ਰਹੇ ਬਿਲਕੁਲ ਇਹ ਤਾਂ ਹੈ ਹੀ ਦੇਖੋ ਪੱਗ ਦੇ ਐਗਜ਼ੈਕਟਿਵਸ ਨੂੰ ਛੱਡ ਕੇ ਕੋਈ ਵੀ ਗਰੋਅਰ ਟ੍ਰਾਂਸਫਰ ਨਹੀਂ ਕਰਦਾ ਇੱਕ ਅੱਧੀ ਵਾਰ ਕਿਤੇ ਕੋਈ ਐਕਸੈਪਸ਼ਨ ਹੋਈ ਹੋਵੇ ਕੀ ਕਹਿਣਾ ਤੇ ਜਿਵੇਂ ਮੰਡੇਰੀ ਵਾਲਿਆਂ ਨੇ ਮੰਡੇਰੀ ਜਾਣਾ
ਹੁਣ ਬੇਕਰਸਫੀਲਡ ਵਾਲੇ ਬੇਕਰਸਫੀਲਡ ਹੀ ਗਏ ਸੀ 2-3 ਸਾਨੂੰ ਜਿਹੜੇ ਐਗਜ਼ੈਕਟਿਵਸ ਨੂੰ ਛੱਡ ਕੇ ਟੂਲੀ ਵਾਲੇ ਜ਼ਿਆਦਾ ਟੂਲੀ ਵਾਲਿਆਂ ਨੇ ਇੰਨਾ ਰੌਲਾ ਪਾਇਆ ਹੁਣ ਬੇਕਰਸਫੀਲਡ ਕੋਈ ਵੀ ਨਹੀਂ ਗਿਆ ਉਹਨਾਂ ਦਾ ਹੈ ਨਾ। ਸੋ ਜੇ ਉੱਥੇ ਇਕੱਠੇ ਨਹੀਂ ਹੋਣਗੇ ਦੇਖੋ ਨਾਲੇ ਸਾਡੀ ਤਾਂ ਮੈਂ ਗੁਰੂ ਸਾਹਿਬ ਨੇ ਦੇਖੀ ਇਹੋ ਜਿਹੀ ਬਣਾਈ ਹੈ ਜੋ ਤੁਸੀਂ ਜਾ ਕੇ ਖੜ ਵੀ ਜਾਂਦੇ ਤਾਂ ਅੱਡੀ ਪਤਾ ਲੱਗ ਜਾਂਦਾ ਪੰਜਾਬੀ ਆ ਗਏ। ਮੈਨੂੰ ਦੇਖ ਕੇ ਬਾਰ-ਬਾਰ ਉਦਣ ਡੇਵਿਸ ਵਾਲੀ ਮੀਟਿੰਗ 'ਚ ਇਹ ਗੱਲ ਕਹੀ ਗਈ ਵੀ ਸਾਡੇ ਕੋਲ ਬਹੁਤ ਵੈਰਾਈਟੀ ਆ ਡਾਇਵਰਸਿਟੀ ਆ ਸਾਡੇ ਕੋਲ ਸਪੈਨਿਸ਼ ਸਪੀਕਰ ਨੇ ਸਾਡੇ ਕੋਲ ਪੰਜਾਬੀ ਸਪੀਕਰ ਨੇ ਇੱਕ ਹੀ ਸਾਡਾ ਸੀ ਇੱਕ ਹੀ ਸੀ ਹਾਂ। ਜੇ ਮੈਂ ਨਾ ਉੱਥੇ ਉਹਨਾਂ ਨੇ ਪੰਜਾਬੀ ਨਹੀਂ ਕਹਿਣਾ ਹੀ ਨਹੀਂ ਸੀਗਾ। ਸਹੀ ਗੱਲ ਔਨ ਰੈਕਰਡ ਹੈ ਗਵਰਨਰ ਆਫਿਸ ਨੂੰ ਦੀ ਫੀਡਬੈਕ ਜਾਣੀ ਆ। ਸੋ ਇਹ ਚੀਜ਼ਾਂ ਤਾਂ ਹੁਣ ਸਾਨੂੰ ਆਪ ਹਿੰਮਤ ਕਰਨੀ ਪੈਣੀ। ਹਿੰਮਤ ਆ ਰਾਇਕਨ ਜੀ ਮੈਂ ਇਹ ਦੇਖਿਆ ਇਹ ਬਈ ਇਕੱਲੇ ਆਪਣੇ 'ਚ ਨਹੀਂ ਗੋਰਿਆਂ ਨਾਲ ਵੀ ਬਹੁਤ ਮਿਲਦੇ ਆ ਉਹੋ ਜਿਹੇ ਲੋਕ ਰੌਲਾ ਪਾਉਂਦੇ ਆ ਜਾ ਕੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਸਮੱਸਿਆ ਵੀ ਨਹੀਂ ਹੈ। ਇਹ ਤਾਂ ਗੱਲ ਹੈ ਜਿਨ੍ਹਾਂ ਨੂੰ ਸਮੱਸਿਆ ਉਹ ਨਾਲ ਵੀ ਨਹੀਂ ਤੁਰਦੇ ਉਹਨਾਂ ਨੂੰ ਇਹ ਵੀ ਨਹੀਂ ਕਹਿੰਦੇ ਵੀ ਬੋਲੋ ਜਾ ਕੇ ਉਹ ਕਹਿੰਦੇ ਵੀ ਸਾਡੇ ਮਗਰ ਹੀ ਖੜੇ ਹੋ ਜਦੋਂ ਅਸੀਂ ਬੋਲਣਾ। ਅੱਛਾ ਇਹ ਨੇਚਰ ਥੋੜੀ ਜਿਹੀ ਗਲਤ ਹੈ ਥੋੜਾ ਚੇਂਜ ਨਾਲੇ ਅੱਜ ਦੀ ਨੀਅਤ ਕਰਦੀ ਇਦਾਂ ਹੀ ਆ। ਇਹ ਕੰਮ ਸਿਸਟਮ ਥੋੜਾ ਜਿਹਾ ਵਿਗੜਿਆ ਹੋਇਆ। ਕੀ ਤੁਹਾਡੀ ਹੁਣ ਕੀ ਸਲਾਹ ਆ ਹੁਣ ਜਿਹੜੀਆਂ ਚੀਜ਼ਾਂ ਤੁਸੀਂ ਆਲਰੇਡੀ ਦੱਸ ਹਟੇ ਆ ਹੁਣ ਜਾਂਦੇ ਜਾਂਦੇ ਥੋੜਾ ਜਿਹਾ ਰਾਹ ਵੀ ਦਿਖਾ ਦਿਓ ਇਹਨਾਂ ਨੂੰ ਵੀ 1.5 ਮਿਲੀਅਨ ਕਹਿੰਦੇ ਵੀ ਅਸੀਂ ਕਰ ਦੇਣੀ ਆ 2 ਸਾਲਾਂ ਦੇ ਵਿੱਚ ਕੀ ਅਚੀਵੇਬਲ ਟਾਰਗੇਟ ਆ ਉਹਨਾਂ ਦਾ? ਨਹੀਂ ਅਚੀਵੇਬਲ ਤਾਂ ਹੈਗਾ ਜੀ ਉਹ ਤਾਂ 100% ਆ ਇਹ 'ਚ ਤਾਂ ਕੋਈ ਸ਼ੱਕ ਹੀ ਨਹੀਂ। ਜਿਹੜਾ ਉਹ ਲਾਅ ਨਾਲ ਆ ਗਿਆ $10,000 ਵਾਲਾ ਉਹ ਉਹਨਾਂ ਨੇ ਹੋਰ ਵੀ ਆਉਣਗੀਆਂ ਇਹ ਜਿਹੀਆਂ ਚੀਜ਼ਾਂ ਅਜੇ ਪਰ ਉਹ ਮੈਂ ਦੱਸਦੇ ਜਾਵਾਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਵੀ ਉਹ ਅਜੇ ਸਾਈਨ ਨਹੀਂ ਹੋਇਆ। ਜੇ ਸਾਈਨ ਹੋ ਜਾਂਦਾ ਤੇ ਇਦਾਂ ਆ ਹਾਲ ਦੀ ਘੜੀ ਅਜੇ ਪੁਰਾਣਾ ਹੈ ਪਰ ਲਾ ਦੋਨਾਂ ਸਦਨਾਂ 'ਚ ਪਾਸ ਹੋ ਚੁੱਕਾ ਹੈ। ਹਾਂਜੀ ਕੰਟੀਨਿਊ। ਇਹ ਨਹੀਂ ਇਹ ਇੰਡੀਕੇਟਰ ਹੁੰਦੇ ਨੇ ਵੀ ਕਿੱਧਰ ਨੂੰ ਜਾ ਰਿਹਾ ਠੀਕ ਹੈ ਨਾ ਜੀ। ਆਪਣੇ ਕਿੰਨੀ ਵੀ ਇਹੋ ਜਿਹੀਆਂ ਚੀਜ਼ਾਂ ਆਉਣਗੀਆਂ ਜਿੱਥੇ ਇਨਫੋਰਸਮੈਂਟ ਹੋਰ ਵੀ ਜ਼ਿਆਦਾ ਸਟ੍ਰਿਕਟ ਹੋਊਗੀ ਠੀਕ ਹੈ ਜੀ। ਹੁਣ ਇਹ 'ਚ 2-3 ਚੀਜ਼ਾਂ ਜਿਹੜੀਆਂ ਆਮ ਗਰੋਅਰ ਨੂੰ ਦੇਖਣੀਆਂ ਚਾਹੀਦੀਆਂ ਨੇ। ਤੁਹਾਡੇ ਕੋਲ ਵਾਈਟਲੈਂਡ ਹੈਗੀ ਆ ਜੇ ਹੈਗੀ ਆ ਤਾਂ ਉਹਦਾ ਕੀ ਪਲਾਨ ਆ? ਤੁਹਾਡੇ ਕੋਲ ਪਾਣੀ ਦੂਜੇ ਵਾਲੀ ਵੀ ਹੈਗੀ ਆ ਕੀ ਕਿਸੇ ਤਰੀਕੇ ਨਾਲ ਅੱਡ ਹੋ ਸਕਦੀਆਂ ਨੇ 2 ਅੱਡ ਆਰਗੇਨਾਈਜੇਸ਼ਨਾਂ ਬਣ ਸਕਦੀਆਂ ਨੇ ਜੇ ਕੱਲ ਨੂੰ ਬੈਂਕਰਪਸੀ ਫਾਈਲ ਹੁੰਦੀ ਹੈ ਤਾਂ ਇੱਕ ਦੀ ਕਰਨੀ ਪਵੇ ਸਾਰੀਆਂ ਚਲਾ ਜਾਵੇ ਕਿਵੇਂ ਤੁਸੀਂ ਆਪਦੇ ਉਹ ਤੁਸੀਂ ਸੀਪੀਐਸ ਨਾਲ ਜਿਹੜੇ ਤੁਹਾਡੇ ਅਕਾਊਂਟਿੰਗ ਵਾਲੇ ਮੈਂ ਉਹਦੀ ਕੋਈ ਸਲਾਹ ਨਹੀਂ ਦੇ ਰਹੇਗਾ ਉਹ ਸਟ੍ਰੈਟਜੀ ਆਪ ਬਣਾਓ ਪਰ ਤੁਹਾਡੇ ਕੋਲ ਪਲਾਨ ਹੋਣਾ ਚਾਹੀਦਾ। ਹੁਣ ਜਿਹੜੀ ਲੈਂਡ ਤੇ ਪਾਣੀ ਦਾ ਇਸ਼ੂ ਆ ਤੁਹਾਡੇ ਕੋਲ ਦਾ ਪਲਾਨ ਹੋਣਾ ਚਾਹੀਦਾ। ਅਲਟਰਨੇਟਿਵ ਕੀ ਆ ਉਹ ਤੁਹਾਨੂੰ ਸੋਚ ਕੇ ਰੱਖਣਾ ਪੈਣਾ। ਤੇ ਦੂਜੀ ਗੱਲ ਇਹ ਆ ਵੀ ਕੋਈ ਵੀ ਇਨਵੈਸਟਮੈਂਟ ਨਾ ਕਰੋ ਉੱਤੇ। ਹੁਣ ਅੱਛਾ ਇੱਥੇ ਅਰਸ਼ ਸੌਰੀ ਮੈਂ ਤੁਹਾਨੂੰ ਇੱਥੇ ਰੋਕ ਰਿਹਾ ਕੀ ਜਿਹੜਾ ਵਾਟਰ ਰਾਈਟਸ ਦੀਆਂ ਉੱਥੋਂ ਦਾ ਜਿਹੜਾ ਵਾਟਰ ਕੱਢਣ ਦਾ ਕਿਸੇ ਹੋਰ ਨੂੰ ਸੈੱਲ ਕਰ ਦੇਣਾ ਉਹ ਵੀ ਇੱਕ ਓਪਰਚੁਨਿਟੀ ਹੈ ਜਾਂ ਵਾਇਬਿਲਿਟੀ ਹੈ? ਬਿਲਕੁਲ ਕੇਸ ਸਟੱਡੀ ਪ੍ਰੋਵਾਈਡ ਕੀਤੀ ਉਹਨਾਂ ਨੇ। ਜੌਨ ਹੈਨਕੌਕ ਹੀ ਵੱਡਾ ਕੋਈ ਹੈਗਾ ਅਮੀਰ ਬੰਦਾ ਮੈਂ ਤਾਂ ਜਾਣਦਾ ਨਹੀਂ ਉਹਨੇ 10,000 ਏਕੜ ਇਸੇ ਚੱਕਰ 'ਚ ਲੈ ਲਈ ਇੱਥੇ ਆਪਣੇ ਕਿੱਥੇ ਆਪਣੇ ਇੱਧਰ ਹੀ ਹੈ ਕਹਿੰਦੇ ਲਾਸਟ ਹਿਲ ਕਰਨੀ ਕਿੱਥੇ ਵੀ ਉਹ ਉੱਥੋਂ ਪਾਣੀ ਨਹੀਂ ਕੱਢਣਾ। ਪਾਣੀ ਤਾਂ ਉਹਨੇ ਕਦੇ ਵੀ ਨਹੀਂ ਕੱਢਣਾ ਨਾ ਉਹਨੇ ਖੇਤੀ ਕਰਨੀ ਉਹਨੇ ਤਾਂ ਪਾਣੀ ਵੇਚਣਾ ਮਗਰੋਂ ਕ੍ਰੈਡਿਟ ਵੇਚਣੇ ਆ ਵਾਟਰ ਕ੍ਰੈਡਿਟਸ। ਹੋਰ ਵੀ ਕਈ ਬੰਦੇ ਨੇ ਨਾਂ ਉੱਥੇ ਮੈਂਸ਼ਨ ਕੀਤੇ ਆ ਉਹ ਆਪਾਂ ਜਿੰਨਾ ਲੋਕਾਂ ਦੀ ਵਾਈਟਲੈਂਡ ਦੇ ਵਿੱਚ ਉਹ ਇੱਕ ਅਲਟਰਨੇਟਿਵ ਇਦਾਂ ਦੇਖ ਸਕਦੇ ਪਰ ਉਹਨਾਂ ਦਾ ਗੁਜ਼ਾਰਾ ਨਹੀਂ ਨਾ ਉਹਨੇ ਨਹੀਂ ਉਹ ਬੰਦਾ ਨਹੀਂ ਕਰ ਸਕਦਾ। ਇੱਥੇ ਉਹੀ ਗੱਲ ਉੱਥੇ ਆ ਜਾਂਦੀ ਹੈ। ਮੈਂ ਉੱਥੇ ਇੱਕ ਨੂੰ ਬੰਦੇ ਨੂੰ ਗੱਲ ਕਰਦੇ ਨੇ ਇਹ ਵੀ ਕਿਹਾ ਸੀਗਾ ਮੈਂ ਕਿਹਾ ਵੀ ਜਿਹੜੇ ਇਹਦੇ ਇੰਪੈਕਟ ਹੋਣਾ ਉਹ ਛੋਟੇ ਗਰੋਅਰ 'ਤੇ ਹੀ ਹੋਣਾ ਵੱਡੇ 'ਤੇ ਨਹੀਂ ਹੋਣਾਗਾ। ਮੰਨ ਲਓ ਤੁਸੀਂ 5,000 ਏਕੜ ਬੰਦਾ ਕਰ ਰਿਹਾ ਕੋਈ ਬੰਦਾ ਤੇ ਨਾਲ ਉਹਦੇ ਕਰ ਰਹੇ ਆ 100 ਏਕੜ ਵਾਲੇ 10 ਜਣੇ ਉਹ ਸਾਰੀ ਵਾਈਟਲੈਂਡ 'ਚ ਉਹਨੇ ਆਪਦੇ ਕ੍ਰੈਡਿਟ 5,000 ਦੇ ਪੂਰੇ ਕਰ ਲਈ ਉਹਨੂੰ ਇਹ 1,000 ਏਕੜ ਚਾਹੀਦੀ ਆ ਉਹਨੇ ਬੈਠਾ ਵੇਟ ਕਰਦਾ ਰਹਿਣਾ ਕਿਉਂਕਿ ਉਹਦੇ ਕੋਲ ਮਸਲ ਹੈਗਾ। ਇਹਨਾਂ ਨੇ ਬੈਂਕਰਪਸੀ ਫਾਈਲ ਕਰਨੀ ਸਾਰਿਆਂ ਨੇ ਉਹ ਫਾਇਰ ਸੇਲ ਹੋਣੀ ਆ ਉਹਨੇ ਉਹ ਜ਼ਮੀਨ 5,000 ਏਕੜ ਨੂੰ ਲੈ ਕੇ ਉੱਧਰ ਲਿਆਦੇ ਕ੍ਰੈਡਿਟ ਪੂਰੇ ਕਰ ਲੈਣੇ ਲੈਂਡ ਛੱਡ ਲੈਣੀ ਆ ਉਹਦਾ ਬਿਜ਼ਨਸ ਫੇਰ ਐਕਟਿਵ ਆ ਇਹ ਸਾਰੇ ਵਿਚਾਰੇ ਮਾਰੇ ਜਾਣੇ। ਇਹ ਹੋ ਹੀ ਰਿਹਾ ਹੁਣ ਇਸੇ ਲਈ ਇਹੀ ਪਲਾਨ ਹੁਣ ਤੁਹਾਨੂੰ ਬਣਾਉਣਾ ਪੈਣਾ ਵੀ ਤੁਸੀਂ ਤਾਂ ਹੀ ਮੈਂ ਸੋਚਦਾ ਵੀ ਪਲਾਨ ਹੋਣਾ ਚਾਹੀਦਾ ਹਰੇਕ ਬੰਦੇ ਕੋਲ। ਕੀ ਪੱਗ ਵਾਲੇ ਕੋਈ ਇਦਾਂ ਦੇ ਸਟ੍ਰੈਟਜੀ ਬਣਾਉਣ ਵਾਲੇ ਫਰਮਸ ਦੇ ਨਾਲ ਜਾਂ ਇਦਾਂ ਦੇ ਲੋਕਾਂ ਨੂੰ ਜਾਣਦੀ ਆ ਜਿਹਦੇ ਨਾਲ ਤੁਹਾਡੇ ਪੱਗ ਦੇ ਮੈਂਬਰ ਜਾਂ ਜਿਹੜਾ ਕੋਈ ਗਰੋਵਰ ਉਹ ਗੱਲ ਕਰ ਸਕੇ? ਨਹੀਂ ਅਸੀਂ ਦੇਖੋ ਸਾਡੇ ਕੋਲ ਹਜੇ ਕੋਈ ਟੀਮ ਤਾਂ ਡੈਡੀਕੇਟਿਡ ਟੀਮ ਨਹੀਂ ਹੈਗੀ ਬਟ ਜਦੋਂ ਵੀ ਸਾਨੂੰ ਕੋਈ ਇਹੋ ਜਿਹੇ ਕਾਲ ਆਉਂਦਾ ਸਾਡੇ ਕੋਲ ਲੀਗਲ ਐਡਵਾਈਸ ਹੈਗੀ ਹੈ ਜਿਹੜੀ ਫ੍ਰੀ ਆਫ ਸਰਵਿਸ ਆ ਅਸੀਂ ਉਹਨਾਂ ਨੂੰ ਉੱਦਾਂ ਕਿੰਨੀ ਡਾਇਰੈਕਟ ਕਰ ਦਿੰਦੇ ਹਾਂ ਵੀ ਤੁਸੀਂ ਭਾਈ ਆਹ ਬੰਦੇ ਨਾਲ ਗੱਲ ਕਰ ਲਓ। ਕੁਛ ਕੁ ਚੀਜ਼ਾਂ ਸਾਨੂੰ ਵੀ ਪਤਾ ਹੁੰਦੀਆਂ ਉਹ ਅਸੀਂ ਇਨਪੁਟ ਦੇ ਦਿੰਦੇ ਹਾਂ। ਕੀ ਨੰਬਰ ਆ ਕਿੱਥੇ ਤੁਹਾਡੇ ਨਾਲ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜਸਵੀਰ ਸਿੰਘ ਸਿੱਧੂ ਨੂੰ ਕਰ ਸਕਦੇ ਆ ਜਾਂ ਸਾਨੂੰ info@punjabiusa ਤੇ ਈਮੇਲ ਕਰ ਲਓ ਹੈ ਨਾ ਮੈਨੂੰ 5594516270 559 455 6270 ਤੇ ਫੋਨ ਕਰ ਲਓ info@pagusa.com। ਹਾਂਜੀ ਠੀਕ ਹੈ ਜੀ ਨੇ ਉਹ ਤੇ ਈਮੇਲ ਕਰੋ ਜਾਂ arsh@pagusa.com ਉਹ ਤੇ ਈਮੇਲ ਕਰ ਲਓ ਕਿਸੇ ਵੀ ਤਰੀਕੇ ਨਾਲ ਰੀਚ ਆਊਟ ਕਰ ਲਓ ਸਾਰਿਆਂ ਕੋਲ ਕੰਟੈਕਟਸ ਹੈਗੇ ਨੇ ਆਪਣੇ ਤੇ ਉਹਨੂੰ ਫਿਰ ਆਪਾਂ ਡਾਇਰੈਕਟ ਕਰ ਸਕਦੇ ਜਿੰਨੀ ਹੈਲਪ ਅਸੀਂ ਕਰ ਸਕਦੇ ਹਾਂ ਕਰ ਵੀ ਸਕਦੇ। ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ ਫਿਰ ਅਗਲੀ ਵਾਰੀ ਹੋਰ ਗੱਲਾਂ ਬਾਤਾਂ ਹੋਰ ਅਪਡੇਟਸ ਦੇ ਨਾਲ ਫਿਰ ਜੁੜਾਂਗੇ। ਧੰਨਵਾਦ ਮਿਹਰਬਾਨੀ ਅਰਸ਼ਦੀਪ ਸਿੰਘ।